ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਸਾਡੇ ਅੱਜ ਦੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਮੈਡੀਕੇਅਰ ਕਰਵਾਉਣਾ, ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣੇ ਆ, ਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਤੇ ਇਸ ਦੇ ਨਾਲ ਗੁਰਪਾਲ ਸਿੰਘ ਵਰਜੀਨੀਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਟਰਨੀ ਟਿਰਕਿਆਣਾ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਵਿਚਾਰ ਕਰਾਂਗੇ, ਚਰਚਾ ਕਰਾਂਗੇ? ਅੱਜ ਜੀ ਆਪਾਂ ਪਿਛਲੀ ਵਾਰੀ ਇੱਕ ਵਾਰੀ ਇੰਪਲੋਇਮੈਂਟ ਬੇਸ ਦੀ ਗੱਲ ਕੀਤੀ ਸੀਗੀ। 5 ਕੈਟੇਗਰੀਆਂ EB1 ਥਰੂ EB5। EB5 ਦੇ ਉੱਤੇ ਆਪਾਂ ਗੱਲ ਕਰ ਚੁੱਕੇ ਹਾਂ। EB4 ਜਿਹੜੇ ਹੁੰਦੇ ਆ ਸਪੈਸ਼ਲ ਇਮੀਗ੍ਰੈਂਟ ਜੁਵੈਨਾਈਲ ਤੇ ਗੁਰਦੁਆਰਿਆਂ ਵਾਲੇ, ਵਾਹਵਾ ਵਾਲੇ ਜਿਹੜੇ ਕੇਸ ਉਹਨਾਂ ਤੇ ਆਪਾਂ ਗੱਲ ਕਰ ਚੁੱਕੇ ਹਾਂ ਕੈਟੇਗਰੀ ਬਾਰੇ। EB2 EB3 ਤੇ ਆਪਾਂ ਗੱਲ ਕਰ ਚੁੱਕੇ ਹਾਂ ਜਿਹੜੇ ਵਰਕਰ ਦੇ ਵਾਸਤੇ ਆ। ਤੇ ਆਪਣਾ ਜਿਹੜਾ ਇੰਪਲੋਇਮੈਂਟ ਬੇਸ ਕੈਟੇਗਰੀ 'ਚ ਜਿਹੜਾ ਇੱਕੋ ਟੌਪਿਕ ਬਚਿਆ EB1A, ਤੇ ਅੱਜ ਉਹਦੇ ਬਾਰੇ ਜਿਹੜੀ ਆਪਾਂ ਗੱਲ ਕਰਾਂਗੇ। ਠੀਕ ਹੈ। ਸੋ ਇਹ ਇੰਪਲੋਇਮੈਂਟ ਬੇਸ ਦੇ ਵਿੱਚ ਆਪਾਂ ਲਾਸਟ ਟਾਈਮ EB1 ਤੋਂ ਲੈ ਕੇ 5 ਤੱਕ ਜਿਹੜਾ ਸੀਗਾ, ਸੋ EB1A ਇਹ ਕੀ ਹੁੰਦਾ ਹੈ ਜੀ? EB1A ਇਸ ਦੇ ਉੱਤੇ ਜੇ ਆਪਾਂ ਚਰਚਾ ਕਰੀਏ, ਸ਼ੁਰੂਆਤ ਕਰੀਏ, ਜੇ ਦੱਸਣਾ ਹੋਵੇ ਤਾਂ। ਇਹ ਜਿਹੜਾ ਵੀਜ਼ਾ ਹੁੰਦਾ, ਕੋਈ ਵੀ ਕੈਟੇਗਰੀ, ਭਾਵੇਂ ਬੰਦਾ ਪ੍ਰੋਫੈਸ਼ਨਲ ਆ, ਇੰਜੀਨੀਅਰ ਆ, ਆਰਟਿਸਟ ਆ, ਐਂਟਰਟੇਨਰ ਆ, ਸਪੋਰਟਸ ਪਰਸਨ ਆ, ਕਿਸੇ ਵੀ ਫੀਲਡ ਦਾ ਜਿਹੜਾ ਬੰਦਾ, ਜੇ ਉਹ ਐਕਸਟਰਾਆਰਡਨਰੀ ਆ, ਮਤਲਬ ਕਿ ਆਪਣੀ ਫੀਲਡ ਦੇ ਵਿੱਚ ਉਹ ਟੌਪ ਦੇ ਵਿੱਚ ਹੈਗਾ ਤੇ ਬਾਕੀਆਂ ਨਾਲੋਂ ਹਟ ਕੇ, ਅਹੈਡ ਆਫ ਅਦਰਸ, ਉਹਨੇ ਕੋਈ ਇਦਾਂ ਦੇ ਕੰਮ ਕੀਤੇ ਆ, ਕੋਈ ਉਹਦੀ ਇਦਾਂ ਦੀ ਰੈਕਗਨੇਸ਼ਨ ਆ ਨੈਸ਼ਨਲ ਜਾਂ ਇੰਟਰਨੈਸ਼ਨਲ ਸੀਨ ਦੇ ਉੱਤੇ, ਤੇ ਉਹ ਬੰਦੇ ਦੇ ਲਈ ਇਹ ਜਿਹੜਾ ਵੀਜ਼ਾ ਹੈਗਾ। ਤੇ ਇਹ ਡਾਇਰੈਕਟ ਜਿਹੜਾ ਗ੍ਰੀਨ ਕਾਰਡ ਆ, ਇਹਨੂੰ ਪ੍ਰੀਮੀਅਮ ਪ੍ਰੋਸੈਸ ਵੀ ਤੁਸੀਂ ਕਰ ਸਕਦੇ ਆ। ਲੋਕੀ ਅਕਸਰ ਕਹਿੰਦੇ ਰਹਿੰਦੇ ਆ ਕਿ ਬੜਾ ਸਲੋ ਆ ਜਿਹੜਾ ਅਮਰੀਕਾ ਦਾ ਪ੍ਰੋਸੈਸ, ਪਟੀਸ਼ਨਾਂ ਨੂੰ ਕਈ ਸਾਲ ਲੱਗ ਜਾਂਦੇ ਆ। ਸੋ ਇਹਦੇ ਵਿੱਚ ਪ੍ਰੀਮੀਅਮ ਪ੍ਰੋਸੈਸ ਦੇ ਥੱਲੇ ਤੁਸੀਂ 15 ਦਿਨਾਂ ਦੇ ਵਿੱਚ ਜਿਹੜਾ ਤੁਹਾਡਾ I-140 ਜਿਹੜੀ ਇਮੀਗ੍ਰੈਂਟ ਪਟੀਸ਼ਨ ਉਹ ਅਪਰੂਵ ਹੋ ਜਾਂਦੀ ਆ। ਤੇ ਉਸ ਤੋਂ ਬਾਅਦ ਤੁਸੀਂ ਡਿਪੈਂਡਿੰਗ ਅਪਨ ਉਹਦੀ ਪ੍ਰਾਇਓਰਟੀ ਡੇਟ ਕੀ ਚੱਲਦੀ ਹੈ, ਜ਼ਿਆਦਾਤਰ ਕਰੰਟ ਰਹਿੰਦੀ ਆ ਕਾਫੀ ਦੇਸ਼ਾਂ ਦੀ, ਤੇ ਤੁਸੀਂ ਗ੍ਰੀਨ ਕਾਰਡ ਵੀ ਜਿਹੜਾ ਦਾ ਸਭ ਤੋਂ ਕੁਇਕੈਸਟ ਜਿਹੜਾ ਇੰਪਲੋਇਮੈਂਟ ਬੇਸਡ ਜਿਹੜਾ ਇਹ ਰਾਊਟ ਹੈਗਾ ਗ੍ਰੀਨ ਕਾਰਡ ਦੇ ਲਈ। ਸੋ ਹੁਣ ਜਿੱਦਾਂ ਤੁਸੀਂ ਦੱਸ ਰਹੇ ਵੀ ਇੰਨੀ ਜਲਦੀ ਸਾਰਾ ਕੁਝ ਹੋ ਜਾਂਦਾ ਆ, ਫਿਰ ਇਹਦਾ ਕ੍ਰਾਈਟੀਰੀਆ ਵੀ ਹੋਣਾ ਆ। EB1A ਦਾ ਕੀ ਫਿਰ ਕ੍ਰਾਈਟੀਰੀਆ ਕੀ ਹੈਗਾ? ਸੋ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਨੈਸ਼ਨਲ ਜਾਂ ਇੰਟਰਨੈਸ਼ਨਲ ਕਲੇਮ ਹੋਇਆ ਆਲਰੇਡੀ, ਕਿ ਵਨ ਟਾਈਮ ਅਚੀਵਮੈਂਟ, ਜਿੱਦਾਂ ਕਿਸੇ ਨੂੰ ਨੋਬਲ ਪ੍ਰਾਈਜ਼ ਮਿਲਿਆ ਹੋਇਆ, ਕਿਸੇ ਨੂੰ ਆਸਕਰ ਮਿਲਿਆ ਹੋਇਆ, ਜਾਂ ਆਪਣੀ ਕੰਟਰੀ ਦਾ ਜਿਹੜਾ ਵੀ ਤੁਹਾਡਾ ਟੌਪ ਪ੍ਰਾਈਜ਼ ਜੇ ਹੈਗੇ ਆ, ਫਿਰ ਤਾਂ ਤੁਸੀਂ ਸਿੱਧੇ ਹੀ ਜਿਹੜੀ ਉੱਦਾਂ ਦੀ ਕੰਟਰੀਬਿਊਸ਼ਨ ਆ, ਸਿੱਧੇ ਹੀ ਤੁਸੀਂ ਜਿਹੜੇ ਉਰੇ ਆ ਸਕਦੇ ਆ। ਤੇ ਜੇ ਤੁਹਾਡੇ ਕੋਲ ਉਸ ਲੈਵਲ ਦਾ ਕੋਈ ਵੀ ਅਵਾਰਡ ਨਹੀਂ ਹੈਗਾ, ਹਨਾ, ਤੇ ਬੇਸਿਕਲੀ ਇਹਨਾਂ ਨੇ ਕੀ ਸੀਗਾ ਕਿ ਜਦੋਂ ਉਹਨਾਂ ਨੂੰ ਸਾਇੰਟਿਸਟ ਦੀ, ਕੋਈ ਵੀ ਟੌਪ ਟੈਲੈਂਟ ਦੀ, ਇਹਨਾਂ ਨੂੰ ਕੋਚਿਸ ਦੀ ਜਿਹੜੀ ਇਹਨਾਂ ਨੂੰ ਲੋੜ ਆ, ਠੀਕ ਹੈ, ਤਾਂ ਇਹਨਾਂ ਦਾ ਕੋਈ ਏਦਾਂ ਨਹੀਂ ਕਿ ਜੇ ਅਮਰੀਕਾ ਨੇ ਕ੍ਰਿਕਟ ਦੀ ਟੀਮ ਬਣਾਉਣੀ ਆ ਉਹਨਾਂ ਨੂੰ 15 ਸਾਲ ਲੱਗਣੇ ਆ। 15 ਸਾਲ ਕੋਈ ਨਹੀਂ ਲੱਗਣੇ, ਉਹਨਾਂ ਨੇ ਸਿੱਧੇ ਜਿਹੜੇ 15 ਦਿਨਾਂ ਦੇ ਵਿੱਚ ਕੋਚਿਸ ਨੂੰ ਬੁਲਾਉਣਾ ਜਿਹੜਾ ਟੌਪ ਟੈਲੈਂਟ ਆ। ਸਹੀ ਹੈ। ਇਹ ਟੌਪ ਡਾਲਰ ਦੇਣੇ ਆ, ਤਾਂ ਜੇ ਚਾਹਣ ਤਾਂ ਆਪਣਾ ਉਹਨਾਂ ਨੇ ਉਹ ਰੱਖਿਆ ਹੋਇਆ ਸੇਮ ਥਿੰਗ। ਉਹਨਾਂ ਨੇ ਜਿਹੜੇ ਇੰਜੀਨੀਅਰਸ ਆ ਜਾਂ ਕੋਈ ਟੌਪ ਟੈਲੈਂਟ ਬੁਲਾਉਣਾ, ਉਹਨੂੰ ਸਿੱਧੇ ਉਹ ਜਿਹੜਾ ਇਸ ਪ੍ਰੋਗਰਾਮ ਥੱਲੇ ਉਹ ਐਲੀਜੀਬਲ ਜਿਹੜੇ ਕਰੂਗੇ। ਠੀਕ ਹੈ। ਤੇ ਕਾਫੀ ਜਿਹੜੇ ਇਹਦੇ ਵਿੱਚ ਆਰਟਿਸਟ, ਐਂਟਰਟੇਨਰ ਆ, ਫਿਲਮ ਸੈਲੈਬ੍ਰਿਟੀਜ਼, ਉਹ ਤਾਂ ਆਲਰੇਡੀ ਅਮਰੀਕਾ ਦੇ ਵਿੱਚ ਆਏ ਵੀ ਆ, ਹਨਾ, ਕਿ ਬਾਲੀਵੁੱਡ ਦੇ ਤਾਂ ਜਿਹੜੇ ਉਰੇ ਰਹਿੰਦੇ ਵੀ ਆ। ਜਿਹੜੇ ਪੰਜਾਬੀ ਵਾਲੇ ਆ, ਹੁਣ ਆਪਾਂ ਦੇਖਦੇ ਹਾਂ ਕੈਨੇਡਾ ਦੇ ਵਿੱਚ, UK ਦੇ ਵਿੱਚ ਕਾਫੀ ਜਿਹੜਾ ਸੀਨ ਸੀਗਾ, ਮਿਊਜ਼ਿਕ ਸੀਨ ਵੀ ਜਿੱਦਾਂ ਕਾਫੀ ਸੀਗਾ, ਕਾਫੀ ਸਾਰੇ ਜਿਹੜੇ ਲੋਕ ਆ ਉਸ ਲੈਵਲ ਤੇ ਜਿਹੜੇ ਪਹੁੰਚੇ ਆ, ਤੇ ਉਹ ਅਮਰੀਕਾ ਦੇ ਵਿੱਚ ਜਿਹੜਾ ਇਸ ਪ੍ਰੋਗਰਾਮ ਦੇ ਥੱਲੇ ਆਪਣੇ ਆ ਸਕਦੇ ਆ, ਜੇ ਉਹਨਾਂ ਦੀ ਉਸ ਲੈਵਲ ਦੀ ਪਰਫਾਰਮੈਂਸਿਸ ਹੈਗੀਆਂ। ਤੇ 10 ਪੁਆਇੰਟ ਰੱਖੇ ਉਹਨਾਂ ਨੇ
ਤੇ ਉਹ ਅੱਛਾ। ਜਿਹੜਾ ਕ੍ਰਾਈਟੇਰੀਆ ਤੁਹਾਨੂੰ 10 ਚੋਂ ਉਹਨਾਂ ਦੇ 3 ਪੁਆਇੰਟ ਤੁਹਾਨੂੰ ਜੇ ਮੀਟ ਕਰਨੇ ਪੈਂਦੇ ਆ ਸਾਰਿਆਂ ਨੂੰ। ਠੀਕ ਹੈ। ਸੋ ਅੱਛਾ 10 ਪੁਆਇੰਟ ਨੇ, 10 ਕ੍ਰਾਈਟੇਰੀਆ ਨੇ, 10 ਚੋਂ ਜਿਹੜੇ ਉਹ 3 ਕੰਮ ਤਾਂ ਸੌਖਾ ਹੀ ਲੱਗਿਆ। ਉੱਥੇ ਵੀ ਪਾਸ ਕਰਨਾ ਕਈ ਵਾਰੀ 100 ਚੋਂ ਪੁਆਇੰਟ ਲੈਣੇ ਔਖੇ ਹੁੰਦੇ ਸੀ, 10 ਚੋਂ 3 ਹੀ ਜਿਹੜੇ ਉਹ ਕਰਨੇ ਆ। ਸੋ ਵਾਰੀ ਸਿਰ ਫਿਰ ਤੁਸੀਂ ਦੱਸ ਸਕਦੇ ਆ ਵੀ ਇਹ ਕਿਹੜੇ ਕ੍ਰਾਈਟੇਰੀਆ ਆ, ਕਿਹੜੇ 10 ਚੋਂ ਵਿੱਚੋਂ ਜਿਹੜੇ 3, ਓਬਵੀਅਸਲੀ 10 ਚੋਂ ਕੋਈ ਵੀ 3 ਹੋ ਸਕਦੇ ਆ। ਜੇ ਤੁਸੀਂ ਇਹ 10 ਕ੍ਰਾਈਟੇਰੀਆ ਐਕਸਪਲੇਨ ਕਰੋ ਇੱਕ ਕਰਕੇ ਵੀ ਕੀ ਚੀਜ਼ਾਂ ਜਿਹੜੀਆਂ ਇਸ ਦੇ ਅੰਡਰ ਆਉਂਦੀਆਂ। ਜੀ ਬਿਲਕੁਲ। ਪਹਿਲਾਂ ਤਾਂ ਏਦਾਂ ਕਿ 10 ਤੋਂ 3 ਪੁਆਇੰਟ ਮੀਟ ਕਰਨੇ ਸੌਖੇ ਲੱਗਦੇ ਆ, ਹੁੰਦੇ ਨਹੀਂ। ਅੱਛਾ, ਈਵਨ ਜਿਹੜੇ ਆਪਣੇ ਕਲਾਇੰਟ ਹੈਗੇ PhD ਵਾਲੇ, ਪਬਲੀਕੇਸ਼ਨ ਵਾਲੇ, 2 ਕ੍ਰਾਈਟੇਰੀਆ ਲੋਕਾਂ ਦੇ ਮੀਟ ਹੋ ਜਾਂਦੇ ਆ, ਤੀਜੇ ਕ੍ਰਾਈਟੇਰੀਆ ਤੇ ਕਈ ਵਾਰੀ ਉਹਨਾਂ ਦੀ ਲੱਤ ਫਸ ਜਾਂਦੀ ਹੈ। ਉਹ ਠੀਕ ਹੈ ਜੀ। ਸੋ ਬਹੁਤ ਇਹ ਜਿਹੜਾ ਔਖਾ ਵੀਜ਼ਾ ਹੈਗਾ, ਇਹ ਨਹੀਂ ਕਿ ਕੁਝ ਵੀ ਲਿਖ ਦੇਣਾ। ਤੇ ਵਾਰੀ ਸਰ ਆਪਾਂ ਇਹਦੇ ਜਿਹੜੇ ਡਿਸਕਸ ਕਰ ਸਕਦੇ ਹਾਂ। ਸੋ ਡਿਪੈਂਡ ਕਰਦਾ ਕਿ ਕਿਹੜੀ ਆਡੀਅנס ਨਾਲ ਤੁਸੀਂ ਗੱਲ ਕਰ ਰਹੇ ਹੋ। ਜੇ ਤਾਂ ਮੈਂ ਇੰਜੀਨੀਅਰਾਂ ਦੀ ਗੱਲ ਕਰਾਂ, ਉਹੀ ਕ੍ਰਾਈਟੇਰੀਆ ਉਹਨਾਂ ਤੇ ਹੋਰ ਤਰੀਕੇ ਨਾਲ ਲਾਗੂ ਹੋਣਾ। ਜੇ ਮੈਂ ਗੱਲ ਕਰਾਂ ਆਰਟਿਸਟ ਦੀ, ਪੇਂਟਰਾਂ ਦੀ, ਕਹਾਣੀ, ਜੋ ਵੀ ਮਤਲਬ ਜਿਹੜੀ ਵੀ ਫੀਲਡ ਦਾ ਬੰਦਾ, ਹਰੇਕ ਦਾ ਉਹਦੇ ਅਕੋਰਡਿੰਗ ਜਿਹੜਾ ਤੁਹਾਨੂੰ ਐਵੀਡੈਂਸ ਤਿਆਰ ਕਰਨਾ ਪੈਂਦਾ। ਸੋ ਪਹਿਲਾਂ ਜਿਹੜਾ ਇਹਦਾ ਸਭ ਤੋਂ 10 ਦੇ 10 ਆਪਾਂ ਕਰ ਲੈਣੇ, ਜਿਹੜੇ ਮਰਜ਼ੀ ਤੁਸੀਂ ਇਹ ਚੋਂ ਸਿਲੈਕਟ ਕਰ ਸਕਦੇ ਆ। ਤੇ ਪਹਿਲਾ ਕ੍ਰਾਈਟੇਰੀਆ ਇਹ ਹੈ ਕਿ ਤੁਹਾਨੂੰ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਪ੍ਰਾਈਜ਼ ਜਿਹੜਾ ਮਿਲਿਆ ਹੋਣਾ ਚਾਹੀਦਾ ਆਪਣੀ ਫੀਲਡ ਦੇ ਵਿੱਚ, ਪ੍ਰਾਈਜ਼ ਜਾਂ ਅਵਾਰਡ। ਠੀਕ ਹੈ। ਤੇ ਇਹਨੂੰ ਜੇ ਆਪਾਂ ਡਿਟੇਲ ਦੇ ਵਿੱਚ ਕਿੱਦਾਂ ਦਾ ਅਵਾਰਡ, ਕਿਹੜੀ ਚੀਜ਼ ਜਿਹੜਾ ਨੈਸ਼ਨਲ ਇੰਟਰਨੈਸ਼ਨਲ, ਕਿੱਦਾਂ ਦੀ ਅਵਾਰਡ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਇਹਦੇ ਵਿੱਚ ਹੋਵੇ? ਡਿਪੈਂਡਿੰਗ ਤੁਹਾਡੀ ਕਿਹੜੀ ਫੀਲਡ ਆ, ਰਾਈਟ। ਜਿੱਦਾਂ ਹੁਣ ਜੇ ਤੁਸੀਂ ਫਿਲਮ ਸਟਾਰ ਆ ਤਾਂ ਤੁਹਾਡੇ ਉਹੀ ਜਿਹੜੇ ਫਿਲਮ ਫੇਅਰ ਅਵਾਰਡ ਹੁੰਦੇ ਆ ਆਪਣੀ ਕੰਟਰੀ ਦੇ ਹਾਈਐਸਟ, ਉਹ ਜਿਹੜੇ ਉਹ ਹੋਣੇ ਚਾਹੀਦੇ ਆ। ਠੀਕ ਹੈ। ਜੇ ਤੁਸੀਂ ਖਿਡਾਰੀਆਂ ਦਾ, ਤੁਹਾਡਾ ਨੈਸ਼ਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਉਹ ਜਿੱਤਿਆ ਹੋਣਾ ਚਾਹੀਦਾ, ਇੰਟਰਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਤੁਹਾਨੂੰ ਜਿੱਤਿਆ ਹੋਣਾ ਚਾਹੀਦਾ। ਕੋਈ ਵੀ ਤੁਸੀਂ ਸਪੋਰਟਸ ਦੇ ਵਿੱਚ ਆ, ਰੈਸਲਿੰਗ ਦੇ ਵਿੱਚ ਆ, ਸ਼ੂਟਿੰਗ ਦੇ ਵਿੱਚ ਆ, ਮਿਕਸ ਮਾਰਸ਼ਲ ਆਰਟਸ ਦੇ ਵਿੱਚ ਆ, ਜਿਹੜੀ ਵੀ ਤੁਹਾਡੀ ਫੀਲਡ ਆ ਉਹਦੇ ਵਿੱਚ ਤੁਹਾਡੇ ਕੋਲ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਅਵਾਰਡ ਹੋਣਾ ਚਾਹੀਦਾ। ਸੋ ਇਹਦੇ ਵਿੱਚ ਜਿਹੜੇ ਹੁਣ ਫॉर ਐਗਜ਼ਾਮਪਲ ਜੇ ਆਪਾਂ ਕਬੱਡੀ ਦੀ ਜੇ ਗੱਲ ਕਰਦੇ ਆ, ਰਾਈਟ, ਉਹਦੇ ਵਿੱਚ ਜਿੱਦਾਂ ਹੁਣ ਕੋਈ ਟੂਰਨਾਮੈਂਟ ਜਿਹੜੇ ਕਿਸੇ ਨੇ ਕਰਾਏ ਆ, ਉਹਨਾਂ ਨੇ ਕਿਹਾ ਕਿ ਇਹ ਇੰਟਰਨੈਸ਼ਨਲ ਲੈਵਲ ਦੇ ਜਾਂ ਨੈਸ਼ਨਲ ਲੈਵਲ ਦੇ ਆ, ਪਰ ਉਹ ਜਿਹੜੇ ਹੈਗੇ ਆ ਕਿ ਇੱਕ ਆਥੋਰਾਈਜ਼ ਸਪੋਰਟ ਜਿਹੜੀ ਹੋਣੀ ਚਾਹੀਦੀ ਹੈ, ਰੈਂਕਡ ਹੋਣੀ ਚਾਹੀਦੀ ਹੈ, ਕਿ ਪ੍ਰੋਫੈਸ਼ਨਲ ਰੈਕਡ ਉਹਦਾ ਆਉਣਾ ਚਾਹੀਦਾ। ਓਕੇ। ਫॉर ਐਗਜ਼ਾਮਪਲ ਜਿਹੜੀ ਇੱਕ ਹੁਣ ਜਿੱਦਾਂ ਤੁਸੀਂ ਕਹਿੰਦੇ ਆ ਕਿ ਜਿਹੜੀ WWE ਆ US ਦੇ ਵਿੱਚ, ਰਾਈਟ, ਜਿਹੜੀ ਇੱਕ ਵਰਲਡ ਰੈਸਲਿੰਗ ਫੈਡਰੇਸ਼ਨ ਆ, ਉਹ ਛੋਟੇ ਹੁੰਦੇ ਆਪਾਂ ਵੀ ਸਮਝਦੇ ਸੀਗੇ ਕਿ ਯਾਰ ਇਹ ਅਸਲੀ ਸਪੋਰਟ ਆ, ਲੜਦੇ ਲੁੱਟਦੇ ਆ, ਬੜੇ ਤਕੜੇ ਇਹਨਾਂ ਨੇ ਸਿਹਤਾਂ ਬਣਾਈਆਂ, $1 ਬਿਲੀਅਨ ਇੰਡਸਟਰੀ ਹੈਗੀ ਹੈ ਨਾ। ਹਾਂਜੀ। ਉਹ ਜਦੋਂ ਬਾਅਦ ਚ ਪਤਾ ਲੱਗਦਾ ਕਿ ਯਾਰ ਇਹ ਤਾਂ ਜਦੋਂ ਮੁੱਕਾ ਮਾਰਦਾ ਬੰਦਾ ਥੱਲੇ ਡਿੱਗਦਾ, ਇਹ ਤਾਂ ਆਡੀਅנס ਨੂੰ ਐਂਟਰਟੇਨ ਕਰਨ ਲੱਗ ਪੈਂਦਾ, ਪਿੱਛੋਂ ਦੀ ਬੰਦਾ ਖੜਾ ਹੋ ਕੇ ਉਹਨੂੰ ਫੇਰ ਦੁਬਾਰਾ ਕੁੱਟ ਦਿੰਦਾ, ਕਦੀ ਕੁਰਸੀ ਥੱਲੋਂ ਆ ਜਾਂਦੀ ਆ, ਕਦੀ ਉਹ ਜਿਹੜਾ ਇੱਕ ਸਟੇਜ ਤੇ ਜਿਹੜੀ ਕਹਿ ਲਓ ਕਿ ਉਹ ਸੀਗੀ। ਤੇ ਜਦੋਂ ਉਹਨਾਂ ਨੂੰ ਮਿਸ ਮੈਕਮੋਹਨ ਉਹਨਾਂ ਨੇ ਬੁਲਾਇਆ ਸਟੇਟ ਨੇ ਕਿ ਤੂੰ ਸੌਂ ਖਾ ਕੇ ਦੱਸ ਐਥਲੈਟਿਕ ਕਮਿਸ਼ਨ ਵਾਲਿਆਂ ਨੇ ਕਿ ਇਹ ਅਸਲੀ ਆ ਜਾਂ ਨਕਲੀ ਆ, ਸੋ ਉਹ ਕਹਿੰਦਾ ਕਿ ਨਹੀਂ ਇਹ ਅਸਲੀ ਨਹੀਂ ਹੈ, ਸਕ੍ਰਿਪਟਡ ਜਿਹੜੀ ਉਹ ਆ। ਨੋ ਡਾਊਟ ਜਿਹੜੀ ਹਾਰਡ ਸਪੋਰਟ ਆ, ਪਰ ਉਹ ਜਿੱਦਾਂ ਇੱਕ ਸਪੋਰਟ ਇਦਾਂ ਦੀ ਜਿਹਦੇ ਵਿੱਚ ਪ੍ਰੋ ਤੁਹਾਡਾ ਰੈਕਡ ਜਿਹੜਾ ਹੋਣਾ ਚਾਹੀਦਾ। ਨੈਸ਼ਨਲ ਤੇ ਇੰਟਰਨੈਸ਼ਨਲ ਵਾਲੇ ਜਿਹੜੇ ਤੁਹਾਡੇ ਪ੍ਰਾਈਜ਼ ਆ, ਕਿ ਮਤਲਬ ਕਿ ਤੁਹਾਡੇ ਉਹ ਕੰਪੈਟੀਟਿਵ ਜਿਹੜੇ ਸੰਸਥਾਵਾਂ ਦੇ ਵਿੱਚ ਵੱਖ-ਵੱਖ ਤੁਸੀਂ ਓਪਨ ਕੰਪੀਟੀਸ਼ਨ ਜਿਹੜੇ ਲੜੇ ਆ, ਤੇ ਲੋਕੀ ਉਹਦੇ ਵਿੱਚ ਅਕਸਰ ਭਾਗ ਲੈਂਦੇ ਆ, ਤੇ ਉਹ ਰੈਂਕਡ ਜਿਹੜੇ ਕੰਪੀਟੀਸ਼ਨ ਹੈਗੇ ਉਹਦੀ ਪ੍ਰੋ ਜਿਹੜੀ ਰੈਂਕਿੰਗ ਉਹ ਬਣਦੀ ਆ। ਉਹ ਵਾਲੇ ਜਿਹੜੇ ਸਾਰੇ ਹੈਗੇ ਆ ਟੀਮ ਸਪੋਰਟ ਨਹੀਂ, ਜਿਹਦੇ ਵਿੱਚ ਤੁਹਾਡੇ ਇਕੱਲੇ ਦੇ ਕੀ ਮੈਰਿਟ ਹੈ ਕਿ ਤੁਹਾਨੂੰ ਨੈਸ਼ਨਲ ਲੈਵਲ ਦਾ ਅਵਾਰਡ ਮਿਲਿਆ ਕਿ ਨਹੀਂ ਮਿਲਿਆ। ਇੰਡੀਵਿਜੂਅਲ ਬੇਸਡ ਕਈ ਚੀਜ਼ਾਂ ਤਾਂ ਸਿੱਧੀਆਂ ਹੀ ਇੰਡੀਵਿਜੂਅਲ ਗੇਮ ਜਿਹੜੀ ਹੈਗੀ ਆ। ਤੇ ਇਹਦੇ ਵਿੱਚ ਮਾਰਸ਼ਲ ਆਰਟਿਸਟ ਥੋੜੇ ਜਿਹੇ ਸੌਖੇ ਆ ਜਾਂਦੇ ਆ, ਬਾਕਸਰ ਵਗੈਰਾ ਜਿਹੜੇ ਥੋੜੇ ਸੌਖੇ ਆ ਜਾਂਦੇ ਆ, ਕਿਉਂਕਿ 1-on-1 ਤੁਹਾਡਾ ਰੈਕਡ ਆ, ਤੁਸੀਂ ਨੈਸ਼ਨਲ ਲੈਵਲ ਦੀ ਬੈਲਟਸ ਵਗੈਰਾ ਆਪਣੇ ਜਿੱਤ ਸਕਦੇ ਆ, ਕਰ ਸਕਦੇ ਆ। ਜਿਜਿਤਸੂ ਦੇ ਬ੍ਰਾਜ਼ੀਲ ਵਗੈਰਾ ਤੋਂ ਕਾਫੀ ਜਿਹੜੇ ਐਥਲੀਟ ਹੁੰਦੇ ਆ, ADDC ਚੈਂਪੀਅਨਸ਼ਿਪ ਅਬੂ ਧਾਬੀ ਦੇ ਵਿੱਚ ਜਿਹੜੇ ਲੜੇ ਆ, ਜਾਂ ਕੋਈ ਹੋਰ ਇੱਥੇ ਕਾਫੀ ਸਾਰੀਆਂ ਜਿੱਦਾਂ ਸੰਸਥਾਵਾਂ ਜਿਹੜੀਆਂ ਨੈਸ਼ਨਲ ਲੈਵਲ ਦੇ ਟੂਰਨਾਮੈਂਟ ਕਰਾਉਂਦੀਆਂ, ਉਹਦੇ ਵਿੱਚ ਬੰਦਾ ਜਿਹੜਾ ਜਦੋਂ ਜਿੱਤਦਾ ਪ੍ਰਾਈਜ਼ ਲੈਂਦਾ, ਉਹ ਆ ਕੇ ਪੂਰੇ ਪਹਿਲਾ ਕ੍ਰਾਈਟੇਰੀਆ ਆਪਣਾ ਜਿਹੜਾ ਡੈਮੋਨਸਟ੍ਰੇਟ ਕਰ ਸਕਦਾ। ਸੋ ਇਹ ਜਿਹੜਾ ਇਕੱਲਾ ਲਾਈਕ ਸਪੋਰਟਸ ਕਾਈਂਡ ਆਫ ਕੈਟਾਗਰੀ ਦੇ ਵਿੱਚ ਹੀ ਆ, ਜਾਂ ਹੋਰ ਕੈਟਾਗਰੀਜ਼ ਦੇ ਵਿੱਚ ਵੀ ਇਦਾਂ ਨੈਸ਼ਨਲ ਇੰਟਰਨੈਸ਼ਨਲ ਤੁਸੀਂ ਇਹ ਅਵਾਰਡਸ ਜਾਂ ਉਹ ਚੈਂਪੀਅਨਸ਼ਿਪਸ ਜਾਂ ਉਹਦੇ ਵਿੱਚੋਂ ਗੱਲ ਕਰ ਰਹੇ ਆ? ਕਈ ਵਾਰੀ ਸਪੈਲਿੰਗ ਵੀ ਹੁੰਦੇ ਆ ਨਿਆਣਿਆਂ ਦੇ, ਕਈ ਵਾਰੀ ਕੁਛ ਹੁੰਦਾ ਆ, ਕੋਈ ਕੋਡਿੰਗ ਦੇ ਮੁਕਾਬਲੇ ਹੁੰਦੇ ਆ, ਕਿਤੇ ਰੋਬੋਟਿਕਸ ਦਾ ਹੁੰਦਾ ਆ, ਕਿਤੇ ਕੁਛ ਹੁੰਦਾ ਆ, ਸੋ ਉਹ ਵੀ ਇਹਦੇ ਅੰਡਰ ਹੀ ਇਨਕਲੂਡਡ ਹੀ ਆ?
ਹਾਂਜੀ ਬਿਲਕੁਲ। ਸੋ ਤੁਸੀਂ ਉਹੀ ਗੱਲ 'ਚ ਦੇਖਣਾ ਕਿ ਹੁਣ ਜਿੱਦਾਂ ਸਪੈਲਿੰਗ ਬੀ ਦਾ ਤੁਸੀਂ ਕਹਿਤਾ ਉਹਨੇ ਇੱਕ 'ਚ ਜਿੱਤ ਜਾਣਾ, ਇੱਕ ਕ੍ਰਾਈਟੇਰੀਆ ਉਹਦਾ ਆ ਜਾਣਾ, ਦੂਜਾ ਵੀ ਭਾਵੇਂ ਖਿੱਚ ਧੂ ਕੇ ਲੈ ਲੂਗਾ ਕਈ ਵਾਰੀ, ਤੀਜੇ 'ਚ ਜਿਹੜੀ ਲੱਤ ਜਿਹੜੀ ਫਸ ਜਾਂਦੀ ਆ। ਸੋ ਕ੍ਰਾਈਟੇਰੀਆ ਉਹਨਾਂ ਨੇ ਬਣਾਇਆ ਇਸ ਹਿਸਾਬ ਦਾ ਕਿ ਇਕੱਲੇ ਅਵਾਰਡ ਜਿੱਤਣ ਨਾਲ ਨਹੀਂ ਕੁਛ ਹੁੰਦਾ, ਹੋਰ ਵੀ ਚੀਜ਼ਾਂ ਜਿਹੜੀਆਂ ਵਿੱਚ ਨਾਲ ਆ ਚਾਹੀਦੀਆਂ ਜਾਂਦੀਆਂ। ਆ। ਸੋ ਬਿਲਕੁਲ ਰੋਬੋਟਿਕਸ ਵਾਲਾ ਤੁਸੀਂ ਹਰੇਕ ਜਿਹੜੀ ਫੀਲਡ ਦੇ ਵਿੱਚ, ਈਵਨ ਗ੍ਰਾਫਿਕ ਡਿਜ਼ਾਇਨਰ ਆਪਾਂ ਬਹੁਤ ਜ਼ਿਆਦਾ ਜਿਹੜੇ ਕੀਤੇ ਆਰਟਿਸਟ ਹੁੰਦੇ ਆ, ਠੀਕ ਹੈ। ਉਹਨਾਂ ਨੂੰ ਜਿੱਦਾਂ ਵੱਖ-ਵੱਖ ਸ਼ੋਆਂ ਦੇ ਵਿੱਚ ਉਹ ਜਾਂਦੇ ਆ ਤਾਂ ਕਿਸੇ ਨੂੰ ਅਵਾਰਡ ਮਿਲਿਆ ਕਿਸੇ ਸੰਸਥਾ ਤੋਂ ਕਿ ਇਹ ਬੈਸਟ ਡਿਜ਼ਾਇਨਰ ਆ, ਹਨਾ, ਤੇ awards.com ਇੱਕ ਜਿੱਦਾਂ ਗ੍ਰਾਫਿਕ ਡਿਜ਼ਾਈਨ ਦੀ ਉਹ ਸੀਗੀ, ਤੇ ਉਹਦੇ ਵਿੱਚ ਤੁਸੀਂ ਫੀਚਰਡ ਹੁੰਦੇ ਆ, ਜਾਂ ਟੈਟੂ ਆਰਟਿਸਟ ਆ ਕੋਈ, ਇੰਕ ਮੈਗਜ਼ੀਨ ਦੇ ਵਿੱਚ ਕੋਈ ਆ ਗਿਆ, ਠੀਕ ਹੈ। ਕੋਈ ਬਿਜ਼ਨਸਮੈਨ ਆ ਉਹ। ਸੋ ਡਿਪੈਂਡਿੰਗ ਅਪਨ ਤੁਹਾਡੀ ਜਿਹੜੀ ਫੀਲਡ ਆ ਉਹਦੇ ਵਿੱਚ ਤੁਹਾਨੂੰ ਨੈਸ਼ਨਲ ਲੈਵਲ ਦੇ ਇਕੁਇਵਲੈਂਟ ਜਿਹੜਾ ਅਵਾਰਡ ਆ ਉਹ ਤੁਹਾਡਾ ਪਹਿਲਾ ਕ੍ਰਾਈਟੇਰੀਆ ਦੇ ਵਿੱਚ ਜਿਹੜਾ ਉਹ ਆਉਂਦਾ ਹੈਗਾ ਆ। ਠੀਕ ਹੈ। ਤੇ ਫਿਰ ਜੀ। ਇਹ ਫਸਟ ਕ੍ਰਾਈਟੇਰੀਆ ਤਾਂ ਇਹ ਹੋ ਗਿਆ ਵੀ ਨੈਸ਼ਨਲ ਇੰਟਰਨੈਸ਼ਨਲ ਰੈਕੋਗਨਾਈਜੇਸ਼ਨ ਚਾਹੀਦੀ ਆ। ਕੱਲੇ ਨੈਸ਼ਨਲ ਨਾਲ ਵੀ ਸਰ ਜਾਂਦਾ ਜਾਂ ਦੋਨੋਂ ਹੀ ਹੋਣੀਆਂ ਜਿਹੜੀਆਂ ਉਹ ਚਾਹੀਦੀਆਂ ਆ, ਜਾਂ ਕਿੱਦਾਂ ਮਤਲਬ ਇਹ ਚੱਲ ਜਾਂਦਾ ਹੈ ਵੀ ਨੈਸ਼ਨਲ ਕੱਲੇ ਨਾਲ ਵੀ ਸਰ ਸਕਦਾ? ਨੈਸ਼ਨਲ ਇਕੱਲੇ ਨਾਲ ਵੀ ਸਰ ਸਕਦਾ, ਹਾਂਜੀ ਬਿਲਕੁਲ। ਠੀਕ ਹੈ। ਤੇ ਇਸ ਤੋਂ ਇਲਾਵਾ ਫਿਰ ਅਗਲੇ ਜਿਹੜੇ 10 ਕ੍ਰਾਈਟੇਰੀਆ ਚੋਂ ਅਗਲਾ ਕ੍ਰਾਈਟੇਰੀਆ ਕਿਹੜਾ ਹੈ ਜੀ, ਉਦੋਂ ਆਪਾਂ ਡਿਸਕਸ ਕਰੀਏ? ਤਾਂ ਫਿਰ ਇਹਦੇ ਵਿੱਚ ਆ ਗਿਆ ਕਿ ਮੈਂਬਰਸ਼ਿਪ ਤੁਹਾਡੀ ਕੋਈ ਐਸੀ ਸੰਸਥਾ ਦੇ ਵਿੱਚ ਹੋਵੇ ਜਿਹਦੇ ਲਈ ਤੁਹਾਨੂੰ ਸਿਰਫ ਉਹ ਸੰਸਥਾ ਦੇ ਵਿੱਚ ਉਹੀ ਬੰਦੇ ਰੱਖਦੇ ਆ ਜਿਹੜੇ ਕਿ ਟਾਪ ਅਚੀਵਰਸ ਹੈਗੇ ਆਪਣੀ ਫੀਲਡ ਦੇ ਵਿੱਚ। ਸੋ ਫॉर ਐਗਜ਼ਾਮਪਲ IEEE ਆ, ਹਰੇਕ ਬੰਦਾ ਉਹਦੇ ਵਿੱਚ ਇੰਜੀਨੀਅਰ ਬਣ ਸਕਦਾ, ਪਰ ਉਹਦਾ ਸੀਨੀਅਰ ਮੈਂਬਰ ਬਣਨ ਲਈ ਤੁਹਾਨੂੰ ਸਿਰਫ ਉਹ 7 ਜਾਂ 8% ਲੋਕੀ ਜੇ ਰੱਖਦੇ ਆ, ਹਨਾ। ਸੋ ਇਦਾਂ ਹੀ ਜੇ ਮੰਨ ਲਓ ਕੋਈ ਆਸਕਰ ਅਵਾਰਡ ਦੀ ਮੰਨ ਲਓ ਕੋਈ ਕਮੇਟੀ ਦਾ ਮੈਂਬਰ ਹੈਗਾ, ਹਨਾ, ਉਹ ਇਦਾਂ ਨਹੀਂ ਕਿ ਉਹਨਾਂ ਨੇ ਸਾਰਿਆਂ ਨੂੰ ਹੀ ਰੱਖ ਲੈਣਾ, ਉਹਨਾਂ ਨੇ ਪੂਰਾ ਦੇਖ ਕੇ ਕਿ ਤੁਹਾਡਾ ਐਕਸਪੀਰੀਅੰਸ ਕੀ ਹੈ ਫੀਲਡ ਦਾ, ਫਿਰ ਤੁਹਾਨੂੰ ਉਹਨਾਂ ਨੇ ਉਹ ਸੰਸਥਾ ਦਾ ਜਿਹੜਾ ਮੈਂਬਰ ਉਹ ਬਣਾਉਣਾ। ਸੋ ਕੋਈ ਇਦਾਂ ਹੀ ਕੋਈ ਜਿਹੜੀ ਬਹੁਤ ਐਲੀਟ ਆਰਕੀਟੈਕਟਸ ਦੀ ਆਰਗੇਨਾਈਜੇਸ਼ਨ ਹੈਗੀ ਆ, ਕੋਈ ਡਾਕਟਰ ਦੀ ਬਹੁਤ ਜਿਹੜੀ ਐਲੀਟ ਆਰਗੇਨਾਈਜੇਸ਼ਨਸ ਜੇ ਹੈਗੀਆਂ ਕਿ ਉਹਦੇ ਵਿੱਚ ਮੈਂਬਰਸ਼ਿਪ ਸਾਰਿਆਂ ਨੂੰ ਨਹੀਂ, ਸਾਰੇ ਨਹੀਂ ਉਹਦੇ ਮੈਂਬਰ ਬਣ ਸਕਦੇ, ਸਿਰਫ ਜਿਹੜੇ ਟਾਪ ਆਫ ਦਾ ਫੀਲਡ ਹੈਗੇ ਉਹੀ ਕਰ ਸਕਦੇ ਆ। ਸੋ ਤੁਸੀਂ ਜੇ ਐਸੀ ਸੰਸਥਾ ਨਾਲ ਸੰਬੰਧ ਜੇ ਰੱਖਦੇ ਆ ਤੇ ਫਿਰ ਤੁਹਾਡਾ ਜਿਹੜਾ ਸੈਕੰਡ ਕ੍ਰਾਈਟੇਰੀਆ ਤੁਹਾਡਾ ਜਿਹੜਾ ਉਹ ਮੀਟ ਹੋ ਜਾਂਦਾ। ਸੋ ਫॉर ਐਗਜ਼ਾਮਪਲ ਜੇ ਗੱਲ ਕਰੀਏ UFC ਦੇ ਵਿੱਚ, ਹਨਾ, ਤੁਸੀਂ ਹਾਲ ਆਫ ਫੇਮਰ ਹੈਗੇ ਆ ਕਿ ਤੁਹਾਡੀ ਬਹੁਤ ਘੱਟ ਜਿਹੜੇ ਸਾਲ ਦੇ ਵਿੱਚ ਉਹ ਇੱਕ ਬੰਦੇ ਨੂੰ ਇੰਡਕਟ ਕਰਦੇ ਆ, ਤੇ ਉਹਦਾ ਕ੍ਰਾਈਟੇਰੀਆ ਜਿਹੜਾ ਕੀ ਹੈਗਾ। ਤਾਂ ਜਦੋਂ ਤੁਸੀਂ ਐਸੀ ਸੰਸਥਾ ਦੇ ਵਿੱਚ ਜਿਹੜੀ ਮੈਂਬਰਸ਼ਿਪ ਤੁਹਾਡੀ ਹੁੰਦੀ ਹੈ ਜਿਹਦੇ ਵਿੱਚ ਕਿ ਤੁਹਾਨੂੰ ਤੁਸੀਂ ਟਾਪ ਟੈਲੈਂਟ ਹੈਗੇ ਆ, ਤਾਂ ਫਿਰ ਉਹ ਤੁਸੀਂ ਦੂਸਰਾ ਕ੍ਰਾਈਟੇਰੀਆ ਉਹਦੇ ਨਾਲ ਮੀਟ ਕਰ ਸਕਦੇ ਆ। ਸੋ ਇੰਜੀਨੀਅਰ ਦੇ ਕੇਸ ਦੇ ਵਿੱਚ ਕਲਾਸਿਕ ਜਿਹੜਾ ਹੈਗਾ IEEE, ਕੋਈ ਵੀ ਇੰਜੀਨੀਅਰ ਮੈਂਬਰ ਬਣ ਸਕਦਾ, ਵਿੱਚ ਤੁਹਾਨੂੰ ਕੰਮ ਵਗੈਰਾ ਕਰਨੇ ਪੈਂਦੇ ਆ, ਤੇ ਫਿਰ ਤੁਸੀਂ ਸੀਨੀਅਰ ਮੈਂਬਰ ਜਿਹੜੇ ਬਣਦੇ ਆ। ਏਦਾਂ ਹੀ ਸੇਮ ਥਿੰਗ ਲਾਇਰਸ ਦੀ ਆ ਕਿ ਸਾਰੇ ਜਾਣੇ ਬਾਰ ਐਗਜ਼ਾਮ ਦੇ ਕੇ ਲਾਇਰ ਬਣ ਸਕਦੇ ਆ, ਤੇ ਇੱਕ ਸਰਟੀਫਾਈਡ ਸਪੈਸ਼ਲਿਸਟ ਹੁੰਦਾ ਕਿ ਇੱਕ ਫੀਲਡ ਦੇ ਵਿੱਚ ਤੁਸੀਂ ਸਰਟੀਫਾਈਡ ਸਪੈਸ਼ਲਿਸਟ ਜੇ ਬਣਨਾ, ਉਹ ਜਿਹੜੀ ਜਿੱਦਾਂ ਫॉर ਐਗਜ਼ਾਮਪਲ ਸਟੇਟ ਆਫ ਕੈਲੀਫੋਰਨੀਆ, ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਕਿ ਸਿਰਫ ਜਿਹੜੇ 5% ਹੀ ਵਕੀਲ ਜਿਹੜੇ ਉਸ ਦੇ ਵਿੱਚ ਕੁਆਲੀਫਾਈ ਹੁੰਦੇ ਆ, ਰਿਗਰਸ ਟੈਸਟਿੰਗ ਜਿਹੜੀ ਹੁੰਦੀ ਹੈ। ਤੇ ਉਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਇਦਾਂ ਦੀਆਂ ਸੰਸਥਾਵਾਂ ਦੇ ਜਦੋਂ ਮੈਂਬਰ ਬਣਦੇ ਆ ਤਾਂ ਤੁਹਾਡਾ ਉਹ ਕ੍ਰਾਈਟੇਰੀਆ ਤੁਸੀਂ ਮੀਟ ਕਰ ਸਕਦੇ ਆ। ਠੀਕ ਹੈ, ਠੀਕ ਹੈ ਜੀ। ਸੋ ਕਾਫੀ ਜਿਹੜੀਆਂ ਇਸ ਦੇ ਵਿੱਚ ਇਹ ਚੀਜ਼ਾਂ ਆ, ਮੈਂਬਰਸ਼ਿਪਸ, ਆਊਟਸਟੈਂਡਿੰਗ ਅਚੀਵਮੈਂਟਸ, ਇਹ ਸਾਰੀਆਂ ਜਿਹੜੀਆਂ ਆ, ਤੇ ਇਸ ਤੋਂ ਅੱਗੇ ਫਿਰ ਅਗਲਾ ਕ੍ਰਾਈਟੇਰੀਆ ਇਸ ਦੇ ਵਿੱਚ ਕਿਹੜਾ ਆ ਜਾਂਦਾ ਹੈ ਜੀ? ਤੋ ਅਗਲਾ ਕ੍ਰਾਈਟੇਰੀਆ ਇਹਦੇ ਵਿੱਚ ਕਾਫੀ ਜਿਹੜਾ ਕਾਮਨਲੀ ਯੂਜ਼ਡ ਆ, ਜ਼ਿਆਦਾਤਰ ਆਪਾਂ ਆਪਣੇ ਕੇਸਾਂ 'ਚ ਯੂਜ਼ ਕਰਦੇ ਆ, ਕਿ ਤੁਹਾਡੀ ਜਿਹੜੀ ਪਬਲਿਸ਼ ਮਟੀਰੀਅਲ ਹੋਣਾ ਚਾਹੀਦਾ ਤੁਹਾਡੇ ਬਾਰੇ ਪ੍ਰੋਫੈਸ਼ਨਲ ਜਾਂ ਟ੍ਰੇਡ ਜਰਨਲ ਦੇ ਵਿੱਚ, ਕਿ ਰੈਲੇਵੈਂਟ ਜਿਹੜੀ ਟ੍ਰੇਡ ਮੈਗਜ਼ੀਨ ਆ ਉਹਦੇ ਵਿੱਚ ਤੁਹਾਡਾ ਜਿਹੜੀ ਤੁਹਾਡੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਹੋਣੀਆਂ ਚਾਹੀਦੀਆਂ, ਪਬਲਿਸ਼ਡ ਮਟੀਰੀਅਲ ਤੁਹਾਡੇ ਬਾਰੇ ਲਿਖਿਆ ਹੋਣਾ ਚਾਹੀਦਾ। ਜਿੱਦਾਂ ਫॉर ਐਗਜ਼ਾਮਪਲ ਇਲਾਨ ਮਸਕ ਹੈਗਾ, ਉਹਦੇ ਬਾਰੇ ਹਰੇਕ ਬੰਦਾ, ਹਰੇਕ ਜਿਹੜੀ ਨਿਊਜ਼ ਮੀਡੀਆ ਹੈਗਾ ਉਹਦੇ ਬਾਰੇ ਵਾਈਡਲੀ ਪਬਲਿਸ਼ ਜਿਹੜਾ ਬੰਦਾ, ਬਿਜ਼ਨਸ ਇਨਸਾਈਡਰ ਤੋਂ ਲੈ ਕੇ ਟੈਕ ਵਾਲੀ ਮੈਗਜ਼ੀਨਸ ਤੇ ਉਹਦੇ ਬਾਰੇ ਗੱਲਾਂ ਜਿਹੜੀਆਂ ਉਹ ਜੀ। ਹੁੰਦੀਆਂ। ਤੇ ਇਦਾਂ ਹੀ ਜਿਹੜੇ ਕੋਈ ਵੀ ਟਾਪ ਜਿਹੜੇ ਅਚੀਵਰਸ ਆ ਜਿਹਨਾਂ ਬਾਰੇ ਆਰਟੀਕਲਸ ਉਹਨਾਂ ਦੀ ਇੰਡਸਟਰੀ ਜਰਨਲ ਦੇ ਵਿੱਚ ਛਪਦੇ ਆ। ਤਾਂ ਫॉर ਐਗਜ਼ਾਮਪਲ ਜੇ ਕਿਸੇ ਸ਼ੈਫ ਨੇ ਆਣਾ, ਕੋਈ ਬਹੁਤ ਵੱਡਾ ਜਿਹੜਾ ਨਾਮਚੀਨ ਜੇ ਸ਼ੈਫ ਜਿਹੜੇ ਹੈਗੇ ਆ ਨਾ, ਠੀਕ ਹੈ। ਆਇਰਨ ਸ਼ੈਫ ਵਿਨਰ, ਜੇ ਉਹਦੀ ਆਪਾਂ ਗੱਲ ਕਰ ਲਈਏ, ਚਲੋ ਸ਼ੈਫ ਦੀ, ਸਾਲਟ ਵੇ ਆਇਰਨ ਵੀ ਸ਼ੈਫ ਕਿਸੇ ਨੇ ਜਿੱਤ ਲਿਆ। ਹਾਂਜੀ ਠੀਕ ਹੈ। ਹਾਂਜੀ ਬਿਲਕੁਲ। ਸੋ ਉਹਦੇ ਬਾਰੇ ਤੁਹਾਨੂੰ ਇੱਕ ਤਾਂ ਤੁਸੀਂ ਅਵਾਰਡ ਵੀ ਜਿੱਤੇ ਹੋਏ ਆ, ਮਿਸ਼ਲਿਨ ਰੇਟਡ ਤੁਸੀਂ ਹੈਗੇ ਆ, ਹਨਾ। ਸੋ ਮਿਸ਼ਲਿਨ ਜਿਹੜਾ ਹੈਗਾ ਕਿ ਬਹੁਤ ਜਿਹਨਾਂ ਨੂੰ ਪਤਾ ਹੈ ਨਾ, ਖਾਣ ਪੀਣ ਚੋਂ ਰੱਖਦੇ ਆ ਕਿ ਏਦਾਂ ਨਹੀਂ ਕਿ ਤੁਹਾਨੂੰ ਪੈਸੇ ਸੁੱਟੇ ਤੇ ਮਿਸ਼ਲਿਨ ਸਟਾਰ ਮਿਲ ਜਾਣਾ, ਬੜੀ ਉਹਦੇ ਲਈ ਜਦੋਜਹਿਦ ਹੈਗੀ ਆ। ਮੇਰੇ ਖਿਆਲ ਆਪਣੇ ਇੰਡੀਅਨ ਰੈਸਟੋਰੈਂਟ ਤਾਂ ਮੈਨੂੰ ਪਤਾ ਵੀ ਨਹੀਂ ਕਿ ਕੋਈ ਫੁੱਲੀ ਮਿਸ਼ਲਿਨ ਰੇਟਡ ਹੋਣਾ ਵੀ ਹੈ US 'ਚ, ਮੇ ਬੀ ਰੋਂਗ, ਪਰ ਜਿੰਨੇ ਵੀ ਟੌਪ ਤੋਂ ਟੌਪ ਆ, ਮੇਰੇ ਖਿਆਲ ਮੈਂ ਨਹੀਂ ਕਿਸੇ 'ਚ ਖਾਧਾ ਅਜੇ ਤੱਕ।
ਤੇ ਦੈਟ ਬੀਇੰਗ ਸੈਡ ਬਹੁਤ ਘੱਟ ਰੈਸਟੋਰੈਂਟ ਜਿਹੜੇ ਮਿਸ਼ਲਨ ਰੇਟਡ ਹੁੰਦੇ ਆ, ਹਨਾ। ਸੋ ਬਿਲਕੁਲ ਕੋਈ ਉਹ ਲਈ ਤੁਹਾਡੇ ਕੋਲ ਉਦਾਂ ਦੀ ਤੁਸੀਂ ਐਸੋਸੀਏਸ਼ਨ ਚ ਮੈਂਬਰਸ਼ਿਪ ਰੱਖਦੇ ਆ ਤਾਂ ਤੁਸੀਂ ਪਬਲਿਸ਼ਡ ਹੈਗੇ ਆ ਕਿ ਤੁਹਾਨੂੰ ਰੈਲੇਵੈਂਟ ਜਿਹੜੀਆਂ ਤੁਹਾਡੀਆਂ ਟ੍ਰੇਡ ਦੀਆਂ ਮੈਗਜ਼ੀਨ ਆ ਉਹਦੇ ਵਿੱਚ ਹੁਣ ਸਾਨੂੰ ਕੋਈ ਰੈਗੂਲਰ ਰੈਸਟੋਰੈਂਟ ਵਾਲੇ ਵੀ ਕਰਦੇ ਆ ਕਿ ਮੇਰਾ ਖਾਣਾ ਬਹੁਤ ਵਧੀਆ, ਮੇਰੀ ਬਿਰਿਆਨੀ ਬੜੀ ਵਧੀਆ, ਤੇ ਮੇਰੇ ਬਾਰੇ ਜਗਬਾਣੀ 'ਚ ਖਬਰ ਛਪੀ ਆ। ਸੋ ਉਹ ਨਹੀਂ ਮੈਟਰ ਕਰਦਾ, ਕਿਉਂਕਿ ਜਿਹੜੀ ਜਗਬਾਣੀ ਆ ਉਹ ਟ੍ਰੇਡ ਪਬਲੀਕੇਸ਼ਨ ਨਹੀਂ ਹੈਗੀ। ਸੋ ਟ੍ਰੇਡ ਵਾਲੀ ਜਿਹੜੀ ਫੂਡ ਮੈਗਜ਼ੀਨ ਆ ਉਹਦੇ ਵਿੱਚ ਜਿਹੜਾ ਟੈਟੂ ਆਰਟਿਸਟ ਆ ਉਹਦੀ ਇੰਕਡ ਮੈਗਜ਼ੀਨ 'ਚ ਜਿੱਦਾਂ ਉਹ ਜਿਹੜੀ ਵੀ ਤੁਹਾਡੀ ਫੀਲਡ ਦੀ ਜਿਹੜੀ ਟੌਪ ਪਬਲੀਕੇਸ਼ਨ ਆ ਉਹਦੇ ਵਿੱਚ ਤੁਹਾਡੇ ਜੇ ਨਾਮ ਹੈਗੇ ਆ ਤਾਂ ਤੁਸੀਂ ਉਹ ਵਾਲਾ ਕ੍ਰਾਈਟੇਰੀਆ ਜਿਹੜਾ ਕਿ ਤੁਹਾਡੇ ਪਬਲਿਸ਼ ਮਟੀਰੀਅਲ ਹੈਗਾ ਉਹਦੀ ਗੱਲ ਕਰ ਸਕਦੇ ਆ। ਜੇ ਕੋਈ ਬਿਜ਼ਨਸਮੈਨ ਹੈਗਾ ਉਹਦੇ ਬਾਰੇ ਜਿਹੜੀ ਫੋਰਬਸ ਮੈਗਜ਼ੀਨ ਨੇ ਗੱਲ ਕੀਤੀ ਆ, ਇੰਜੀਨੀਅਰ ਆ ਕੋਈ ਬੰਦਾ, ਕਿਸੇ ਨੇ ਸਟਾਰਟਅਪ ਬਣਾਈ ਆ, ਟੈਕ ਕਰੰਚ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਆ। ਸੋ ਇਦਾਂ ਦੇ ਜਿਹੜੀ ਇੰਡਸਟਰੀ ਜਿਹੜੀਆਂ ਮੰਨੀਆਂ ਹੋਈਆਂ ਜਿਹੜੀਆਂ ਪਬਲੀਕੇਸ਼ਨਸ ਹੈਗੀਆਂ ਉਹਦੇ ਵਿੱਚ ਜਦੋਂ ਤੁਹਾਡੇ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਤਾਂ ਉਹ ਵੀ ਇੱਕ ਕ੍ਰਾਈਟੇਰੀਆ ਜਿਹੜਾ ਬਣ ਜਾਂਦਾ, ਕਿਉਂਕਿ ਉਹ ਤੋਂ ਪਤਾ ਲੱਗਦਾ ਕਿ ਇਹ ਬੰਦੇ ਦਾ ਇੰਪੈਕਟ ਫੈਕਟਰ ਕਿੰਨਾ ਹੈਗਾ। ਸੋ ਤੁਹਾਡੀ ਵੀ ਜਾਣਕਾਰੀ ਲਈ ਦੱਸਦੀ ਜਾਈਏ, ਮਿਸ਼ਲਨ ਦੇ ਗਾਈਡ ਦੇ ਹਿਸਾਬ ਨਾਲ ਕੈਲੀਫੋਰਨੀਆ 'ਚ 12 ਰੈਸਟੋਰੈਂਟ ਨੇ ਜਿਹੜੇ ਦੇਸੀ ਨੇ। ਹਾਂਜੀ, ਸੋ ਇਹ ਮਿਸ਼ਲਨ ਵਾਲੀ, ਇਹ ਮੈਂ ਕਿਹਾ ਮਿਸ਼ਲਨ ਵਾਲੀ ਵੈਬਸਾਈਟ ਤੋਂ ਚੈੱਕ ਕਰਕੇ ਦੱਸਿਓ ਉਹਨਾਂ ਦੀ। ਹਾਂਜੀ, ਕਿੰਨੇ ਹੈਗੇ ਆ, ਕਿਉਂ ਮਿਸ਼ਲਨ ਗਾਈਡ ਵੈਬਸਾਈਟ ਤੋਂ ਹੀ ਦੇਖ ਕੇ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਹੈ। ਚਲੋ ਵਧੀਆ। ਹਾਂਜੀ, ਇੱਕ ਦਾ ਨਾਮ ਬੜਾ ਫਨੀ ਜਿਹਾ ਵੀ ਹੈ, ਕਹ ਲੋ ਬਦਮਾਸ਼ ਵੀ ਆ। ਸਾਡੇ ਕੋਲ ਫਿਰ ਲੁਕੋ, ਇਹ ਤਾਂ ਮੈਂ ਕਿਹਾ ਸਾਡੇ ਕੋਲ ਲੁਕੋ ਕੇ ਰੱਖੇ ਫਿਰ ਇਹਨਾਂ ਨੇ। ਸਹੀ ਗੱਲ ਆ, ਹਨਾ। ਚਲੋ ਕੋਈ ਨਹੀਂ, ਹੁਣ ਇਹਦੇ ਬਾਰੇ ਆਪਾਂ ਗੱਲ ਕੀਤੀ ਤੇ ਚਲੋ ਨਵੀਂ ਚੀਜ਼ ਦਾ ਆਪਾਂ ਨੂੰ ਵੀ ਜਿਹੜਾ ਪਤਾ ਲੱਗਾ, ਸਰਚ ਕਰਨ ਦਾ ਜਿਹੜਾ ਇਸ ਦੇ ਬਾਰੇ ਮੌਕਾ ਮਿਲਿਆ। ਇਹ ਜਿੱਦਾਂ ਤੁਸੀਂ ਕਿਹਾ ਵੀ ਇਹ ਜਿਹੜੀ ਪਬਲਿਸ਼ ਹੈ ਤੁਹਾਡੇ ਬਾਰੇ ਆ, ਤੁਹਾਡੇ ਵੱਲੋਂ ਨਹੀਂ ਹੋਣੀ ਚਾਹੀਦੀ, ਰਾਈਟ? ਇਹ ਵੀ ਇੱਕ ਟੂ ਡਿਫਰੈਂਟ ਜਿਹੜੀਆਂ ਥਿੰਗਸ ਆ ਜਾਂਦੀਆਂ, ਡਿਫਰੈਂਟ ਚੀਜ਼ ਹੈ। ਹਾਂਜੀ, ਕਿਉਂਕਿ ਹੁਣ ਦੇਖੋ ਆਡੀਅנס ਤਾਂ ਹੈਗੀ ਆ ਸਕੀਮ ਲਾਉਣ ਵਾਲੀ, ਹਨਾ। ਉਹਨੇ ਕਹਣਾ ਏਦਾਂ ਨਾ ਸ਼ੋਅ ਚ ਆ ਕੇ ਪਤਾ ਨਹੀਂ ਗੱਲ ਜੀ ਕਰਦੇ ਸੀ। 3 ਕ੍ਰਾਈਟੇਰੀਆ, ਇੱਕ ਤਾਂ ਮੈਂ ਜਗਬਾਣੀ 'ਚ ਖਬਰ ਛਪਾ ਹੀ ਲਈ ਆਪਣੇ ਬਾਰੇ, ਇੱਕ ਸਪੋਕਸਮੈਨ ਚਲੋ ਜੀ। ਉਹਨੇ ਕਿਹਾ ਬੰਦੇ ਦਾ ਫੂਡ ਟਰੱਕ ਬਹੁਤ ਵਧੀਆ, ਗੋਲ ਗੱਪੇ ਬਹੁਤ ਵਧੀਆ ਬਣਾਉਂਦਾ। ਸੋ ਉਹ ਚੀਜ਼ ਨਹੀਂ, ਟੌਪ ਜਿਹੜੇ ਸ਼ੈਫ ਜਿਹੜੇ ਹੈਗੇ ਹਨਾ, ਕਿਸੇ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਕਿਸੇ ਨੂੰ ਮੈਂ ਨਾਂ ਲੈ ਕੇ ਮਸ਼ਹੂਰ ਨਹੀਂ ਕਰਨਾ ਚਾਹੁੰਦਾ, ਪਰ ਉਰੇ ਵੀ ਬੇ ਏਰੀਏ 'ਚ ਵੀ ਕਾਫੀ ਜਿਹੜੇ ਟੌਪ ਇੰਡੀਅਨ ਸ਼ੈਫ ਆ ਕੇ ਉਹਨਾਂ ਨੇ ਰੈਸਟੋਰੈਂਟ ਖੋਲੇ ਆਪਣੇ। ਸੋ ਇਹ ਜਿਹੜੇ O1 ਵੀਜ਼ਾ, EB1 ਵੀਜ਼ੇ ਦੇ ਥੱਲੇ ਜਿਹੜੇ ਇਹ ਆਏ ਆ। ਠੀਕ ਹੈ। ਤੇ ਇਹ ਹੁਣ ਕਈ ਵਾਰੀ ਨਾ ਬੰਦਾ ਸੁਣਨ ਵਾਲੇ ਨੂੰ ਲੱਗੂਗਾ ਵੀ ਖੌਰੇ ਇਕੱਲੇ ਸ਼ੈਫ ਵਾਸਤੇ ਹੀ ਆ। ਨਹੀਂ, ਇਹ ਇਦਾਂ ਨਹੀਂ ਆ। ਟੌਪ ਦੇ ਵਕੀਲ ਵਾਸਤੇ ਵੀ ਹੋ ਸਕਦਾ ਹੈ। ਇਹ ਇਦਾਂ ਵੀ ਆ ਜਿੱਦਾਂ 40 ਅੰਡਰ 40 ਆ ਜਾਂਦੇ ਆ, ਜਿਹੜੀ ਇਦਾਂ ਦੀ ਪਬਲੀਕੇਸ਼ਨਸ ਹੁੰਦੀਆਂ ਆ, ਚਾਹੇ ਕੋਈ ਹੋਰ ਉਹਦੇ ਵਿੱਚ ਆ ਸਪੋਰਟਸ ਵਾਲਿਆਂ ਦੇ ਜਿਹੜੇ ਆ ਉਹਦੇ ਬਾਰੇ ਜਿਹੜਾ ਛਪਦਾ ਆ, ਉਹ ਸਾਰੀਆਂ ਚੀਜ਼ਾਂ ਫਿਰ ਉਹ ਆਲ ਥੀਸ ਥਿੰਗਸ ਆਰ ਰੈਲੇਵੈਂਟ। ਹਾਂਜੀ, ਸੋ ਉਹ ਪਰ ਆਪਣਾ ਨਹੀਂ, ਸਿੱਧੂ ਮੂਸੇਵਾਲੇ ਦਾ ਗਾਣਾ ਸੀਗਾ ਕਿ ਮੈਂ ਇਹੋ ਜਿਹੇ ਅਵਾਰਡਾਂ ਤੇ ਨਹੀਂ ਥੁੱਕਦਾ। ਤੇ ਅਵਾਰਡ ਵੀ ਅੱਜ ਕੱਲ ਜਿਹੜੇ ਵਕੀਲਾਂ ਨੇ ਤੁਸੀਂ ਦਫ਼ਤਰਾਂ 'ਚ ਜਾਓ, ਡਾਇਮੰਡ ਡਜ਼ਨ ਰੱਖੇ ਤੇ ਕੰਧਾਂ ਭਰੀਆਂ ਹੋਣੀਆਂ ਨਾ। ਹਾਂਜੀ, ਤੇ ਆਪ ਹੀ ਭੇਜ ਦਿੰਦੇ ਕਈ ਵਾਰੀ ਨਾ। ਠੀਕ ਹੈ। ਹੁਣ ਆਪਣਾ ਏਦਾਂ ਕਿ ਖਾਲੀ ਆਫਿਸ, ਕੋਈ ਤੁਹਾਨੂੰ ਪਲੇਕ ਨਹੀਂ ਦੇਖਣੀ ਆਪਣੀ ਕਿਹੜਾ ਅਵਾਰਡ ਹੈਗਾ। ਸੋ ਉਹ ਕੋਈ ਮੈਟਰ ਨਹੀਂ ਕਰਦਾ। ਟੌਪ 10, ਟੌਪ 40 ਏਦਾਂ ਉਦਾਂ ਨਾ, ਕਾਹਦੇ ਟੌਪ 40, ਕਾਹਦੇ ਟੌਪ 10। ਠੀਕ ਹੈ। ਤੇ ਉਹ ਜਿਹੜੇ ਅਵਾਰਡ ਜਿੱਦਾਂ ਦੱਸਿਆ ਕਿ ਸਰਟੀਫਾਈਡ ਇਮੀਗ੍ਰੇਸ਼ਨ ਸਪੈਸ਼ਲਿਸਟ ਹੋ ਗਿਆ, ਟੌਪ 5%, ਹਨਾ। ਠੀਕ ਹੈ। ਤੇ ਹਾਂਜੀ, ਇੱਕ ਜਿਹੜੀ ਬਹੁਤ ਮਤਲਬ ਤੁਹਾਨੂੰ ਉਹਨਾਂ ਨਾ ਸਬਮਿਟ ਜਿਹਦਾ ਮਰਜ਼ੀ ਕਰ ਦਿਓ ਤੁਸੀਂ, ਪਰ ਉਹਨਾਂ ਨੇ ਤੁਹਾਡਾ ਜਿਹੜਾ ਕ੍ਰਾਈਟੇਰੀਆ ਦੇਖਣਾ ਕਿ ਜਿਹੜੀ ਸੰਸਥਾ ਵਾ ਕਿੰਨੇ ਬੰਦੇ ਇਹਨੇ ਚੁਣੇ, ਇਹਨਾਂ ਦਾ ਕ੍ਰਾਈਟੇਰੀਆ ਕੀ ਸੀਗਾ, ਕਿੱਦਾਂ ਇਹਨਾਂ ਨੇ ਜਿਹੜੀ ਸਿਲੈਕਸ਼ਨ ਆਪਣੀ ਕੀਤੀ ਆ, ਉਹ ਸਾਰਾ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਪਬਲੀਕੇਸ਼ਨ ਕਿੰਨੀ ਵੱਡੀ ਆ, ਉਹਦੀਆਂ ਕਾਪੀਆਂ ਕਿੰਨੀਆਂ ਛਪਦੀਆਂ, ਕਿਹੜੇ ਸਾਲ ਦੀ ਉਹ ਛਪ ਰਹੀ ਹੈ, ਹਨਾ। ਤੇ ਉਹਦੇ ਹਿਸਾਬ ਨਾਲ ਜਿਹੜਾ ਇਹ ਸਾਰਾ ਤੈਅ ਹੁੰਦਾ ਕਿ ਉਹ ਡਿਸਾਈਡ ਕਰਦੇ ਆ ਕਿ ਇਹ ਵਾਕਈ ਸੰਸਥਾ ਜਿਹੜੀ ਅਵਾਰਡ ਦੇ ਰਹੀ ਆ ਉਹ ਸਹੀ ਦੇ ਰਹੀ ਹੈ ਕਿ ਨਹੀਂ ਦੇ ਰਹੀ। ਹਾਂ, ਇਹ ਵੀ ਗੱਲ ਆ। ਨਹੀਂ ਤਾਂ ਘਰੇ ਬਣਾਈ ਸੰਸਥਾ ਦੇ ਵਿੱਚੋਂ ਘਰੋਂ ਹੀ ਅਵਾਰਡ ਲੈ ਕੇ ਬੰਦਾ, ਨਹੀਂ ਤਾਂ ਫਿਰ ਕੰਮ ਸੌਖਾ ਹੀ ਜਿਹੜਾ ਉਹ ਹੋ ਸਕਦਾ ਹੈ। ਤੇ ਇਸ ਤੋਂ ਅਗਲਾ ਕ੍ਰਾਈਟੇਰੀਆ ਕੀ ਆ? ਜੇ ਆਪਾਂ 3 ਕ੍ਰਾਈਟੇਰੀਆ ਜਿਹੜੇ ਉਹ ਕੀਤੇ ਆ, ਤੇ ਅਗਲਾ ਚੌਥਾ ਕ੍ਰਾਈਟੇਰੀਆ ਕਿਹੜਾ ਹੋ ਸਕਦਾ ਹੈ? ਚੌਥਾ ਕ੍ਰਾਈਟੇਰੀਆ ਹੈਗਾ ਕਿ ਤੁਸੀਂ ਕਿਸੇ ਦਾ ਕੰਮ ਜਿਹੜਾ ਜੱਜ ਕੀਤਾ ਪੈਨਲ ਦੇ ਉੱਤੇ ਜਾਂ ਇੰਡੀਵਿਜੂਅਲ ਕਪੈਸਿਟੀ 'ਚ, ਜਿੱਦਾਂ ਹੁਣ ਅਮਰੀਕਨ ਆਈਡਲ ਚੱਲਦਾ ਹੈ ਨਾ, ਜਿਹੜੇ ਬੰਦੇ ਬੈਠੇ ਉਹ ਜੱਜ ਆ, ਉਹ ਕਿਸੇ ਨੂੰ ਇਵੈਲੂਏਟ ਕਰਦੇ ਆ ਤੇ ਉਹਨਾਂ ਨੂੰ ਇੰਨੀ ਸਕਿੱਲ ਉਹਨਾਂ ਦੀ ਹੈਗੀ ਆ। ਜਾਂ ਤੁਸੀਂ IEEE ਦੇ ਵਿੱਚ ਤੁਸੀਂ ਜਿਹੜੇ ਕਹਿ ਲਓ ਕਿ ਪੇਪਰ ਰਿਵਿਊਅਰ ਆ, PhD ਜਿੱਦਾਂ ਤੁਹਾਡੇ ਕੋਲ ਹੁੰਦੀ ਹੈ ਕਈ ਵਾਰੀ, ਤੁਸੀਂ ਜਿਹੜੇ ਦੂਸਰੇ ਲੋਕੀ ਥੀਸਿਸ ਜਿਹੜੇ ਲਿਖਦੇ ਆ ਉਹਨਾਂ ਦਾ ਤੁਸੀਂ ਕੰਮ ਜਿਹੜਾ ਆਪਣਾ ਰਿਵਿਊ ਕਰਦੇ ਆ, ਤਾਂ ਤੁਸੀਂ ਕਿਸੇ ਦਾ ਕੰਮ ਜਦੋਂ ਜੱਜ ਕਰਦੇ ਆ ਕਿ ਮਤਲਬ ਤੁਸੀਂ ਉਸ ਲੈਵਲ ਤੇ ਆ ਕਿ ਤੁਹਾਨੂੰ ਸਿਲੈਕਸ਼ਨ ਕਮੇਟੀ ਦੇ ਵਿੱਚ ਜਾਂ ਤੁਹਾਨੂੰ ਉਹਨਾਂ ਨੇ ਜਿਹੜੀ ਅਵਾਰਡ ਸੈਰੇਮਨੀਜ਼ ਵਗੈਰਾ ਹੈਗੀਆਂ
ਜਿਹੜੀ ਵੀ ਤੁਹਾਡੀ ਫੀਲਡ ਆ ਤੁਸੀਂ ਉਹਦੇ ਵਿੱਚ ਡਿਸਾਈਡ ਕਰਦੇ ਆ ਕਿ ਕੌਣ ਜਿਹੜਾ ਬੰਦਾ ਬੈਸਟ ਆ, ਹਨਾ। ਤੇ ਉਹਦੇ ਤੁਸੀਂ ਜੇ ਜੱਜ ਹੈਗੇ ਆ ਤਾਂ ਉਹਦੇ ਲਈ ਤੁਹਾਨੂੰ ਇਹ ਫਿਰ ਕ੍ਰਾਈਟੇਰੀਆ ਹੈਗਾ। ਇਹਨੂੰ ਵੀ ਕਾਫੀ ਲੋਕੀ ਜਿਹੜੇ ਕਲੇਮ ਕਰਦੇ ਆ। ਜ਼ਿਆਦਾਤਰ ਸਾਡੇ ਜਿਹੜੇ ਸੈਨੋਜ਼ੇ ਦੇ ਵਿੱਚ ਓਬਵੀਅਸਲੀ ਸਿਲੀਕਨ ਵੈਲੀ ਕਰਕੇ ਟੈਕ ਕਲਾਇੰਟ ਜਿਹੜੇ ਹੈਗੇ ਆ ਉਹ ਐਜ਼ ਅ ਰਿਵਿਊਅਰ ਕੰਮ ਕਰਦੇ ਆ ਤੇ ਉਹ ਇਸ ਕ੍ਰਾਈਟੇਰੀਆ ਦੇ ਅੰਦਰ ਕੁਆਲੀਫਾਈ ਜਿਹੜੇ ਕਰ ਸਕਦੇ ਆ। ਉਹ ਆ ਸੋ ਜਾਂਦਾ। ਆਬਵੀਅਸਲੀ ਜੇ ਤੁਸੀਂ ਇਹ ਵਾਲੇ ਰਾਹ ਜਾਣਾ ਤੁਹਾਨੂੰ ਕੰਮ ਵੀ ਜਿਹੜਾ ਕਰਨਾ ਪੈਣਾ ਵਾ। ਕਈ ਵਾਰੀ ਆਉਂਦੇ ਆ ਬੰਦੇ ਐਲੀਜੀਬਲ ਨਹੀਂ ਹੁੰਦੇ, ਉਹਨੂੰ ਕਹਿੰਦੇ ਕਿ ਬਾਈ ਆਹ ਕ੍ਰਾਈਟੇਰੀਆ, ਉਹ ਫਿਰ 2-3 ਸਾਲ ਲਾ ਕੇ ਆਉਂਦਾ ਚੰਗੀ ਤਰ੍ਹਾਂ, ਜੱਜ ਜੁੱਜ ਬਣ ਕੇ ਫਿਰ ਆਉਂਦਾ ਹੋਇਆ ਨਾ ਬੰਦਾ। ਠੀਕ ਹੈ, ਠੀਕ ਹੈ। ਸੋ ਇਸ ਤੋਂ ਅੱਗੇ ਫਿਰ ਆਪਾਂ ਵੱਧਦੇ ਜਾਈਏ, ਅਗਲਾ ਕ੍ਰਾਈਟੇਰੀਆ ਕਿਹੜਾ ਆ ਜਾਂਦਾ ਹੈ? ਤਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਤੁਹਾਡਾ ਜਿਹੜਾ ਓਰੀਜਨਲ ਕੰਮ, ਮਤਲਬ ਕਿ ਜਿਹੜਾ ਤੁਸੀਂ ਡਿਵੈਲਪ ਕੀਤਾ, ਸਾਇੰਟੀਫਿਕ ਸਕਾਲਰਲੀ ਹੋਵੇ, ਭਾਵੇਂ ਆਰਟਿਸਟਿਕ ਹੋਵੇ, ਭਾਵੇਂ ਐਥਲੈਟਿਕ ਹੋਵੇ, ਭਾਵੇਂ ਬਿਜ਼ਨਸ ਰਿਲੇਟਡ ਹੋਵੇ, ਉਹ ਇਦਾਂ ਦੀਆਂ ਤੁਹਾਡੀਆਂ ਕੰਟਰੀਬਿਊਸ਼ਨਸ ਹੈਗੀਆਂ ਕਿ ਉਹ ਮੇਜਰ ਕੰਟਰੀਬਿਊਸ਼ਨਸ ਹੈਗੀਆਂ। ਇਦਾਂ ਦਾ ਉਹਨਾਂ ਦਾ ਸਿਗਨੀਫੀਕੈਂਸ ਸੀਗਾ ਫੀਲਡ ਦੇ ਵਿੱਚ ਕਿ ਉਹਨੂੰ ਓਰੀਜਨਲ ਸਾਇੰਟੀਫਿਕਲੀ ਜਾਂ ਸਕਾਲਰਲੀ ਕੰਟਰੀਬਿਊਸ਼ਨ ਜਿਹੜਾ ਉਹ ਮੰਨਿਆ ਜਾਂਦਾ। ਸੋ ਤੁਹਾਨੂੰ ਉਦਾਹਰਨ ਦੇ ਦਿੱਤਾ, ਕਈ ਲੋਕੀ ਜਿਹੜੇ ਨਵੇਂ ਟੂਲ ਬਣਾਉਂਦੇ ਆ, ਸਟਾਰਟਅਪਸ ਬਣਾਉਂਦੇ ਆ, ਇੰਜੀਨੀਅਰ ਵਾਸਤੇ ਇਹ ਆਰਗਿਊ ਕਰਨਾ ਬੜਾ ਸੌਖਾ ਹੁੰਦਾ ਕਿ ਨਵੀਂ ਚੀਜ਼ ਕੱਢਤੀ, ਕੀ ਨਵਾਂ ਉਹਦੇ ਵਿੱਚ ਸੀਗਾ, ਕਿ ਪਹਿਲਾਂ ਟੈਕਨੋਲੋਜੀ ਕੀ ਚੱਲਦੀ ਸੀਗੀ, ਹੁਣ ਉਹਨਾਂ ਨੇ ਕੀ ਜਿਹੜੀ ਟੈਕਨੋਲੋਜੀ ਕੱਢਤੀ ਹੈ। ਕਾਫੀ ਇਹ ਫੀਲਡਸ ਨਵੀਆਂ ਨਵੀਆਂ ਆਉਂਦੀਆਂ ਰਹਿੰਦੀਆਂ। ਤੁਸੀਂ ਦੇਖਿਆ ਹੀ ਆ ਕਿ ਹੁਣ ਜਿੱਦਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਮਸ਼ੀਨ ਲਰਨਿੰਗ ਦਾ ਬੜਾ ਜ਼ੋਰ ਚੱਲਦਾ, ਕਿਸੇ ਵੇਲੇ ਬਿਗ ਡੇਟਾ ਦਾ ਬੜਾ ਜ਼ੋਰ ਸੀਗਾ, ਰਾਈਟ, ਤੇ ਕਿਸੇ ਵੇਲੇ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਬੜਾ ਜਿਹੜਾ ਜ਼ੋਰ ਸੀਗਾ। ਤੇ ਜਦੋਂ ਤੁਸੀਂ ਆਪਣੀ ਕੋਈ ਵੀ ਫੀਲਡ ਦੇ ਵਿੱਚ ਓਰੀਜਨਲ ਕੰਟਰੀਬਿਊਸ਼ਨ ਕਰਦੇ ਆ, ਤੁਸੀਂ ਇਹਨੂੰ ਡੈਮੋਨਸਟ੍ਰੇਟ ਕਰ ਸਕਦੇ ਆ, ਜਾਂ ਤੁਸੀਂ ਕੋਈ ਸਕਾਲਰਲੀ, ਤੁਸੀਂ ਥਿਓਰੈਟੀਕਲ ਫਿਜ਼ਿਸਿਸਟ ਆ, ਤੁਸੀਂ ਕੋਈ ਨਵਾਂ ਜਿਹੜਾ ਚੀਜ਼ ਇਨਵੈਂਟ ਕਰਤੀ, ਤੁਹਾਡੇ ਪੈਟੈਂਟ ਜਿਹੜੇ ਆ ਗਏ, ਉਹ ਤੇ ਪ੍ਰੂਵ ਹੋ ਗਿਆ ਕਿ ਤੁਸੀਂ ਇਦਾਂ ਦਾ ਕੰਮ ਕੀਤਾ ਤੇ ਓਰੀਜਨਲ ਜਿਹੜਾ ਆਪਣਾ ਫੀਲਡ ਨੂੰ ਤੁਸੀਂ ਉੱਤੇ ਲੈ ਕੇ ਗਏ। ਠੀਕ ਹੈ। ਤੇ ਸੇਮ ਥਿੰਗ ਜੇ ਇੱਕ ਵਾਰੀ ਆਪਾਂ ਇੱਕ ਆਰਟਿਸਟ ਕੀਤਾ ਸੀਗਾ ਤੇ ਉਹਦਾ ਏਸ਼ੀਅਨ ਸੀਗਾ ਉਹ, ਤੇ ਉਹਦੀ ਇਹ ਸੀ ਕਿ ਇਹਨਾਂ ਦਾ ਜਿਹੜੀ ਕੰਟਰੀ ਦੇ ਵਿੱਚ ਸੀਗਾ ਉਹ ਹਿਪ ਹੌਪ ਇਹਨੇ ਵੈਸਟ ਵਾਲਾ ਜਿਹੜਾ ਸੀਗਾ ਕਲਚਰ ਉਹਨੇ ਆਪਣੇ ਈਸਟ ਦੇ ਨਾਲ ਜਿਹੜਾ ਮਿਕਸ ਕੀਤਾ ਸੀਗਾ। ਇਹ ਨਹੀਂ ਕਿ ਟਿਊਨਾ ਟਿਆਨਾ ਕਿਸੇ ਦੀਆਂ ਐਵੇਂ ਕਾਪੀ ਕੁਪੀ ਕਰਕੇ ਬਣ ਗਿਆ, ਪਰ ਉਹਨੇ ਵਾਕਈ ਉਹ ਜਿਹੜਾ ਸੀਗਾ ਕੰਪੋਜੀਸ਼ਨ ਲੈਵਲ ਤੇ ਕਿ ਕਿੱਦਾਂ ਉਹਦੀ, ਤੁਹਾਨੂੰ ਡਿਟੇਲ 'ਚ ਜਿਹੜਾ ਜਾਣਾ ਪੈਂਦਾ, ਐਕਸਪਲੇਨ ਕਰਨਾ ਪੈਂਦਾ ਕਿ ਕੀ ਯੂਨੀਕ ਸੀਗਾ ਨਾ। ਤੇ ਉਹਨਾਂ ਨੇ ਫਿਰ ਉਹਦਾ ਜਿਹੜਾ ਕੇਸ ਸੀਗਾ ਕਿ ਕਿੱਦਾਂ ਇਹਨੇ ਬਲੈਂਡ ਕੀਤਾ, ਨਵਾਂ ਇਹਨੇ ਜਿਹੜਾ ਤਿਆਰ ਕੀਤਾ ਜਿਹੜਾ ਮਿਊਜ਼ਿਕ ਦਾ ਜਾਨਰ ਸੀਗਾ। ਤੇ ਇਦਾਂ ਦੀਆਂ ਤੁਹਾਨੂੰ ਜਦੋਂ ਆਪਣੀ ਜਿਹੜੀ ਵੀ ਤੁਹਾਡੀ ਫੀਲਡ ਆ ਉਹਦੇ ਵਿੱਚ ਤੁਸੀਂ ਜਦੋਂ ਆਊਟਸਟੈਂਡਿੰਗ ਹੁੰਨੇ ਆ, ਕੋਈ ਅਲੱਗ ਜੀ ਜਿਹੜੀ ਚੀਜ਼ ਉਹ ਕਰਦੇ ਆ, ਉਹਦੇ ਬਾਰੇ ਬਹੁਤ ਚਰਚਾ 'ਚ ਤੁਸੀਂ ਆਉਂਦੇ ਆ, ਤੇ ਜਿਹੜੇ ਇੰਡਸਟਰੀ ਦੇ ਹੋਰ ਲੋਕੀ ਆ ਉਹ ਵੀ ਉਹਦੀ ਹਾਮੀ ਭਰਦੇ ਆ ਕਿ ਵਾਕਈ ਇਹ ਨੈਕਸਟ ਲੈਵਲ ਜਿਹੜਾ ਕੰਮ ਸੀਗਾ, ਤੇ ਉਹਦੇ ਥੱਲੇ ਵੀ ਤੁਸੀਂ ਜਿਹੜਾ ਕੁਆਲੀਫਾਈ ਕਰ ਸਕਦੇ। ਓਕੇ, ਠੀਕ ਹੈ ਜੀ। ਸੋ ਹੁਣ ਤੱਕ ਆਪਾਂ ਜਿਹੜੇ ਆ 4-5 ਜਿਹੜੇ ਕ੍ਰਾਈਟੇਰੀਆ ਆ ਉਹ ਦੇਖ ਲਏ ਆ। ਜਿੱਦਾਂ ਪੇਟੈਂਟ ਪੂਟੈਂਟ ਹੁੰਦੇ ਆ ਉਹ ਵੀ ਫਿਰ ਇਹਦੇ ਅੰਡਰ ਆਉਂਦੇ ਆ? ਹਾਂਜੀ ਬਿਲਕੁਲ, ਕਿਉਂਕਿ ਪੈਟੈਂਟ ਉਹਨਾਂ ਨੇ ਪਹਿਲਾਂ ਹੀ ਵੈਟ ਕਰਕੇ ਦੇਣਾ ਕਿ ਬੰਦੇ ਦਾ ਕੰਮ ਓਰੀਜਨਲ ਹੈਗਾ ਕਿ ਨਹੀਂ ਹੈਗਾ। ਠੀਕ ਹੈ, ਠੀਕ ਹੈ। ਤੇ ਇਸ ਤੋਂ ਅਗਲਾ ਕ੍ਰਾਈਟੇਰੀਆ ਕਿਹੜਾ ਆ ਜਾਂਦਾ ਹੈ ਅਟਾਰਨੀ ਟੇਕ ਕਹਿਣਾ ਜੀ? ਸੋ ਅਗਲਾ ਕ੍ਰਾਈਟੇਰੀਆ ਵੀ ਜੀ ਕਾਫੀ ਕਾਮਨਲੀ ਜਿਹੜਾ ਯੂਜ਼ਡ ਆ ਕਿ ਤੁਹਾਡੇ ਸਕਾਲਰਲੀ ਆਰਟੀਕਲ ਜਿਹੜੇ ਛਪੇ ਹੋਣੇ ਚਾਹੀਦੇ ਆ ਪ੍ਰੋਫੈਸ਼ਨਲ ਤੇ ਟ੍ਰੇਡ ਪਬਲੀਕੇਸ਼ਨ ਦੇ ਵਿੱਚ। ਸੋ ਸਕਾਲਰਲੀ ਆਰਟੀਕਲ ਜਿਹੜੇ ਹੁੰਦੇ ਆ, ਜ਼ਿਆਦਾਤਰ ਜਿਹੜੇ ਲੋਕੀ PhD ਕਰਦੇ ਆ ਨਾ, ਉਹਨਾਂ ਦੇ ਆਲਰੇਡੀ ਜਿਹੜਾ PhD ਕਰਦੇ ਕਰਦੇ ਜਿੱਦਾਂ 5 ਸਾਲਾਂ ਦਾ ਉਹਨਾਂ ਦਾ ਪ੍ਰੋਜੈਕਟ ਹੁੰਦਾ, ਆਲਰੇਡੀ ਜਿਹੜੇ ਆਪਣੇ ਆਰਟੀਕਲ ਵਗੈਰਾ ਛਾਪ ਦਿੰਦੇ ਆ, ਤੇ ਉਹਨਾਂ ਦਾ ਸਕਾਲਰਲੀ ਜਿਹੜਾ ਕੰਮ ਆ ਉਹ ਆਲਰੇਡੀ ਜਿਹੜਾ ਰੈਲੇਵੈਂਟ ਪਬਲੀਕੇਸ਼ਨ ਟ੍ਰੇਡ ਜਰਨਲ 'ਚ ਚੱਲ ਜਾਂਦਾ ਵਾ। ਉਹਦੇ ਵਿੱਚ ਹੁਣ ਉਹ ਪਰ ਅੱਗੇ ਕੀ ਦੇਖਣ ਲੱਗ ਪਏ ਆ ਕਿ ਇਮੀਗ੍ਰੇਸ਼ਨ ਦੀ ਇਹਨਾਂ ਦੇ ਵਿੱਚ ਵੀ ਬੜੀ ਫਾਈਟ ਹੁੰਦੀ ਹੈ ਕਿ ਲੋਕਾਂ ਨੇ ਹੁਣ ਆਰਟੀਕਲ ਲਿਆਤੇ, ਪਰ ਉਹ ਕਹਿੰਦੇ ਕਿ ਤੁਹਾਡੇ ਜਿਹੜੇ ਆਰਟੀਕਲ ਆ ਉਹਦਾ ਇੰਪੈਕਟ ਫੈਕਟਰ ਕੀ ਹੈਗਾ, ਕਿ ਉਹਨੂੰ ਕਿੰਨੇ ਲੋਕਾਂ ਨੇ ਸਾਈਟ ਕੀਤਾ। ਸਾਈਟ ਕਰਨ ਦਾ ਮਤਲਬ ਇਹ ਹੁੰਦਾ ਕਿ ਮੰਨ ਲਓ ਕਿ ਕਿਸੇ ਪ੍ਰੋਫੈਸਰ ਨੇ ਕੋਈ ਆਰਟੀਕਲ ਲਿਖਿਆ ਤੇ ਜਿਹੜਾ ਬਾਅਦ ਚ ਅਗਲੇ ਵਾਲਾ ਪ੍ਰੋਫੈਸਰ ਲਿਖ ਰਿਹਾ ਉਹਨੂੰ ਕੋਟ ਕਰ ਰਿਹਾ, ਕਿ ਉਹਨੂੰ ਮੈਂਸ਼ਨ ਕਰ ਰਿਹਾ ਹੋ ਕਿ ਇਹਨੇ ਇਦਾਂ ਕਿਹਾ ਸੀ ਆਪਣੇ ਕੰਮ 'ਚ, ਉਹਨੇ ਉਦਾਂ ਕਿਹਾ ਸੀ, ਹਨਾ। ਜਿੱਦਾਂ ਹੁਣ ਕੋਈ ਬੰਦਾ ਐਲਬਰਟ ਆਈਨਸਟਾਈਨ ਨੂੰ ਮੈਂਸ਼ਨ ਕਰਦਾ, ਕੋਈ ਈਲਨ ਮਸਕ ਦੇ ਪ੍ਰੋਜੈਕਟ ਨੂੰ ਮੈਂਸ਼ਨ ਕਰਦਾ, ਤੇ ਤੁਹਾਡੀ ਜਿਹੜੀ ਉਹਨੂੰ ਕਹਿੰਦੇ ਆ ਸਾਈਟੇਸ਼ਨ, ਤੇ ਉਹ ਹੌਲੀ ਹੌਲੀ ਸਾਈਟੇਸ਼ਨਸ ਤੁਹਾਡੀਆਂ ਵਧਦੀਆਂ ਰਹਿੰਦੀਆਂ। ਗੂਗਲ ਸਕਾਲਰ ਦੇ ਉੱਤੇ ਪੇਜ ਹੁੰਦਾ, ਤੁਹਾਨੂੰ ਉੱਤੇ ਪਤਾ ਲੱਗ ਜਾਂਦਾ ਕਿ ਬੰਦੇ ਦੀਆਂ ਸਾਈਟੇਸ਼ਨ ਕਾਊਂਟ ਜਿਹੜਾ ਕੀ ਹੈਗਾ। ਤੇ ਸਾਈਟੇਸ਼ਨ ਕਾਊਂਟ ਦੇ ਵਿੱਚ ਜਿਹੜਾ ਮੇਨ ਇੰਪੋਰਟੈਂਟ ਚੀਜ਼ ਜਿਹੜੀ ਰੱਖਦੇ ਆ, ਤੇ ਉਹ ਹੌਲੀ ਹੌਲੀ ਵੱਧਦਾ ਕਿ ਇੰਪੈਕਟ ਫੈਕਟਰ ਕਿੰਨਾ ਇਹਦਾ। ਇਹ ਸਾਰੀਆਂ ਜਿਹੜੀਆਂ ਆਨਲਾਈਨ ਟੂਲਸ ਵਗੈਰਾ ਹੁੰਦੇ ਆ ਦੱਸਦੇ ਆ ਸਾਨੂੰ ਬੰਦੇ ਦੀ ਪਬਲੀਕੇਸ਼ਨ ਜਿਹੜੀਆਂ ਉਹ ਗਿਣੀਆਂ ਜਾਊਗੀਆਂ ਕਿ ਨਹੀਂ ਗਿਣੀਆਂ ਜਾਊਗੀਆਂ। ਤੇ ਇਹਦਾ ਸੇਮ ਚੀਜ਼ ਉਹੀ ਜਾਂਦੀ ਹੈ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਮੇਰੇ ਆਪਣੇ ਛੋਟੇ ਅਖਬਾਰ 'ਚ ਜਿਹੜੇ ਲੇਖ ਛਪਦੇ ਆ, ਕਿਉਂਕਿ ਉਹ ਰੈਲੀਵੈਂਟ ਟ੍ਰੇਡ ਪਬਲੀਕੇਸ਼ਨ ਨਹੀਂ ਹੈਗੀ। ਹੁਣ ਇਹ ਜ਼ਰੂਰ ਆ
ਕਿ ਜੇ ਤੁਸੀਂ ਬਿਜ਼ਨਸਮੈਨ ਆ, ਤੁਹਾਡਾ ਬਿਜ਼ਨਸ ਇਨਸਾਈਡਰ ਦੇ ਵਿੱਚ ਤੁਹਾਡੇ ਜਿਹੜੇ ਰੈਗੂਲਰ ਛਪਦੇ ਆ, ਜਾਂ CNN ਮਨੀ ਦੇ ਪੇਜ ਦੇ ਉੱਤੇ ਤੁਹਾਡਾ ਉਹ ਲੱਗਾ ਹੈ ਨਾ, ਜਾਂ ਫੋਰਬ ਮੈਗਜ਼ੀਨ ਦੇ ਉੱਤੇ ਲੱਗਾ, ਰੈਲੀਵੈਂਟ ਜੇ ਤੁਸੀਂ ਟ੍ਰੇਡ ਜਰਨਲ ਦੇ ਵਿੱਚ ਤੁਹਾਡੀ ਵਾਹ ਹੈਗੀ ਆ, ਤੁਸੀਂ ਉਹਦੇ ਵਿੱਚ ਆਰਟੀਕਲ ਵਗੈਰਾ ਤੁਹਾਡੇ ਛਪਦੇ ਰਹਿੰਦੇ ਆ, ਤੇ ਫਿਰ ਤੁਸੀਂ ਇਹ ਵਾਲੇ ਕ੍ਰਾਈਟੇਰੀਆ ਵੀ ਜਿਹੜਾ ਮੀਟ ਕਰ ਸਕਦੇ ਆ। ਜ਼ਿਆਦਾਤਰ ਜਿਹੜੇ ਆਪਣੇ PhD ਵਾਲੇ ਲੋਕ ਹੈਗੇ ਆ, ਉਹ ਓਰੀਜਨਲ ਕੰਟਰੀਬਿਊਸ਼ਨ ਉਹਨਾਂ ਦਾ ਮੀਟ ਹੋ ਜਾਂਦਾ ਈਜ਼ੀਲੀ, ਕਿਉਂਕਿ ਉਹ ਨਵੀਂ ਚੀਜ਼ ਕੱਢਦੇ ਆ, ਤਾਂ ਹੀ ਉਹਨਾਂ ਨੂੰ PhD ਜਿਹੜੀ ਮਿਲਦੀ ਆ। ਉਹਨਾਂ ਨੇ ਆਰਟੀਕਲ ਵਗੈਰਾ ਵੀ ਜਿਹੜੇ ਲਿਖੇ ਹੁੰਦੇ ਆ, ਤੇ ਕਈ ਵਾਰੀ ਇਦਾਂ ਦਾ ਉਹ ਕੰਮ ਕਰ ਦਿੰਦੇ ਆ ਕਿ ਜ਼ਿਆਦਾ ਚਰਚਾ ਚ ਆ ਜਾਂਦੇ ਆ, ਤੇ ਉਹਨਾਂ ਬਾਰੇ ਵੀ ਲੋਕੀ ਲਿਖਣ ਲੱਗ ਪੈਂਦੇ ਆ। ਸੋ ਇਹ ਸਾਰੇ ਕ੍ਰਾਈਟੇਰੀਆ PhD ਵਾਲੇ ਜ਼ਿਆਦਾ ਜਿਹੜੇ ਹਿੱਟ ਕਰ ਦਿੰਦੇ ਆ ਈਜ਼ੀਲੀ। ਠੀਕ ਹੈ, ਠੀਕ ਹੈ। ਸੋ ਬਿਲਕੁਲ। ਤੇ ਇਹ ਇਸ ਤੋਂ ਅੱਗੇ ਫਿਰ ਕਿੱਦਾਂ ਜਿਹੜਾ ਚੀਜ਼ ਜਿਹੜੀ ਬਣਦੀ ਆ ਨੈਕਸਟ ਜਿਹੜਾ ਦੇਖਣਾ ਹੋਵੇ ਤਾਂ? ਇਸ ਤੋਂ ਅੱਗੇ ਜੀ ਉਹਨਾਂ ਦਾ ਕ੍ਰਾਈਟੇਰੀਆ ਕਿ ਤੁਹਾਡਾ ਆਰਟਿਸਟਿਕ ਐਗਜ਼ੀਬਿਸ਼ਨ, ਜੇ ਤੁਹਾਡੀਆਂ ਗੈਲਰੀਆਂ ਦੇ ਵਿੱਚ ਹਨਾ, ਵਾਸ਼ਿੰਗਟਨ DC, ਨਿਊਯਾਰਕ, ਜਿਹੜੇ ਟ੍ਰੇਡ ਸ਼ੋ ਵਗੈਰਾ ਜਿਹੜੇ ਹੁੰਦੇ ਆ, ਉਹਦੇ ਵਿੱਚ ਕੰਮ ਤੁਹਾਡਾ ਜਿਹੜਾ ਸ਼ੋਕੇਸ ਹੋਇਆ ਹੋਇਆ, ਇਹਦੇ ਵਿੱਚ ਜ਼ਿਆਦਾਤਰ ਪੇਂਟਰ ਜਾਂ ਜਿਹੜੇ ਆਰਟਿਸਟ ਹੈਗੇ ਆਪਣਾ ਵਰਕ ਜਿਹਨਾਂ ਦਾ ਡਿਸਪਲੇ ਹੁੰਦਾ, ਉਹ ਕੁਆਲੀਫਾਈ ਹੁੰਦੇ ਆ। ਮਿਊਜ਼ੀਸ਼ੀਅਨ ਜਿੱਦਾਂ ਮੰਨ ਲਓ ਕਿਸੇ ਨੇ ਜੂਲੀਆਰਡ ਸਕੂਲ ਆਫ ਮਿਊਜ਼ਿਕ ਦੇ ਵਿੱਚ ਪਰਫਾਰਮ ਕਰਤਾ, UK ਦੇ ਵਿੱਚ, ਹੋਰ ਜਿਹੜੇ ਡਿਪੈਂਡਿੰਗ ਅਪਨ ਤੁਹਾਡੀ ਫੀਲਡ, ਉਹਦੇ ਵਿੱਚ ਕਿਹੜੀਆਂ ਐਗਜ਼ੀਬਿਸ਼ਨਸ ਜਿਹੜੀਆਂ ਟੌਪ ਦੀਆਂ ਹੈਗੀਆਂ, ਜਦੋਂ ਤੁਸੀਂ ਉੱਥੇ ਪਰਫਾਰਮ ਕਰਦੇ ਆ, ਤਾਂ ਉਹ ਜਿਹੜਾ ਤੁਹਾਡਾ ਕੰਮ ਜਦੋਂ ਡਿਸਪਲੇ ਹੁੰਦਾ ਇਦਾਂ ਦੀਆਂ ਟੌਪ ਲੈਵਲ ਦੇ ਜਿਹੜੇ ਐਰੀਨਾਸ ਦੇ ਵਿੱਚ, ਤੇ ਉਹਨੂੰ ਤੁਸੀਂ ਫਿਰ ਆ ਜਿਹੜਾ ਕਿ ਇਹ ਵਾਲਾ ਕ੍ਰਾਈਟੇਰੀਆ ਮੀਟ ਕਰ ਸਕਦੇ ਆ ਕਿ ਤੁਸੀਂ ਰੈਕੋਰਡ ਜਿਹੜੇ ਤੋੜਤੇ ਹਨਾ, ਕਿ ਵੱਡੇ ਸਾਰੇ ਸਟੇਡੀਅਮ 'ਚ ਪਰਫਾਰਮ ਕਰਤਾ, ਵਰਲਡ ਰੈਕੋਰਡ ਟੁੱਟ ਗਿਆ, ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ। ਠੀਕ ਹੈ, ਓਕੇ। ਸੋ ਮਤਲਬ ਇਹ ਵੀ ਜਿਹੜੀਆਂ ਆਰਟਿਸਟ ਐਗਜ਼ੀਬਿਸ਼ਨ ਸ਼ੋਕੇਸਿਸ ਵੀ ਜਿਹੜੇ ਉਹ ਫਿਰ ਵਰਲਡ ਰਿਨਾਊਂਡ ਹੋਣ ਤਾਂ ਹੀ ਗੱਲ ਬਣਦੀ ਆ। ਹਾਂਜੀ, ਹੁਣ ਫਾਰਮਰ ਮਾਰਕੀਟ ਦੇ ਵਿੱਚ ਸਮੋਸੇ ਵੇਚੇ ਤਾਂ ਉਹਦਾ ਤਾਂ ਉਹਨਾਂ ਨੇ ਨਹੀਂ ਗੱਲ ਨਹੀਂ ਬਣਨੀ। ਸੋ ਬੇਸਿਕਲੀ ਐਕਸਟਰਾ ਆਰਡੀਨਰੀ ਬੰਦਾ, ਐਕਸਟਰਾ ਆਰਡੀਨਰੀ ਆ, ਫਿਰ ਉਹ ਚੀਜ਼ ਸ਼ੋਅ ਵੀ ਕਰਨ ਦੇ ਲਈ ਉਹ ਸਾਰੀਆਂ ਚੀਜ਼ਾਂ ਚਾਹੀਦੀਆਂ। ਹਾਂਜੀ, ਮਤਲਬ ਪ੍ਰਾਈਵੇਟ ਐਗਜ਼ੀਬਿਸ਼ਨ 'ਚ ਨਹੀਂ ਤੁਹਾਡਾ ਕੰਮ ਚੱਲ ਸਕਦਾ। ਇਹ ਜਿਹੜੀਆਂ ਹਾਈ ਐਂਡ ਐਗਜ਼ੀਬਿਸ਼ਨ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਹੋਣਾ ਚਾਹੀਦਾ। ਨਹੀਂ ਤਾਂ ਇਦਾਂ ਦਾ ਹੁਣ ਕੋਈ ਪੇਂਟਰ ਆ ਉਹ ਆਪਣਾ ਆਪ ਹੀ ਡਿਸਪਲੇ ਕਰ ਲੂਗਾ ਹਨਾ, ਪਾਲੋ ਆਲਟੋ ਡਾਊਨਟਾਊਨ ਲਾ ਲਓ, ਜਾਂ ਕਿਸੇ ਨੂੰ ਵੈਸੇ ਹੀ ਕਮਿਊਨਿਟੀ ਸੈਂਟਰ ਨੂੰ ਕਨਵਿੰਸ ਕਰਕੇ ਤੁਸੀਂ ਆਪਣਾ ਸ਼ੋਅ ਲਗਾ ਲਓ, ਉਹ ਨਹੀਂ ਕਾਊਂਟ ਹੁੰਦਾ। ਠੀਕ ਹੈ, ਓਕੇ ਠੀਕ। ਤੁਸੀਂ ਉਹਨੂੰ ਆਰਗਿਊ ਜ਼ਰੂਰ ਕਰ ਸਕਦੇ ਆ ਕਿ ਮੈਨੂੰ ਹੁਣ ਇਹੀ ਬੰਦਾ ਉਹ ਕਹਿੰਦਾ ਕਿ ਮੈਨੂੰ 50 ਕਮਿਊਨਿਟੀ ਸੈਂਟਰ ਨੇ ਅਕ੍ਰੋਸ ਕੈਨੇਡਾ US ਬੁਲਾਇਆ, ਮੇਰਾ ਆਹ ਯੂਨੀਕ ਕੰਮ ਆ, ਓਰੀਜਨਲ ਕੰਟਰੀਬਿਊਸ਼ਨ ਆ ਹਨਾ। ਇਹਦੇ ਵਿੱਚ ਕਈ ਆਪਾਂ ਦੇਖਦੇ ਆ ਕਿ ਮੰਨ ਲਓ ਕੋਈ ਹੁਣ ਐਗਜ਼ਾਮਪਲ ਲਈਏ, ਰਾਈਟ, ਪੰਜਾਬੀ ਰੇਡੀਓ 'ਚ ਕੋਈ ਐਗਜ਼ੀਬਿਸ਼ਨ ਕਿਸੇ ਨੇ ਲਗਾਈ, ਤੇ ਜਿਹੜੀ ਸਾਰੀ ਪੇਂਟਿੰਗ ਸੀਗੀ ਉਹ ਗੁਰੂ ਮਹਾਰਾਜ ਤੇ ਫੋਕਸ ਸੀਗੀ, ਕਿ ਉਹ ਕੋਈ ਨਹੀਂ ਉਦਾਂ ਦਾ ਕਰਦਾ, ਕਿ ਯੂਨੀਕ ਉਹਦਾ ਬੰਦੇ ਦਾ ਸਟਾਈਲ ਸੀਗਾ। ਉਹ ਹੁਣ ਇੱਕ ਸਟਾਰਟਿੰਗ ਪੁਆਇੰਟ ਆ ਗਿਆ ਕਿ ਵਰਕ ਜਿਹੜਾ ਸੀਗਾ ਐਗਜ਼ੀਬਿਸ਼ਨ 'ਚ ਡਿਸਪਲੇ ਹੁੰਦਾ ਸੀਗਾ। ਹੁਣ ਇਮੀਗ੍ਰੇਸ਼ਨ ਨੂੰ ਮੰਨਣਾ ਕਿ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ ਆ, ਤੇ ਕੰਮ ਉਹਦਾ ਓਰੀਜਨਲ ਹੈਗਾ ਕਿ ਨਹੀਂ ਹੈਗਾ ਇਹ ਇਮੀਗ੍ਰੇਸ਼ਨ ਦੀ ਮਰਜ਼ੀ ਆ। ਬਰਡਨ ਸਾਡੇ ਤੇ ਆ ਕਿ ਪ੍ਰੂਵ ਕਰਾਉਣਾ ਕਿ ਕਿਉਂ ਇਹ ਓਰੀਜਨਲ ਆ, ਕੀ ਖਾਸ ਗੱਲ ਆ, ਪੇਂਟਿੰਗ ਕਿਹੜੇ ਤਰੀਕੇ ਨਾਲ ਬਣਾਈ ਗਈ ਸੀਗੀ, ਤੇ ਕਿੰਨੇ ਲੋਕੀ ਸ਼ੋਅ ਹੋਣ ਲਈ ਆਏ, ਇਹਦਾ ਕੰਮ ਜਿਹੜਾ ਸੀਗਾ ਅੱਗੇ ਕਿਹੜੀ ਮੀਡੀਆ ਆਊਟਲੈਟਸ ਨੇ ਕਵਰ ਕੀਤਾ, ਕੀ ਰੈਲੀਵੈਂਟ ਜਿਹੜੇ ਟ੍ਰੇਡ ਜਰਨਲ ਹੈਗੇ ਆ, ਪੇਂਟਿੰਗ ਮੈਗਜ਼ੀਨਸ ਹੈਗੀਆਂ, ਉਹਦੇ ਵਿੱਚ ਕਵਰ ਹੋਇਆ ਕਿ ਨਹੀਂ ਹੋਇਆ। ਸੋ ਸਕੇਲ ਆਫ 0 to 10 ਹਰੇਕ ਕੇਸ ਦੀ ਸਟਰੈਂਥ ਵੀਕਨੈਸ ਜਿਹੜੀ ਹੁੰਦੀ ਆ, ਜਿੱਦਾਂ ਬਾਹਲੀਆਂ ਵੱਡੀਆਂ ਮੰਨੀਆਂ ਪਰਮੰਨੀਆਂ ਮੈਗਜ਼ੀਨ 'ਚ ਹੋ ਜਾਵੇ ਫਿਰ ਤਾਂ ਸਿੱਧੇ ਸਟ੍ਰੇਟ ਫਾਰਵਰਡ ਕੇਸ ਹੋ ਜਾਂਦਾ। ਜੇ ਵਿੱਚ ਵਿਚਾਲੇ ਜੇ ਹੋਣ ਪਬਲੀਕੇਸ਼ਨ ਟ੍ਰੇਡ ਨਾ ਹੋਣ ਤਾਂ ਫਿਰ ਇਮੀਗ੍ਰੇਸ਼ਨ ਆਰਗੂਮੈਂਟ ਹੁੰਦੀ ਹੈ, ਕੇਸ ਪਾਸ ਵੀ ਹੋ ਸਕਦਾ, ਫੇਲ ਵੀ ਹੋ ਸਕਦਾ। ਠੀਕ ਹੈ। ਸੋ ਇਹ ਹੁਣ 7 ਹੋ ਗਈਆਂ, ਤੇ 8ਵਾਂ ਕ੍ਰਾਈਟੇਰੀਆ ਕਿਹੜਾ ਆ ਜਾਂਦਾ ਅਟਾਰਨੀ ਟਿਰਕਿਆਣਾ ਜੀ? ਹੁਣ ਹੈ ਕਿ ਤੁਸੀਂ ਇੱਕ ਲੀਡਿੰਗ ਜਾਂ ਕ੍ਰਿਟੀਕਲ ਰੋਲ ਕਿਸੇ ਸੰਸਥਾ ਦੇ ਵਿੱਚ ਪਲੇ ਕੀਤਾ, ਕਿ ਬੜੇ ਹਾਈ ਲੈਵਲ ਤੇ, ਡਾਇਰੈਕਟਰ ਲੈਵਲ ਤੇ, CEO ਲੈਵਲ ਤੇ, ਐਗਜ਼ੈਕਟਿਵ ਲੈਵਲ ਤੇ ਤੁਸੀਂ ਕੰਪਨੀਆਂ ਦੇ ਵਿੱਚ ਇੱਕ ਅਹੁਦੇ ਤੇ ਰਹੇ ਆ। ਤੇ ਜਿੰਨੀਆਂ ਵੱਡੀ ਤੋਂ ਵੱਡੀ ਆਰਗੇਨਾਈਜੇਸ਼ਨ ਹੋਵੇ, ਗੂਗਲ, ਫੇਸਬੁੱਕ, ਐਪਲ, ਉਨਾ ਹੀ ਤੁਹਾਡਾ ਜਿਹੜਾ ਕ੍ਰਾਈਟੇਰੀਆ ਇਹ ਜਿਹੜਾ ਸਟਰੋਂਗ ਹੋ ਜਾਂਦਾ ਕਿ ਹਾਈ ਲੈਵਲ ਤੇ ਇਹਨੇ ਕੰਮ ਕੀਤਾ। ਉਹੀ ਕੰਪਨੀ ਦੀਆਂ ਤੁਹਾਨੂੰ ਲੈਟਰਸ ਵਗੈਰਾ ਜਿਹੜੀਆਂ ਦੇਣੀਆਂ ਪੈਂਦੀਆਂ। ਉਹਦੇ ਵਿੱਚ ਮੰਨ ਲਓ ਕਿ ਫੋਰ ਐਗਜ਼ਾਮਪਲ ਕਿਸੇ ਦਾ 10 ਮਿਲੀਅਨ ਦਾ ਕਿਸੇ ਨੇ ਜੇ ਗੈਸ ਸਟੇਸ਼ਨ ਪਾਇਆ, ਉਹ ਕੋਈ ਡਿਸਟਿੰਗੁਇਸ਼ ਆਰਗੇਨਾਈਜੇਸ਼ਨ ਨਹੀਂ ਹੈਗੀ। ਸੋ ਆਰਗੇਨਾਈਜੇਸ਼ਨ ਮਤਲਬ ਕਿ ਹੁਣ ਪੂਰੀ ਜਿਹੜੀ ਸੰਸਥਾ ਇਟਸੈਲਫ ਜਿਹੜੀ ਹੈਗੀ ਆ, ਉਹਦੇ ਵਿੱਚ ਤੁਸੀਂ ਬੜੇ ਹਾਈ ਲੈਵਲ ਤੇ, ਹਾਈ ਪੋਜੀਸ਼ਨ ਤੇ ਜੇ ਕੰਮ ਕਰਦੇ ਆ, ਤੇ ਉਹ ਜਿਹੜਾ ਤੁਹਾਡਾ ਤੁਸੀਂ ਕ੍ਰਾਈਟੇਰੀਆ ਮੀਟ ਕਰ ਸਕਦੇ ਆ ਕਿ ਲੀਡ ਜਾਂ ਕ੍ਰਿਟੀਕਲ ਰੋਲ ਇਹਨੇ ਕੀਤਾ। ਤੇ ਕਈ ਵਾਰੀ ਏਦਾਂ ਹੁੰਦਾ ਕਿ ਤੁਹਾਨੂੰ ਜੇ ਲੀਡ ਕ੍ਰਿਟੀਕਲ ਰੋਲ ਪ੍ਰੋਜੈਕਟ ਦੇ ਵਿੱਚ, ਕਈ ਵਾਰੀ ਤੁਸੀਂ ਕੋਈ ਏਦਾਂ ਦੀ ਫਾਈਨੈਂਸ਼ੀਅਲ ਡੀਲ ਤੇ ਕੰਮ ਕੀਤਾ ਜਿਹਦੀ ਬੜੀ ਚਰਚਾ ਹੋਈ ਆ, ਭਾਵੇਂ ਤੁਸੀਂ ਲਾਇਰ ਆ, ਬੈਂਕਰ ਆ, ਕੁਛ ਵੀ ਆ, ਤੇ ਤੁਸੀਂ ਇੱਕ ਲੀਡ ਰੋਲ ਕੀਤਾ, ਉਹ ਕਵਰ ਹੋ ਜਾਣਾ। ਉਹਦੀ ਜੇ ਖਬਰਾਂ ਲੱਗੀਆਂ
ਲਾਅ ਮੈਗਜ਼ੀਨਸ ਦੇ ਵਿੱਚ, ਨਿਊਜ਼ਪੇਪਰਾਂ ਦੇ ਵਿੱਚ, ਤੇ ਉਹ ਤੁਹਾਡਾ ਪਬਲਿਸ਼ ਮਟੀਰੀਅਲ ਅਬਾਊਟ ਯੂ ਵੀ ਜਿਹੜਾ ਉਹ ਉਹਨਾਂ ਕਵਰ ਹੋ ਸਕਦਾ। ਤੇ ਸੇਮ ਥਿੰਗ ਰਾਈਟ, ਤੁਸੀਂ ਲੀਡਿੰਗ ਜਿਹੜਾ ਰੋਲ ਕੀਤਾ ਆਪਣੀ ਇੰਡਸਟਰੀ ਦੇ ਵਿੱਚ, ਲੀਡ ਤੁਸੀਂ ਜਿਹੜੇ ਸਿੰਗਰ ਸੀਗੇ, ਰੀਨਾ ਤੁਸੀਂ ਫਿਲ ਕਰਤਾ, ਤੇ ਤੁਹਾਡੀ ਜਿਹੜੀ ਆਹ ਵਾਲਾ ਕ੍ਰਾਈਟੇਰੀਆ ਤੁਸੀਂ ਉਹਦੇ ਬੇਸ ਤੇ ਮੀਟ ਕਰ ਸਕਦੇ ਹੋ। ਠੀਕ ਹੈ, ਓਕੇ। ਸੋ ਲੀਡ ਰੋਲ ਦੇ ਵਿੱਚ ਜਿਹੜਾ ਉਹ ਰਹਿਣਾ ਚਾਹੀਦਾ ਆ। ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਅਗਲਾ ਕਿਹੜਾ ਕ੍ਰਾਈਟੇਰੀਆ ਆ ਜਾਂਦਾ, ਕੀ ਐਵੀਡੈਂਸ ਜਿਹੜਾ ਹੁੰਦਾ ਹੈ ਉਹ ਵਾਲਾ? ਤੁਹਾਡੀ ਜਿਹੜੀ ਇੱਕ ਬਹੁਤ ਹਾਈ ਸੈਲਰੀ ਤੁਸੀਂ ਕਮਾਂਡ ਕੀਤੀ ਆ, ਇਹ ਸਾਡੇ ਇਹਦੇ ਵਿੱਚ ਵੀ ਇੰਜੀਨੀਅਰਸ ਵਗੈਰਾ ਕਾਫੀ ਈਜ਼ੀਲੀ ਮੀਟ ਕਰ ਜਾਂਦੇ ਆ। ਮੰਨ ਲਓ ਜੇ ਸੈਲਰੀ ਲੈਵਲ ਰੱਖੇ ਹੁੰਦੇ ਇਹਨਾਂ ਨੇ, ਡਿਪਾਰਟਮੈਂਟ ਆਫ ਲੇਬਰ ਨੇ ਵੇਜ ਬਣਾਈਆਂ ਕਿ ਉਹ ਏਰੀਆ ਦੀਆਂ ਲੈਵਲ 1 ਵੇਜ ਮੰਨ ਲਓ ਜੇ 80,000 ਆ, ਲੈਵਲ 2 ਮੰਨ ਲਓ 1,10,000 ਆ, ਲੈਵਲ 3 1.5 ਲੱਖ ਆ, ਲੈਵਲ 4 2 ਲੱਖ ਆ, ਉਦਾਹਰਨ ਦੇ ਰਿਹਾ। ਤੇ ਤੁਹਾਡੀ ਸੈਲਰੀ ਉਹ ਜੇ ਲੈਵਲ 4 ਨੂੰ ਬੀਟ ਕਰ ਦਿੰਦੀ ਹੈ ਹਨਾ, ਕਿ ਤੁਹਾਡੀ ਸੈਲਰੀ 4-5 ਲੱਖ ਡਾਲਰ ਤੁਹਾਡੀ ਜਿਹੜੀ ਸੈਲਰੀ ਹੈਗੀ ਹੈ, ਤਾਂ ਕਾਫੀ ਲੋਕਾਂ ਦੀ ਇਹ ਸੈਲਰੀ ਐਕਚੁਅਲੀ ਇੱਥੇ ਹੁੰਦੀ ਹੈ। ਤੇ ਮੈਂ ਕਈ ਵਾਰੀ ਆਪ ਵੀ ਹੈਰਾਨ ਹੁੰਦਾ। ਇੱਕ ਵਾਰੀ ਸਾਡੇ ਨਾ ਕਲਾਇੰਟ ਨੇ ਹਾਇਰ ਕੀਤਾ ਸੀਗਾ ਕੋਈ ਫੈਮਿਲੀ ਬੇਸ ਪਟੀਸ਼ਨ ਲਈ, ਤੇ ਉਹ ਕਲਾਇੰਟ ਦੀ ਜਿਹੜੀ ਸੈਲਰੀ ਸੀਗੀ, ਮੈਨੂੰ ਲੱਗਿਆ ਸਟਾਫ ਨੇ ਗਲਤੀ ਕਰਤੀ, ਭੁਲੇਖਾ ਕਰਤਾ, ਮੈਂ ਕਿਹਾ ਇਹ 0 ਐਕਸਟਰਾ ਪਾਤਾ। ਉਹ ਮੈਂ ਜਦੋਂ ਦੇਖਿਆ ਸੈਲਰੀ ਵਾਕਈ ਉਹ ਸੀਗੀ, MIT ਸਟੂਡੈਂਟ ਤੇ $2 ਮਿਲੀਅਨ ਸੈਲਰੀ ਸੀਗੀ। ਮੈਂ ਕਿਹਾ ਯਾਰ ਐਡੀ ਸੈਲਰੀ, ਵਾਓ। ਫਿਰ ਏਦਾਂ ਕਿ ਮੈਂ ਕਿਹਾ ਹੁਣ ਏਦਾਂ ਕਹਿੰਦਾ ਐਵੇਂ ਪੜੀ ਜਾਣਾ, ਵਰਕੇ ਕਾਲੇ ਕਰੀ ਜਾਣੇ ਏਦਾਂ ਵਾ। ਕਿਤੇ ਫਰਕ ਪਰ ਪੈ ਮੈਂ ਕਿਹਾ ਜਾਂਦਾ। ਜਿਹੜਾ ਇੱਕ ਹੈਗਾ ਕਿ, ਪਰ ਫਿਰ ਇਹ ਹੈ ਕਿ ਉਹ MIT ਆ ਹਨਾ, ਸੋ ਏਦਾਂ ਟੌਪ ਆਫ ਦਾ ਟੌਪ ਜਿਹੜੀ ਹੈਗੀ ਕਿ ਸਟਾਰਟਿੰਗ ਸੈਲਰੀ, ਮੈਂ ਕਿਹਾ ਯਾਰ $2 ਮਿਲੀਅਨ ਸਟਾਰਟਿੰਗ ਸੈਲਰੀ ਹੈ ਜੇ, ਤੇ ਬਾਅਦ ਚ ਅੱਗੇ ਕੰਪਨੀਆਂ ਚ ਸਟਾਕ, ਉਹ ਤਾਂ ਬੰਦਾ ਕਿਤੋਂ ਦਾ ਕਿੱਥੇ ਚੱਲ ਜਾਂਦਾ ਹੈ ਨਾ। ਸੋ ਹਾਈ ਸੈਲਰੀ ਵਾਲੇ ਤੇ ਜ਼ਿਆਦਾਤਰ ਜਿਹਦੀ ਜਿੱਦਾਂ $2-2.5 ਲੱਖ ਤੋਂ ਉੱਤੇ ਜਿਹਦੀ ਸੈਲਰੀ ਹੈਗੀ ਆ, ਉਹ ਬੰਦਾ ਹਾਈ ਸੈਲਰੀ ਦੇ ਵਿੱਚ ਆਵਲਾ ਕ੍ਰਾਈਟੇਰੀਆ ਵੀ ਮੀਟ ਕਰ ਸਕਦਾ। ਕਾਫੀ ਸਾਡੇ ਕੋਲ ਹੁਣ ਡਾਇਰੈਕਟਰ ਲੈਵਲ ਪੋਜੀਸ਼ਨ ਦੇ ਇੰਜੀਨੀਅਰਿੰਗ ਦੇ ਵਿੱਚ ਲੋਕੀ ਆਉਂਦੇ ਆ, ਜਿਹਦੀ ਹਾਈ ਸੈਲਰੀ ਆ। ਹੁਣ ਤੁਸੀਂ ਦੇਖੋ ਉਹਦਾ ਲੀਡ ਰੋਲ ਵੀ ਆ, ਰਾਈਟ? ਲੀਡ ਰੋਲ ਹੋਊਗਾ ਤਾਂ ਹੀ ਹਾਈ ਸੈਲਰੀ ਆਊਗੀ। ਸੋ ਇਹ 2 ਕ੍ਰਾਈਟੇਰੀਆ ਉਹਨੇ ਇੱਥੇ ਮੀਟ ਕਰ ਲਏ। ਉਹ ਕਈ ਵਾਰੀ ਫਸ ਜਾਂਦਾ ਕਿ ਯਾਰ ਮੈਂ ਤੀਜਾ ਕਿਹੜਾ ਕਰਾਂ, ਜਾਂ ਤਾਂ ਹੁਣ ਉਹਨੂੰ ਓਰੀਜਨਲ ਕੰਟਰੀਬਿਊਸ਼ਨ ਕਰਨੀ ਪੈਣੀ ਆ, ਜਾਂ ਉਹਨੂੰ ਪਬਲਿਸ਼ ਆਰਟੀਕਲ ਕਰਨੇ ਪੈਣੇ ਆ। ਸਾਰਿਆਂ 'ਚ ਜਿਹੜੀ ਤੁਸੀਂ ਦੇਖੋ ਕਿ ਆਪਣੀ ਆਪਣੀ ਮਿਹਨਤ ਜਿਹੜੀ ਲੱਗਦੀ ਹੈ, ਬੁਰੀ ਲੱਗਦੀ। ਸਹੀ ਗੱਲ ਹੈ। ਬੁਰੀ ਲੱਗਦੀ। ਸੋ ਐਡਾ ਸੌਖਾ ਨਹੀਂ, ਕਿਉਂਕਿ ਹੁਣ ਜਿਹੜਾ ਬੰਦਾ ਅਗਾਂਹ ਵਧੂ ਆ, ਟੀਮਾਂ ਲੀਡ ਕਰ ਰਿਹਾ, ਉਹ ਕੋਲ ਪਬਲਿਕੇਸ਼ਨ ਕਰਨ ਦਾ ਟਾਈਮ ਨਹੀਂ ਹੋਣਾ। ਹਾਂ, ਸੋ ਉਹਨੂੰ ਜਾ ਕੇ ਫਿਰ ਜੱਜ ਬਣਨਾ ਪੈਂਦਾ। ਕਈ ਚੀਜ਼ਾਂ ਜਿਹੜੀਆਂ ਉਹਨੂੰ, ਕਈ ਪਾਪੜ ਬੰਦਿਆਂ ਨੂੰ ਵੇਲਣੇ ਪੈਂਦੇ ਆ ਜਿਹੜਾ ਇਹ ਕ੍ਰਾਈਟੇਰੀਆ ਮੀਟ ਕਰਨ ਲਈ। ਨਹੀਂ ਜੀ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜੇ ਇੰਨਾ ਹੀ ਸੌਖਾ ਹੁੰਦਾ ਤਾਂ ਕਾਫੀ ਜਾਣੇ ਕਰ ਲੈਣੇ ਸੀਗੇ, ਤੇ ਇਹਦੇ ਵਿੱਚ ਲਾਈਨਾਂ ਲੱਗੀਆਂ ਹੋਣੀਆਂ ਸੀਗੀਆਂ। ਬਟ ਵੀ ਨੋ ਵੀ ਇਹਦੇ ਵਿੱਚ ਵੀ ਕਾਫੀ ਜਿਹੜਾ ਉਹ ਵਕਤ ਲੱਗ ਜਾਂਦਾ ਆ, ਲੰਘ ਜਾਂਦਾ ਆ। ਤੇ ਸੈਲਰੀ ਤੋਂ ਬਾਅਦ ਦੇ ਵਿੱਚ 9 ਹੋ ਗਈਆਂ, ਤੇ ਹੁਣ 10ਵੀਂ ਕ੍ਰਾਈਟੇਰੀਆ ਕਿਹੜਾ ਆ ਜਾਂਦਾ ਅਟਰਨੀ ਟੇਕ ਕਹਿਣਾ ਜੀ? ਤੁਸੀਂ ਕਮਰਸ਼ਲੀ ਵੀ ਸਕਸੈਸਫੁਲ ਹੈਗੇ ਆ ਪਰਫਾਰਮਿੰਗ ਆਰਟਸ ਦੇ ਵਿੱਚ। ਅੱਛਾ, ਠੀਕ। ਮੰਨ ਲਓ ਕਿ ਹੁਣ ਜਿੱਦਾਂ ਸਿੰਗਰ ਹੁਣੀ ਕਹਿੰਦੇ ਕਿ ਆਪਾਂ ਰੈਕਡ ਤੋੜਤੇ ਹਨਾ, ਗਾਣਿਆਂ 'ਚ ਨਹੀਂ। ਗਾਣਿਆਂ 'ਚ ਤਾਂ ਸਾਰੇ ਹੀ ਕਹਿੰਦੇ ਆ ਕਿ ਮੈਂ ਰੈਕਡ ਤੋੜੇ ਆ, ਪਰ ਅਸਲੀ 'ਚ ਕਿੰਨੇ ਤੋੜੇ ਆ? ਕਿ ਸੇਲਸ ਤੁਹਾਡੀਆਂ ਜਿਹੜੀਆਂ ਉਹ ਵੱਜਦੀਆਂ, ਅਰੀਨੇ ਤੁਸੀਂ ਫਿਲ ਕਰਤੇ, ਤੁਸੀਂ ਕਮਰਸ਼ਲੀ ਜਿਹੜੇ ਬਹੁਤ ਸਕਸੈਸਫੁਲ ਜਿਹੜੇ ਹੋ ਗਏ, ਰੈਵਨਿਊ ਤੁਹਾਡਾ ਬੜਾ ਜ਼ਿਆਦਾ ਵਾ। ਸੇਮ ਥਿੰਗ ਤੁਸੀਂ ਪੈਟੈਂਟ ਕਰਕੇ ਕੋਈ ਚੀਜ਼ ਬਣਾਈ ਆ, ਪਰ ਇਦਾਂ ਤਾਂ ਹੋ ਸਕਦਾ ਕਿ ਤੁਹਾਡਾ ਇੱਕ ਵੀ ਜਿਹੜੀ ਵੀ ਚੀਜ਼ ਤੁਸੀਂ ਇਨਵੈਂਟ ਕੀਤੀ ਵਿਕੇ ਨਾ ਹਨਾ। ਤੇ ਜੋ ਵੀ ਤੁਹਾਡੀ ਜੇ ਕਮਰਸ਼ਲੀ ਤੁਸੀਂ ਬਹੁਤ ਜ਼ਿਆਦਾ ਸਕਸੈਸਫੁਲ ਹੋ ਜਾਓ, ਉਹਨੂੰ ਤੁਸੀਂ ਡੈਮੋਨਸਟ੍ਰੇਟ ਕਰ ਦੋ ਕਿ ਨੇਰੀਆਂ ਲਿਆਤੀਆਂ, ਤਾਂ ਉਹ ਵੀ ਜਿਹੜਾ ਤੁਹਾਡਾ 10ਵਾਂ ਕ੍ਰਾਈਟੇਰੀਆ ਤੁਸੀਂ ਮੀਟ ਕਰ ਸਕਦੇ ਆ। ਠੀਕ ਹੈ। ਸੋ ਹੁਣ 10 ਦੇ ਵਿੱਚੋਂ 3 ਕਰਨੇ ਹੁੰਦੇ ਆ। ਆਪਾਂ ਜਿੱਦਾਂ ਪਹਿਲਾਂ ਵੀ ਜਿਹੜੀ ਇਹ ਗੱਲ ਜਿੱਦਾਂ ਕੀਤੀ ਆ, ਸੋ ਨਾਟ ਦੈਟ ਈਜ਼ੀ। ਤੁਸੀਂ ਜਿੰਨੇ ਕੁ ਕੇਸ ਵਗੈਰਾ ਜਿੱਦਾਂ ਦੇਖੇ ਆ, ਜਿੱਦਾਂ ਤੁਸੀਂ ਕਿਹਾ ਵੀ 2 ਤਾਂ ਕਰਨੇ ਥੋੜ੍ਹੇ ਜਿਹੇ ਆਸਾਨ ਹੋ ਜਾਂਦੇ, ਪਰ ਤੀਸਰੇ ਨੂੰ ਜਿਹੜਾ ਉਹ ਕਰਨਾ ਉਹ ਥੋੜ੍ਹਾ ਮੁਸ਼ਕਿਲ ਜਿਹੜਾ ਇਸ ਚੀਜ਼ ਦੇ ਵਿੱਚ ਹੋ ਜਾਂਦਾ ਆ। ਜੇ ਕੋਈ ਵਾਕਿਆ ਲੱਗਦਾ ਵੀ ਕਿਸੇ ਦੇ ਵਿੱਚ ਇਹ ਐਬਿਲਿਟੀ ਹੈ, ਐਕਸਟਰਾਆਰਡੀਨਰੀ ਆ, EB1 ਇਹਦੇ ਅੰਡਰ ਆ ਸਕਦਾ ਆ, ਉਹਦੀ ਪ੍ਰੈਪਰੇਸ਼ਨ ਕਿੱਦਾਂ ਦੀ ਜਿਹੜੀ ਉਹ ਹੋਣੀ ਆ? ਉਹਨੇ ਕੀ ਜਿਹੜਾ ਉਹ ਤਿਆਰ ਰੱਖਣਾ ਆ ਜਦੋਂ ਤੁਹਾਨੂੰ ਜੇ ਕੋਈ ਹਾਇਰ ਕਰ ਰਿਹਾ, ਕੋਈ ਵਕੀਲ ਦੇ ਨਾਲ ਗੱਲ ਕਰਨੀ ਚਾਹੁੰਦਾ ਆ, ਸੋ ਉਹਦੀ ਪ੍ਰੈਪਰੇਸ਼ਨ ਕਿੱਦਾਂ ਹੋਣੀ? ਇਹਦਾ ਤੁਹਾਨੂੰ ਐਗਜ਼ਾਮਪਲ ਹੀ ਦੇ ਸਕਦਾ। ਬੜੇ ਡਿਪੈਂਡਿੰਗ ਅਪਨ ਕਿ ਕਿੱਦਾਂ ਦਾ ਕਲਾਇੰਟ ਸਾਹਮਣੇ ਹੈਗਾ, ਕਿੱਦਾਂ ਦਾ ਨੇਚਰ ਆਫ ਉਹਦਾ ਵਰਕ ਹੈਗਾ, ਉਹ ਤੇ ਡਿਪੈਂਡ ਕਰਦਾ। 5-6 ਉਹਦਾ ਵਧੀਆ ਦੇ ਸਕਦਾ ਜਿਹੜੀਆਂ ਟੌਪ ਆਫ ਮਾਈ ਮਾਈਂਡ ਸਟਿਕ ਕੀਤੀਆਂ। ਸਭ ਤੋਂ ਜ਼ਿਆਦਾ ਜਿਹੜਾ EB1 ਮੈਂ ਫਾਈਲ ਕੀਤੇ ਸੀ ਜਦੋਂ ਮੈਂ ਨਿਊਯਾਰਕ ਦੇ ਵਿੱਚ ਸੀਗਾ, ਤੇ ਉਦੋਂ ਜਿਹੜੀ ਕੰਪਨੀ ਸੀ, ਉਹਦੇ ਜਿਹੜੇ ਕਲਾਇੰਟ ਸੀਗੇ ਉਹ ਸੀਗੇ ਜ਼ਿਆਦਾ ਇਟਾਲੀਅਨ ਤੇ ਫਰੈਂਚ, ਤੇ ਉਹਨਾਂ ਦਾ ਜ਼ਿਆਦਾ ਜਿਹੜਾ ਕੰਮ ਕਰ ਹੁੰਦਾ ਸੀਗਾ ਆਰਟਿਸਟ,
ਆਰਟਿਸਟ ਸੀਗੇ, ਐਂਟਰਟੇਨਰ ਸੀਗੇ, ਜੁਐਲਰੀ ਬਿਜ਼ਨਸ ਦੇ ਵਿੱਚ, ਡਿਜ਼ਾਈਨ ਬਿਜ਼ਨਸ ਦੇ ਵਿੱਚ ਬੜੇ ਸੀਗੇ। ਤੇ ਇੱਕ ਦਾ ਜਿੱਦਾਂ ਆਪਣੇ ਹੁਣ ਡਿਜ਼ਾਈਨਰ ਬੈਗ ਵਗੈਰਾ ਬਣਦੇ ਆ ਗੁੱਚੀ ਦੇ, ਪ੍ਰਾਡਾ ਦੇ, ਇਦਾਂ ਇੱਕ ਦਾ ਮੈਨੂੰ ਯਾਦ ਆ ਕੀ ਕੀਤਾ ਸੀਗਾ ਕਿ ਉਹਦੇ ਬੈਗ ਦੇ ਨਾ ਜਿਹੜੇ ਹੈਂਡਲ ਹੁੰਦੇ ਆ ਫੜਨ ਵਾਲੇ, ਜਿਹੜੇ ਵੱਡਾ ਬੈਗ ਉਹਦਾ ਐਡੇ ਲੈਵਲ ਤੱਕ ਜਿਹੜੀਆਂ ਡੀਟੇਲ ਹੁੰਦੀਆਂ ਕਿ ਹੁਣ ਜਿਹੜਾ ਉਦੋਂ ਮੈਂ ਬ੍ਰਾਂਡਿੰਗ ਚ ਸੀਗਾ ਨਹੀਂ ਬਿਲਕੁਲ ਵੀ। ਠੀਕ ਹੈ। ਤੇ ਜੌਬ ਲੱਗ ਗਈ। ਮੈਂ ਕਿਹਾ ਯਾਰ ਇਹ ਤਾਂ ਫੀਲਡ ਹੀ ਬੜੀ ਹੋ ਗਈ, ਟੈਕ ਵਾਲਿਆਂ ਦਾ ਛੱਡ ਕੇ ਹੁਣ ਕਿੱਥੇ ਆ ਗਏ। ਤੇ ਉਹਨੇ ਨਾ ਕਾਫੀ ਉੱਥੇ ਵੰਨ ਸਵੰਨੇ ਜਿੱਦਾਂ ਕੁਛ ਕੀਤੇ। ਉਹ ਇੱਕ ਪਹਿਲਾਂ ਮੈਨੂੰ ਯਾਦ ਆ ਕੇਸ ਆਇਆ ਸੀਗਾ, ਉਹ ਨਾ ਕਹਿੰਦੇ ਕਿ ਇਹ ਡੇਵਿਡ ਯਰਮੈਨ, ਤੁਸੀਂ ਦੇਖੋਗੇ ਮਾਲ ਦੇ ਵਿੱਚ, ਤੁਸੀਂ ਇਹਨੂੰ ਗੱਲ ਨੂੰ ਸੁਣੋਗੇ ਨਾ, ਤੁਸੀਂ ਵੀ ਜਾ ਕੇ ਗੱਲ ਨੂੰ ਚੈੱਕ ਕਰਿਓ, ਤੁਹਾਨੂੰ ਸਮਝ ਲੱਗਣੀ ਕਿ ਕੀ ਚੀਜ਼ ਆ। ਠੀਕ ਹੈ। ਉਹ ਕਹਿੰਦਾ ਡੇਵਿਡ ਯਰਮੈਨ ਦਾ ਸੀਗਾ, ਉਹਦੇ ਵਿੱਚ ਉਹ ਡਿਜ਼ਾਈਨਰ ਸੀ। ਓਕੇ। ਮੈਂ ਕਹਾਂ ਯਾਰ ਇਹ ਕੀ ਆ, ਹੁਣ ਕਿੱਦਾਂ ਬਣਾਵਾਂਗੇ ਯਾਰ, ਮੁੰਦਰਾਂ ਜਿਹੀਆਂ ਡਿਜ਼ਾਈਨ ਕਰੀ ਜਾਂਦੀ, ਇਹ ਚ ਮੈਂ ਕੀ ਲਿਖਾਂ ਨਾ, ਮੈਨੂੰ ਤਾਂ ਪਤਾ ਨਹੀਂ। ਤੇ ਮੈਂ ਉਹਨੂੰ ਰਿਸੈਪਸ਼ਨਿਸਟ ਨੂੰ ਪੁੱਛਿਆ ਜਾ ਕੇ ਨਾ, ਉਹਨੂੰ ਕਾਫੀ ਫੈਸ਼ਨ ਫੂਸ਼ਨ ਦੇ ਵਿੱਚ ਸੀਗੀ। ਠੀਕ ਆ। ਮੈਂ ਆ ਕੀ ਆ, ਮੈਂ ਕਿਹਾ ਕਹਿੰਦੀ ਤੈਨੂੰ ਕਹਿੰਦੀ ਡੇਵਿਡ ਯਰਮੈਨ ਦਾ ਨਹੀਂ ਪਤਾ? ਮੈਂ ਕਿਹਾ ਨਹੀਂ, ਮੈਨੂੰ ਨਹੀਂ ਪਤਾ ਕੀ ਆ। ਕਹਿੰਦੇ ਉਹ ਰੀਲੀ ਕਹਿੰਦੀ ਉਹ। ਤੇ ਮੈਂ ਕਿਹਾ ਇਹਦੀ ਕੀ ਖਾਸ ਗੱਲ ਆ? ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕਿ ਇੱਕ ਬ੍ਰਾਂਡ ਤੋਂ ਦੂਜੇ ਬ੍ਰਾਂਡ ਦੇ ਵਿੱਚ ਦੇਖਣਾ ਕਿੱਦਾਂ ਨਾ, ਕਿ ਦੇਖਣ ਵਾਲੀ ਅੱਖ ਹੀ ਨਹੀਂ ਹੈਗੀ ਮੇਰੀ। ਠੀਕ ਹੈ। ਕਹਿੰਦੇ ਇਹ ਬੰਦਾ ਜਿਹੜਾ ਸੀਗਾ, ਇਹ ਪੁੱਲ ਬਣਾਉਂਦਾ ਸੀਗਾ, ਨਿਊਯਾਰਕ ਦੇ ਆਰਕੀਟੈਕਟ ਸੀਗਾ, ਬਿਲਡਿੰਗਾਂ ਪੁੱਲ ਜਿਹੜੇ ਬਣਾਉਂਦੇ ਸੀਗੇ। ਓਕੇ। ਤੁਸੀਂ ਜਦੋਂ ਕਦੀ ਵੀ ਸ਼ੋਰੂਮ 'ਚ ਜਾਂਦੇ ਨਾ ਡੇਵਿਡ ਯਰਮਨ ਦੇ, ਮੈਂ ਉੱਥੋਂ ਗੱਲ ਦੇਖੀ ਉਹਦੀ, ਕੀ ਕਹਿੰਦੇ ਕਿ ਇਹਦਾ ਜਿਹੜਾ ਡਿਜ਼ਾਈਨ ਆ ਨਾ ਸਾਰਾ, ਭਾਵੇਂ ਇਹਨੇ ਮੁੰਦਰੀ ਬਣਾਉਣੀ ਆ, ਭਾਵੇਂ ਇਹਨੇ ਬ੍ਰੇਸਲੇਟ ਬਣਾਉਣਾ, ਭਾਵੇਂ ਇਹਨੇ ਚੇਨੀ ਬਣਾਉਣੀ ਆ, ਉਹਦਾ ਜਿਹੜਾ ਆਰਟਿਸਟਿਕ ਇੰਪ੍ਰੈਸ਼ਨ ਹੈਗਾ ਕਿ ਉਹ ਜਿਹੜੀ ਵੀ ਚੀਜ਼ ਉਹ ਹੈਗੀ ਆ ਉਹਦੇ ਵਿੱਚ, ਜਿੱਦਾਂ ਤਾਰਾਂ ਹੁੰਦੀਆਂ ਨਾ, ਜਿੱਦਾਂ ਬਰੁਕਲਿਨ ਬ੍ਰਿਜ ਦੀਆਂ, ਗੋਲਡਨ ਗੇਟ ਬ੍ਰਿਜ ਦੀਆਂ, ਜਿਹੜੀ ਸੰਗਲ ਵਾਲੇ ਜਿਹੜੇ ਡਿਜ਼ਾਈਨ ਉਹਦੇ ਹੁੰਦੇ ਆ, ਜਾ ਕੇ ਮਾਲ ਦੇ ਵਿੱਚ ਚੈੱਕ ਕਰੀਓ। ਉਹ ਮੈਂ ਕਿਹਾ ਅੱਛਾ, ਇਹ ਮੈਨੂੰ ਪਤਾ ਲੱਗ ਗਿਆ ਹੁਣ ਕਿ ਕਿੱਦਾਂ ਇਹ ਉਹ ਕਰਨਾ। ਕਿ ਉਹਦੇ ਹਰੇਕ ਜਿਹੜੀ ਚੀਜ਼ ਆ, ਹਰੇਕ ਉਹਦਾ ਜਿਹੜਾ ਕਨਸੈਪਟ ਜਿਹੜਾ ਹੈਗਾ, ਉਹਨੇ ਆਪਣਾ ਕਾਰਾਂ ਦੇ ਉੱਤੇ ਜਿਹੜਾ ਉਹਨੇ ਬਣਾਇਆ। ਮੈਂ ਜਦੋਂ ਹੁਣ ਮਾਲ ਦੇ ਵਿੱਚ ਲੰਘਦਾ, ਮੈਂ ਕਿਹਾ ਯਾਰ ਇਹਨਾਂ ਦਾ ਮੈਂ EV1 O1 ਜਿਹੜਾ ਸੀਗਾ ਇੱਕ ਵਾਰੀ ਕੀਤਾ ਸੀਗਾ, ਕਿਉਂਕਿ ਆਹ ਜਿਹੜੀ ਚੀਜ਼ ਸੀਗੀ। ਫਿਰ ਜਿਹੜਾ ਮੇਰੇ ਨਾਲ ਵੀ ਹੁੰਦਾ ਕਹਿੰਦਾ ਯਾਰ ਵਾਕਈ ਗੱਲ ਤਾਂ ਸਹੀ ਆ, ਤੁਸੀਂ ਦੇਖੋ ਕਿ ਕਿੰਨੇ ਸਾਲ ਉਹਨਾਂ ਦੇ ਹੋ ਗਏ ਆ, ਉਹਨਾਂ ਦੇ ਪ੍ਰੋਡਕਟ ਦੀ ਜਿਹੜੀ ਛਾਪ ਆ। ਬਿਲਕੁਲ। ਇਦਾਂ ਜਿਹੜੇ ਹਰੇਕ ਬ੍ਰਾਂਡ ਹੁੰਦੇ ਨਾ, ਗਾਣੇ ਗੁਣਿਆਂ 'ਚ ਮਸ਼ਹੂਰ ਤਾਂ ਬਹੁਤ ਕੀਤੇ ਆ, ਕਿ ਗੁੱਚੀ, ਪ੍ਰਾਡਾ, LV ਉਲਵੀ, ਹਨਾ, ਕਿ ਕਿਉਂ ਉਹ ਏਦਾਂ ਕਿ ਟਿਫਨੀ ਵਾਲੇ ਆ, ਉਹ ਜਿਹੜੀ ਆਪਣਾ ਉਹਨਾਂ ਦਾ ਡਾਇਮੰਡ, ਉਹਨਾਂ ਦੀ ਜਿਹੜੀ ਉਹ ਜਿਹੜੇ ਉਹਨਾਂ ਦੇ ਸਪੋਕਸ ਆ ਉਹਦੇ ਵਿੱਚ ਸੈੱਟ ਕਰਦੇ ਆ। ਪੁਰਾਣੇ ਜਿਹੜੇ ਰਾਣੀਆਂ ਮਹਾਰਾਣੀਆਂ ਦੇ ਤੁਸੀਂ ਦੇਖੋ ਕਿ ਉਹਨਾਂ ਦਾ ਇੱਕ ਉਹ ਪੈਟੈਂਟਡ ਜਿਹੜਾ ਡਿਜ਼ਾਈਨ ਸੀਗਾ। ਤਾਂ ਹੁਣ ਏਦਾਂ ਵੀ ਆ ਕਿ ਉਹਨਾਂ ਨੇ ਉਹ ਜਿਹੜੇ ਪਹਿਲੇ ਆ ਉਹਨਾਂ ਨੇ ਇਨਵੈਂਟ ਕੀਤਾ। ਲੂਈ ਵੁਟਾਨ ਵਾਲੇ ਜਿਹੜੇ ਸੀਗੇ, ਉਦੋਂ ਟ੍ਰੇਡਮਾਰਕ, ਕਾਪੀਰਾਈਟ ਵਾਲਾ ਕੁਛ ਏਦਾਂ ਦਾ ਪ੍ਰੋਟੈਕਸ਼ਨ ਨਹੀਂ ਸੀਗੀ, ਅਨਲੈਸ ਉਹ ਕਹਿੰਦੇ ਕਿ ਜਿਹੜਾ ਤੁਹਾਡਾ ਲੋਗੋ ਆ ਕੰਪਨੀ ਦੇ ਉੱਤੇ ਹੀ ਜਿਹੜਾ ਛਪਿਆ ਪਿਆ। ਉੱਥੋਂ ਉਹਨਾਂ ਦਾ ਜਿਹੜਾ ਬਰਾਊਨ ਲੈਦਰ ਵਾਲਾ ਬੈਗ ਆ, ਪਹਿਲਾਂ ਉਦੋਂ ਦਾ ਚੱਲਦਾ ਪਿਆ, ਹੁਣ ਤੱਕ ਜਿਹੜਾ ਉਹ ਚੱਲੂਗਾ, ਹਨਾ। ਠੀਕ ਆ। ਸੋ ਬ੍ਰਾਂਡਿੰਗ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਇਦਾਂ ਦੇ ਸੀਗੇ। EV1A ਵਾਲੇ ਬੜੇ ਕੀਤੇ ਕਿ ਸਮਝੀਏ। ਸੋ ਫਿਰ ਆਹੀ ਸੀਗਾ ਕਿ ਜਿਹੜਾ ਉਹ ਕਹਿੰਦੇ ਕਿ ਇਹਦੀ ਜੌਬ ਇਹ ਹੈਗੀ ਆ ਕਿ ਇਹ ਹੁਣ ਹੈਂਡਲ ਬਣਾਉਂਦੀ ਆ ਪਰਸਾਂ ਦੇ। ਮੈਂ ਕਿਹਾ ਯਾਰ ਇਹਦੇ ਵਿੱਚ ਹੁਣ ਕਿੱਦਾਂ ਕਰੂੰਗਾ ਕਿ ਪਰਸਾਂ ਦੇ ਵਿੱਚ ਕਿੱਦਾਂ ਬਣਨਾ ਚਾਹੀਦਾ। ਸੋ ਉਹਦੇ ਵਿੱਚ ਵੀ ਐਡੀ ਜ਼ਿਆਦਾ ਸਾਇੰਸ ਹੈ ਨਾ ਕਿ ਸਿਰਫ, ਮੈਂ ਕਿਹਾ ਯਾਰ ਇੱਕ ਬੰਦਾ ਟੀਮ ਰੱਖੀ ਹੋਈ ਇਹਨਾਂ ਨੇ, ਤੇ ਲੋਕੀ ਬੁਲਾਉਂਦੇ ਆ ਫਰਾਂਸ ਤੋਂ, ਇਧਰੋਂ ਯੂਰੋਪੀਅਨ ਕੰਟਰੀਜ਼ ਤੋਂ, ਕਿ ਹੈਂਡਲ ਡਿਜ਼ਾਈਨ ਕਰਨ ਲਈ, ਹਨਾ। ਸੋ ਗੱਲ ਇਹ ਹੋ ਜਾਂਦੀ ਹੈ ਇੱਥੇ ਇਹ ਆ ਜਾਂਦਾ ਕਿ ਓਰੀਜਨੈਲਿਟੀ ਦੀ, ਹਨਾ, ਕਿ ਇਹ ਲੋਕੀ ਓਰੀਜਨਲ ਵਰਕ ਜਿਹੜਾ ਬੜਾ ਪ੍ਰੋਡਿਊਸ ਕਰਦੇ ਆ। ਸੋ ਹੁਣ ਆਪਣੇ ਵੀ ਉੱਥੇ ਬੜੀਆਂ ਰੈਕੋਗਨਾਈਜ਼ਡ ਆ, ਆਪਣੇ ਟ੍ਰੇਡ ਦੇ ਵਿੱਚ ਟੌਪ ਤੇ ਆ, ਲਾਈਕ ਪਬਲਿਕ ਉਹਨਾਂ ਨੂੰ ਪਬਲਿਸ਼ ਕੀਤਾ ਹੋਇਆ ਕਾਫੀ ਕੁਝ ਜਿਹੜਾ ਉਹਨਾਂ ਦੇ ਵਿੱਚ ਆ ਜਾਂਦਾ ਫਿਰ ਨਾਲ। ਹਾਂਜੀ। ਸੋ ਜਿਹੜੀ ਹੁਣ ਏਦਾਂ ਨਾ ਕਿ ਆਪਾਂ ਕਈ ਵਾਰੀ ਮੈਂ ਗਾਣੇ 'ਚ ਦੇਖਦਾ ਕਿ ਆ ਜਿਹੜਾ ਹੁੱਡ ਕਲਚਰ ਬੜਾ ਦਿਖਾ ਦਿੰਦੇ ਆ, ਪਿੱਛੇ ਬੀਟ ਵੱਜਦੀਆਂ ਹੁੰਦੀਆਂ, ਉਹੀ ਜਿਹੜੇ ਸਨੂਪ ਡੌਗ, ਡਰੇ ਡਰੂ ਹੋਣੀ, ਉਹਨਾਂ ਨੇ ਪਹਿਲਾਂ ਹੀ 80s 90s ਤੇ ਉਹਨਾਂ ਨੇ ਕੀਤਾ ਹੋਇਆ ਸੀਗਾ। ਪੰਜਾਬੀਆਂ ਦੇ ਹੱਥ ਜਿੱਦਾਂ ਕਹਿ ਲਓ, ਹੁਣ ਸਿੰਗਰਾਂ ਦੇ ਲਾਗੇ ਉਹਨਾਂ ਦੀ ਬੜੀ ਜ਼ਿਆਦਾ ਚੜ੍ਹਾਈ ਜਿੱਦਾਂ ਹੋ ਜਾਣੀ ਆ। ਤੁਸੀਂ ਇਹ ਦੇਖੋ ਕਿ ਓਰੀਜਨਲ ਐਕਸਪ੍ਰੈਸ਼ਨ ਕੀ ਹੈਗਾ। ਠੀਕ ਹੈ, ਇੱਕ ਆਡੀਅנס ਆ ਗਈ, ਉਹਨਾਂ ਨੂੰ ਵੇਚਦਾ ਸਮਾਨ, ਹਨਾ, ਪਰ ਕੀ ਉਹ ਉਹਨਾਂ ਦੀ ਓਰੀਜਨਲ ਆਪਣੀ ਕਾਢ ਹੈਗੀ ਆ ਕਿ ਉਹਨਾਂ ਨੇ ਕਿਸੇ ਦਾ ਬੋਰੋ ਕੀਤਾ। ਸੋ ਕਈ ਵਾਰੀ ਕੀ ਆ ਕਿ ਸਾਰਾ ਦਾ ਸਾਰਾ ਜਿਹੜਾ ਕਲਚਰ ਵੀ ਆ, ਕੋਈ ਏਦਾਂ ਤਾਂ ਨਹੀਂ ਹੈਗਾ ਕਿ ਹੁਣ ਪੰਜਾਬੀ ਹੁੱਡਾਂ 'ਚ ਤੁਰੇ ਫਿਰਦੇ ਆ ਬਾਈਕ ਲੈ ਕੇ, ਤੇ ਨਾਲ ਸਾਰੇ ਸਪੈਨੇ ਤੇ ਉਹ ਆ। ਐਕਚੁਅਲੀ ਦੇ ਵਿੱਚ ਏਦਾਂ ਹੈ ਨਹੀਂਗਾ, ਪਰ ਤੁਸੀਂ ਜਿੱਦਾਂ ਵੀਡੀਓਜ਼ ਦੇਖਦੇ ਹੋ, ਉਹ 'ਚ ਬੜਾ ਜਿੱਦਾਂ ਆਪਣਾ ਪ੍ਰੈਜ਼ੈਂਟ ਕੀਤਾ, ਹਨਾ, ਕਿ ਆਰਟ। ਸੋ ਇਹ ਹੈ ਕਿ ਜਿਹੜੇ ਜਦੋਂ ਤੁਸੀਂ ਇਮੀਗ੍ਰੇਸ਼ਨ ਮੋਰੇ ਜਾਣਾ, ਤੁਹਾਡਾ ਆਰਟਿਸਟਿਕ ਇੰਪ੍ਰੈਸ਼ਨ ਕੀ ਹੈਗਾ, ਜਦੋਂ ਤੁਸੀਂ ਕਹਿੰਦੇ ਕਿ ਓਰੀਜਨਲ ਕੰਟਰੀਬਿਊਸ਼ਨ ਆ। ਸੋ ਉੱਥੇ ਗੱਲ ਆ ਜਾਂਦੀ ਹੈ ਕਿ ਹੁਣ ਜਿਹੜਾ ਇਹਨੇ ਪਰਸ ਬਣਾਇਆ ਵਾ, ਇਹਦੇ ਵਿੱਚ ਜਿਹੜਾ ਓਰੀਜਨਲ ਜਿਹੜਾ ਐਕਸਪ੍ਰੈਸ਼ਨ ਹੈਗਾ, ਆਰਟਿਸਟਿਕ ਜਿਹੜੀ ਵੈਲਿਊ, ਉਹਨੂੰ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਡਿਜ਼ਾਈਨ ਦੇ ਥਰੂ, ਪੈਟਰਨ ਦੇ ਥਰੂ। ਸਾਨੂੰ ਇਹ ਆਪਣੀਆਂ ਡਰਾਇੰਗਸ ਵਗੈਰਾ ਜਿਹੜੀਆਂ ਦਿੰਦੇ ਆ, ਸੋ ਇਦਾਂ ਕਰਕੇ ਜਿਹੜੇ ਇਹ ਕ੍ਰਾਈਟੇਰੀਆ ਜਿਹੜੇ ਮੀਟ ਹੁੰਦੇ ਆ। ਸੋ ਇਹ ਤਾਂ ਸੀਗੀ ਇਹਨਾਂ ਦੀ ਗੱਲ। ਇਹਦੇ ਵਿੱਚ ਆਪਣਾ
ਇੱਕ ਵਾਰੀ ਬੰਦਾ ਆਇਆ, ਉਹ ਥਿਓਰੈਟੀਕਲ ਫਿਜ਼ਿਸਿਸਟ ਸੀਗਾ, ਠੀਕ ਹੈ। ਤੇ ਉਹ ਹੁਣ ਆਪਾਂ ਸਾਇੰਟਿਸਟ ਤਾਂ ਨਹੀਂ ਹੈਗੇ, ਆਪਾਂ ਲਾਇਰ ਆ, ਪਰ ਜਿਹੜਾ ਪਟੀਸ਼ਨ ਆਪਾਂ ਉਹਨਾਂ ਦੀ ਜ਼ਰੂਰ ਫਾਈਲ ਕਰ ਸਕਦੇ ਹਾਂ, ਪਰ ਸਾਨੂੰ ਇੱਕ ਫੀਲਡ ਦੇ ਵਿੱਚ ਉਤਰਨਾ ਪੈਂਦਾ ਕਿ ਜਦੋਂ ਜੁਐਲਰੀ ਵਾਲੇ ਨਾਲ ਕੰਮ ਕਰਨਾ ਤਾਂ ਉਦੋਂ ਉਸ ਚੀਜ਼ ਦੀ ਗੱਲ ਕਰਨੀ ਆ, ਜਦੋਂ ਹੁਣ ਫਿਜ਼ਿਕਸ ਵਾਲਾ ਬੰਦਾ ਆ ਗਿਆ ਉਹਦੀ ਉਹ ਵਾਲੀ ਚੀਜ਼ ਨਾਲ ਗੱਲ ਕਰਨੀ ਹੈ। ਉਹਦਾ ਪਹਿਲਾਂ ਐਕਚੁਅਲੀ ਕੇਸ ਡਿਨਾਈ ਹੋ ਚੁੱਕਾ ਸੀਗਾ ਕਿਸੇ ਹੋਰ ਵਕੀਲ ਤੋਂ, ਤੇ ਜਦੋਂ ਆਪਣੇ ਕੋਲ ਆਇਆ ਮੈਂ ਦੇਖਿਆ, ਮੈਂ ਕਿਹਾ ਯਾਰ ਤੇਰਾ ਤਾਂ ਕੇਸ ਜਿਹੜਾ ਪ੍ਰੈਜ਼ੈਂਟ ਆ ਉਹ ਇਦਾਂ ਦਾ ਬੋਰਿੰਗ ਕੇਸ ਪ੍ਰੈਜ਼ੈਂਟ ਹੈ, ਕਿਸੇ ਨੂੰ ਸਮਝ ਹੀ ਨਹੀਂ ਕੁਝ ਲੱਗਦੀ ਲਿਖਿਆ ਕੀ ਹੈ, ਤੇ ਹੁਣ ਐਡੇ ਸਾਰੇ ਫਾਰਮੂਲਾਜ਼ ਇਕੁਏਸ਼ਨਸ, ਤੇ ਉਹਦਾ ਚਲੋ ਆਪਾਂ ਕੇਸ ਕੀਤਾ, ਉਹਨੇ ਕੋਈ ਇਦਾਂ ਦੀ ਜਿਹੜੀ ਆਪਣੀ ਥੀਸਿਸ ਸੀਗੀ ਉਹਦੇ ਵਿੱਚ ਇਦਾਂ ਦਾ ਚੀਜ਼ ਉਹਨੇ ਲਿਖੀ ਸੀਗੀ ਕਿ ਨਵੀਂ ਇੱਕ ਇਨਵੈਂਸ਼ਨ ਸੀਗੀ। ਹੁਣ ਥਿਓਰੈਟੀਕਲ ਫਿਜ਼ਿਸਿਸਟ ਕੀ ਹੁੰਦਾ, ਪਹਿਲਾ ਬੰਦਾ ਜਿਹੜਾ ਆਇਨਸਟਾਈਨ ਸੀਗਾ ਨਾ, ਉਹਨੇ ਆਪਣੀ ਥਿਊਰੀ ਨਾਲ ਕੱਢਤਾ ਸੀਗਾ ਜੋ ਵੀ ਉਹਨੇ ਕਿੰਨੀਆਂ ਸਾਰੀਆਂ ਰਿਲੇਟਿਵਿਟੀ ਬਾਹਲੀ ਡਿਟੇਲ ਚ ਨਾ ਜਾਈਏ ਤਾਂ ਉਹਨੇ ਕਿਹਾ ਕਿ ਉਹਨੇ ਸਪੇਸ ਤੇ ਜਾ ਕੇ ਨਹੀਂ ਦੇਖਿਆ, ਉਹ ਜਹਾਜ਼ ਚ ਬਹਿ ਕੇ ਕੋਈ ਉੱਡ ਕੇ ਨਹੀਂ ਗਿਆ, ਉਹਨੇ ਕਿਹਾ ਕਿ ਆਹ ਮੇਰੀ ਜਿਹੜੀ ਥਿਊਰੀ ਆ, ਇੱਥੇ ਤੁਹਾਡੇ ਗ੍ਰਹਿਣ ਜਿਹੜੇ ਜਦੋਂ ਫੁੱਲ ਸੋਲਰ ਐਕਲਿਪਸ ਲੱਗਣਾ ਵਾ ਉਦੋਂ ਤੁਸੀਂ ਜਾਓ, ਤੁਹਾਨੂੰ ਜਿਹੜੀ ਸੂਰਜ ਦੀ ਜਿਹੜੀ ਲੋ ਆਉਂਦੀ ਆ ਉਹ ਤੁਹਾਨੂੰ ਦਿਖ ਜੂਗੀ ਪਹਿਲਾਂ, ਕਿਉਂਕਿ ਜਿਹੜੀ ਗ੍ਰੈਵਿਟੀ ਹੈਗੀ ਆ ਉਹ ਬੈਂਡ ਕਰ ਦਿੰਦੀ ਆ ਲਾਈਟ ਨੂੰ। ਪਰ ਇਹ ਕਿਸੇ ਨੇ ਚੀਜ਼ ਟੈਸਟ ਨਹੀਂ ਕੀਤੀ ਸੀਗੀ ਉਦੋਂ, ਜਿਹੜੇ ਦੋ ਸਾਇੰਟਿਸਟ ਸੀਗੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਚੱਲਦਾ ਸੀ, ਜੇ ਤੁਸੀਂ ਉਹਨਾਂ ਦੇ ਦੇਖੋ ਕਿਤੇ ਬਦਲ ਛਾ ਗਏ, ਕਿਤੇ ਕੌਣ ਜਿਹੜਾ ਬੰਦਾ ਜਿਹੜਾ ਅੱਗੇ ਨਿਕਲ ਗਿਆ। ਸੋ ਵਾਕਈ ਉਹਨਾਂ ਨੇ ਜਾ ਕੇ ਜਦੋਂ ਟੈਸਟ ਕੀਤਾ ਤਾਂ ਫਿਰ ਉਹਨਾਂ ਨੇ ਕਿਹਾ ਕਿ ਆਇਨਸਟਾਈਨ ਜਿਹੜਾ ਸਹੀ ਆ, ਥਿਓਰੈਟੀਕਲ ਫਿਜ਼ਿਸਿਸਟ, ਮਤਲਬ ਉਹਨੇ ਥਿਊਰੀ ਬਣਾਈ, ਉਹ ਪਰ ਟੈਸਟ ਹੋ ਗਈ ਤਾਂ ਫਿਰ ਪ੍ਰੂਵ ਹੋ ਗਈ ਹੈ ਨਾ ਕਿ ਇਹ ਵਾਕਈ ਜਿਹੜੀ ਸੱਚ ਚੀਜ਼ ਆ। ਸੋ ਇਦਾਂ ਦਾ ਬੰਦਾ ਸੀਗਾ, ਤੇ ਉਹਨੇ ਕੀ ਕੀਤਾ ਕਿ ਉਹਨੇ ਇੱਕ ਬਣਾਇਆ ਸੀਗਾ ਪੋਜੀਸ਼ਨਿੰਗ ਦੇ ਲਈ, ਉਹਨੇ ਕੀ ਪਿਨ ਪੁਆਇੰਟ ਕਰਕੇ ਨਾ ਐਕੂਰੇਸੀ, GPS ਦੀ ਜਿਹੜੀ ਐਕੂਰੇਸੀ ਸੀਗੀ ਆ ਉਹਦੀ ਜਿਹੜੀ ਸਰਚ ਸੀਗੀ। ਠੀਕ ਹੈ। ਹੁਣ ਇਹਦੀ ਗੱਲ ਇਹ ਹੈਗੀ ਕਿ ਇਹਨੂੰ ਤੁਸੀਂ ਇਮੀਗ੍ਰੇਸ਼ਨ ਨੂੰ ਕਿੱਦਾਂ ਪ੍ਰੈਜ਼ੈਂਟ ਕਰਨਾ, ਕਿ ਬੰਦਾ ਕੀ ਕਰ ਸਕਦਾ ਇਹਨਾਂ, ਕਿ ਲੱਗਦਾ ਬੜਾ ਬੋਰਿੰਗ ਜਿਹਾ, ਇਕੁਏਸ਼ਨ ਇੰਨੀਆਂ ਸਾਰੀਆਂ ਲਿਖਤੀਆਂ। ਸੋ ਉਹਦੇ ਵਿੱਚ ਕੀ ਹੈ ਕਿ ਤੁਸੀਂ ਐਜ਼ ਅ ਲਾਇਰ, ਜਿੱਦਾਂ ਆਪਾਂ ਨੂੰ ਕਿਹਾ ਕਿ ਯਾਰ ਤੇਰਾ ਨਾ ਕੇਸ ਬਹੁਤ ਬੋਰਿੰਗ ਸੀਗਾ, ਸਮਝ ਹੀ ਨਹੀਂ ਕਿਸੇ ਨੂੰ ਲੱਗਾ ਕਿ ਕੀ ਸੀਗਾ, ਇਹਨੂੰ ਨਾ ਥੋੜਾ ਜਿਹਾ ਯੂਜ਼ ਕੇਸ ਸਿਨੈਰੀਓ ਇਹਦੇ ਬਣਾ ਕੇ, ਯੂਜ਼ ਕੇਸ ਸਿਨੈਰੀਓ ਕੀ ਹੈਗੇ ਆ ਕਿ ਇਹਨੇ ਹੁਣ ਤੂੰ ਪੋਜੀਸ਼ਨਿੰਗ ਕਰਤੀ, ਕਿ ਪੋਜੀਸ਼ਨਿੰਗ ਦਾ ਫਰਕ ਕੀ ਪਊਗਾ, ਕਿ ਆਮ ਲੋਕਾਂ ਨੂੰ ਤਾਂ ਇਹੀ ਲੱਗਦਾ ਕਿ ਯਾਰ GPS ਆ ਗਿਆ। ਉਹਦਾ ਯੂਜ਼ ਕੇਸ ਸਿਨੈਰੀਓ ਇਹ ਸੀਗਾ ਕਿ ਫੋਰ ਐਗਜ਼ਾਮਪਲ 100 ਮੰਜ਼ਿਲਾਂ ਦੀ ਬਿਲਡਿੰਗ ਆ, ਉਹਦੇ ਵਿੱਚ ਕਾਫੀ ਵੱਡੇ ਕਹਿ ਲਓ ਤੁਸੀਂ ਫਲੋਰ ਆ ਤੇ ਕਈ ਸਾਰੇ ਕੋਰੀਡੋਰ ਆ, ਹਨਾ। ਤੇ ਹੁਣ ਜੇ ਫਸਟ ਰਿਸਪੌਂਡਰਸ ਦੇ ਵਾਸਤੇ, ਜੇ ਮੰਨ ਲਓ ਕਿ ਇਹ ਜਿਹੜੀ ਥਿਊਰੀ ਆ ਤੁਸੀਂ ਇਹਨੂੰ ਜਦੋਂ ਕਮਰਸ਼ੀਅਲੀ ਅਪਲਾਈ ਕਰਦੇ ਆ ਕਿ ਇੱਕ 올ਡ ਪਰਸਨ ਆ ਜਿਹਦਾ ਸ਼ਾਵਰ ਦੇ ਵਿੱਚ ਕੋਈ ਐਕਸੀਡੈਂਟ ਹੋ ਜਾਂਦਾ, ਤੇ ਉਹ ਆਪਣਾ ਤੁਹਾਡੀ ਜਿਹੜੀ ਟੈਕਨੋਲੋਜੀ ਉਹਨਾਂ ਉਹ ਪੈਨਿਕ ਅਲਾਰਮ ਜੇ ਉੱਥੇ ਦੱਬਦਾ, ਜਿਹੜੇ ਫਸਟ ਰਿਸਪੌਂਡਰ ਉਹਨਾਂ ਨੂੰ ਸਿਗਨਲ ਚੱਲ ਜਾਊਗਾ ਕਿ 100 ਫਲੋਰ ਦੇ ਵਿੱਚ ਇਹ 95 ਵਾਲੇ ਫਲੋਰ ਤੇ ਆ, ਤੇ 95 ਵਾਲੇ ਫਲੋਰ ਦੇ ਵਿੱਚ ਹੁਣ 200 ਕਹਿ ਲਓ ਹੁਣ ਯੂਨਿਟ ਜੇ ਹੈਗੇ ਆ, ਤਾਂ ਉਹਨਾਂ ਨੂੰ ਐਗਜ਼ੈਕਟਲੀ ਕਿੱਦਾਂ ਪਤਾ ਲੱਗੂਗਾ ਕਿ ਕਿਹੜੇ ਵਾਲੇ ਅਪਾਰਟਮੈਂਟ ਦੇ ਵਿੱਚ ਇਹ ਬੰਦਾ ਲੋਕੇਟ ਹੈਗਾ, ਹੈ ਨਾ। ਕਿ ਇਹ ਜਿਹੜੀ ਇਹਨੇ ਥਿਊਰੀ ਬਣਾਈ ਆ, ਇਹਦੇ ਨਾਲ ਜਿਹੜੀ ਐਕੂਰੇਸੀ ਹੈਗੀ ਆ ਐਗਜ਼ਿਸਟਿੰਗ ਸਿਸਟਮ ਦੀ ਉਹ ਇੰਪਰੂਵ ਹੁੰਦੀ ਆ, ਤੇ ਇਹ ਜਿਹੜੀ ਇੱਕ ਓਰੀਜਨਲ ਕੰਟਰੀਬਿਊਸ਼ਨ ਆ ਇਹ ਬੜੀ ਸਿਗਨੀਫੀਕੈਂਟ ਆ, ਇਹ ਬੰਦਾ ਬੜਾ ਮੰਨਿਆ ਪਰਮੰਨਿਆ ਇਹਦੀਆਂ ਪਬਲੀਕੇਸ਼ਨਾਂ, ਤੇ ਉਹਦੇ ਬੇਸ ਤੇ ਉਹਦਾ ਜਿਹੜਾ ਕੇਸ ਅਪਰੂਵ ਹੋਇਆ ਸੀਗਾ। ਸੋ ਸੇਮ ਥਿੰਗ ਉਹਦੇ ਕੀ ਹੋਰ ਯੂਜ਼ ਕੇਸ ਸਿਨੈਰੀਓ, ਕਿ ਹੁਣ ਆਫੀਸਰ ਨੂੰ ਜੇ ਨਾ ਸਮਝ ਲੱਗੇ, ਉਹ ਅਗਰੀ ਨਾ ਕਰੇ ਇਹਦੇ ਨਾਲ, ਕਿ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਆ, ਉੱਥੇ ਟਾਰਗੇਟ ਚੱਲ ਗਏ, ਕੋਸਕੋ ਚੱਲ ਗਏ, ਤੁਹਾਡੇ ਕੋਲ ਟਾਈਮ ਘੱਟ ਆ ਤੇ ਉਹਨਾਂ ਦੇ ਆਇਲ ਬਹੁਤ ਵੱਡੇ ਆ, ਕਿ ਇਹਦਾ ਯੂਜ਼ ਕੇਸ ਸਿਨੈਰੀਓ ਕੀ ਹੈ ਕਿ ਜੇ ਆਹੀ ਤੁਹਾਨੂੰ ਅਲਟੀਮੇਟਲੀ ਇਹਦੀ ਥਿਊਰੀ ਕੋਈ ਯੂਜ਼ ਕਰ ਸਕਦਾ ਕਿ ਦਾ ਸ਼ਾਰਟੈਸਟ ਡਿਸਟੈਂਸ, ਕਿ ਤੁਸੀਂ ਇੱਕ ਪੈਨ ਲੈਣਾ ਵਾ ਕੋਸਕੋ ਤੋਂ, ਕਿੱਦਾਂ ਤੁਹਾਡਾ ਜਿਹੜਾ ਐਪ ਜਿਹੜੀ ਹੈਗੀ ਹੈ ਤੁਹਾਨੂੰ ਐਗਜ਼ੈਕਟਲੀ ਉਹਲੀ ਆਇਲ ਤੇ ਲੈ ਕੇ ਜਾ ਸਕਦੀ ਹੈ। ਇਦਾਂ ਦੇ ਇਹਦੇ ਯੂਜ਼ ਕੇਸ ਸਿਨੈਰੀਓ ਸੀਗੇ। ਇੱਕ ਸਾਡੇ ਕੋਲ ਮੰਗੋਲੀਆ ਤੋਂ ਸੀਗੀ, ਉਲਨ ਬਾਟਰ ਤੋਂ ਸਿਵਲ ਇੰਜੀਨੀਅਰ ਸੀਗੀ, ਉਹ ਜਦੋਂ ਆਈ ਮੈਂ ਕਿਹਾ ਮੈਂ ਤਾਂ ਨਾਂ ਵੀ ਨਹੀਂ ਤੇਰੇ ਉਹਦਾ ਸੁਣਿਆ ਦੇਸ਼ ਦਾ, ਕਿੱਦਾਂ ਨਾ, ਨੋ ਆਫੈਂਸ। ਤੇ ਉਹਦਾ ਮੁੰਡਾ ਇੱਥੇ ਸੀਗਾ, ਅਡਾਪਟ ਕੀਤਾ ਸੀ, ਉਹ ਕੋਲ ਰਹਿੰਦਾ ਸੀਗਾ, ਵਿਜ਼ਿਟ ਕਰਨ ਆਏ ਸੀ, ਕਹਿੰਦੀ ਮੈਂ ਜਾਣਾ ਨਹੀਂ ਚਾਹੁੰਦੀ ਕਿੱਦਾਂ। ਤੇ ਉਹਨਾਂ ਦੇ ਆਪਾਂ ਜਿਹੜਾ ਕ੍ਰਾਈਟੇਰੀਆ ਸੀਗਾ ਕਿ ਕੰਮ ਕੀ ਕੀਤਾ, ਕਹਿੰਦੀ ਮੈਂ ਸਿਟੀ ਲਈ ਕੰਮ ਕਰਦੀ ਹਾਂ, ਸਿਟੀ ਦੀ ਪਲੈਨਰ ਸੀਗੀ। ਤੇ ਗੱਲਬਾਤ ਕਰਦੇ ਕਰਦੇ ਪਤਾ ਉਹਨੂੰ ਵੀ ਨਹੀਂ ਸੀਗਾ ਕਿ ਕ੍ਰਾਈਟੇਰੀਆ ਕੀ ਹੁੰਦਾ NIW ਦਾ ਜਾਂ EB1 ਦਾ। ਉਹਨੇ ਨਾ ਸਿਟੀ ਨਾਲ ਕੰਮ ਕਰਦੇ ਕਰਦੇ ਏਦਾਂ ਦੇ ਕੰਮ ਕੀਤੇ ਸੀਗੇ ਕਿ ਉਹਦਾ ਜਿਹੜਾ ਟ੍ਰੈਫਿਕ ਦਾ ਕੰਜੈਸ਼ਨ ਹੁੰਦਾ ਉਹਨੂੰ ਰਿਡਿਊਸ ਕਰਨ ਲਈ, ਜਿਹੜਾ ਫਲੋ ਹੁੰਦਾ ਟ੍ਰੈਫਿਕ ਦਾ, ਉਹਦੇ ਵਿੱਚ ਉਹ ਕੰਮ ਕਰਦੀ ਸੀਗੀ। ਤੇ ਸਿਵਲ ਜਿਹੜੀ ਫੀਲਡ ਦੇ ਵਿੱਚ ਸੀਗੀ, ਇੰਜੀਨੀਅਰ ਟਰਾਂਸਪੋਰਟੇਸ਼ਨ ਵਗੈਰਾ, ਉਹਦੇ ਵਿੱਚ ਕੰਮ ਕਰਦੀ ਸੀਗੀ। ਤੇ ਜਿਹੜਾ ਉਹਨੇ ਨਾ ਬਹੁਤ ਸਾਰਾ ਡੇਟਾ ਜਿੱਦਾਂ ਸੀਗਾ ਕਿ ਸਿਟੀ ਦਾ ਜਿੱਦਾਂ ਕੰਜੈਸ਼ਨ ਸੀਗਾ, ਫ੍ਰੈਕਸ਼ਨ ਆਫ ਅ ਸੈਕਿੰਡ ਹਰੇਕ ਬੰਦਾ ਜਿਹੜਾ ਟ੍ਰੈਫਿਕ ਲਾਈਟ ਤੇ ਰੁਕਦਾ, ਉਹਨੇ ਸੋਲਵ ਕੀਤਾ ਸੀਗਾ ਕਿ ਟ੍ਰੈਫਿਕ ਲਾਈਟਾਂ ਦਾ ਕਿੱਦਾਂ ਉਹਨੂੰ ਆਟੋਮੇਟ ਸਾਨੂੰ ਕਰਨਾ ਚਾਹੀਦਾ,
ਕਿੱਦਾਂ ਸਾਨੂੰ ਗ੍ਰਿਡ ਜਿਹੜੀ ਡਿਜ਼ਾਈਨ ਕਰਨੀ ਚਾਹੀਦੀ ਹੈ। ਚਲੋ ਉਹਨੇ ਉਹ ਤਾਂ ਕਰਤਾ, ਹੁਣ ਉਹਦਾ ਉਹੀ ਕਿ ਯੂਜ਼ ਕੇਸ ਸਿਨੈਰੀਓ ਕਿ ਅਮਰੀਕਾ ਨੂੰ ਕਿੱਦਾਂ ਬੈਨੀਫੀਸ਼ੀਅਲ ਹੋਗੀ। ਤੇ ਉਹਦੇ ਵਿੱਚ ਆਪਣੀ ਆਰਗੂਮੈਂਟ ਸੀਗੀ ਕਿ ਹੁਣ ਫॉर ਐਗਜ਼ਾਮਪਲ ਈਵੀ ਆ ਗਿਆ, ਆਟੋਨੋਮਸ ਵਹੀਕਲ ਕਾਫੀ ਜਿਹੜੇ ਆ ਗਏ ਆ, ਤੇ ਆਪਣੀ ਆਰਗੂਮੈਂਟ ਇਹ ਸੀਗੀ ਕਿ ਤੁਹਾਨੂੰ ਜਿਹੜੀ ਬੜੀ ਛੇਤੀ ਇਨ ਨੀਅਰ ਫਿਊਚਰ ਇਦਾਂ ਹੋ ਸਕਦਾ ਕਿ ਜਿਹੜਾ ਯੂਐਸ ਨੂੰ ਆਪਣੀ ਜਿਹੜੀ ਇਲੈਕਟ੍ਰਿਕ ਜਿਹੜੀ ਹਾਈਵੇ ਦੀ ਗ੍ਰਿਡ ਆ, ਹੋ ਸਕਦਾ ਕਿ ਉਹਨੂੰ ਰੀਡਿਜ਼ਾਈਨ ਕਰਨੀ ਪਵੇ, ਕੋਈ ਗਰੰਟੀ ਨਹੀਂ ਹੈਗੀ। ਪਰ ਜਦੋਂ ਇੰਨੇ ਜ਼ਿਆਦਾ ਈਵੀ ਆ ਗਏ ਸਾਰੇ, ਤਾਂ ਏਦਾਂ ਹੋ ਸਕਦਾ ਕਿ ਸਾਰੇ ਜਿਹੜੇ ਵਹੀਕਲ ਆ ਉਹ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਸਕਦੇ ਆ। ਉਹ ਇੱਕ ਬਜਾਏ ਸਾਰੇ ਆਪਣੇ ਸਿੰਗਲ ਹੈਂਡਡਲੀ ਜਾਵੇ, ਉਹ ਟੈਸਲਾ ਹੁਣ ਇਸ ਹਿਸਾਬ ਨਾਲ ਵੀ ਪ੍ਰੋਗਰਾਮ ਕਰ ਸਕਦੀ ਹੈ ਕਿ ਉਹ ਸੜਕ ਤੇ ਆਇਡੈਂਟੀਫਾਈ ਕਰ ਲਵੇ ਕਿ ਉਹਦੀਆਂ ਕਿੰਨੀਆਂ ਕਾਰਾਂ ਚੱਲਦੀਆਂ ਪਈਆਂ, ਉਹ ਸਾਰੀਆਂ ਆਪਸ ਚ ਸਿੰਕ ਹੋ ਕੇ ਇੱਕ ਟ੍ਰੇਨ ਵਾਂਗੂ ਜਿੱਦਾਂ ਚੱਲ ਸਕਦੀ ਹੈ। ਤੇ ਜਿਹੜਾ ਵੀ ਐਗਜ਼ਿਟ ਆਉਂਦਾ ਉੱਥੋਂ ਆਪਣੇ ਆਪ ਹੀ ਉਹ ਕਹਿ ਸਕਦੀ ਹੈ ਕਿ ਹੁਣ ਤੁਸੀਂ ਇੱਥੋਂ ਮੈਨੂਅਲ ਹੋ ਜਾਣਾ, ਤੁਹਾਨੂੰ ਆਪਾਂ ਫਰੀਵੇ ਤੋਂ ਐਗਜ਼ਿਟ ਕਰ ਦੇਣਾ, ਤੇ ਬਾਕੀ ਸਾਰੀਆਂ ਇਹਨਾਂ ਤੁਹਾਡੀ ਸੇਫਟੀ ਵੱਧ ਸਕਦੀ ਹੈ, ਇਹਨਾਂ ਤੁਹਾਡੀ ਐਫੀਸ਼ੀਐਂਸੀ ਵੱਧ ਸਕਦੀ ਹੈ। ਠੀਕ ਹੈ। ਤੇ ਇਸ ਕਰਕੇ ਜਿਹੜਾ ਇਹ ਵਾਲਾ ਬੰਦਾ ਇਹ ਕਾਫੀ ਸਿਗਨੀਫਿਕੈਂਟ ਹੋ ਸਕਦਾ ਆਉਣ ਵਾਲੇ ਟਾਈਮ ਤੇ ਐਜ਼ ਅ ਹਾਈਵੇ ਟਰਾਂਸਪੋਰਟੇਸ਼ਨ ਪਲੈਨਰ, ਜਿਹੜੀ ਨੀਸ਼ ਜਿਹੜੀ ਫੀਲਡ ਤੇ ਹੈਗੀ ਆ। ਤੇ ਇਹ ਵਾਲੇ ਜਿਹੜੇ ਕਨਸੈਪਟਸ ਆ, ਤੁਸੀਂ ਹੋਰ ਆਟੋਨੋਮਸ ਵਹੀਕਲ ਹੋ ਗਏ, ਕਾਫੀ ਜ਼ਿਆਦਾ ਆਟੋਨੋਮਸ ਜਿਹੜੀ ਹੋਰ ਇੰਡਸਟਰੀ ਦੇ ਵਿੱਚ, ਸ਼ਿਪਯਾਰਡ ਦੇ ਵਿੱਚ, ਕਿ ਡੌਕ ਦੇ ਜਿਹੜੇ ਆਪਰੇਸ਼ਨ ਆ, ਕਿ ਬੰਦਾ ਓਕਲੈਂਡ ਪੋਰਟ ਤੇ ਐਵੇਂ ਘੁੰਮੀ ਫਿਰੀ ਜਾਂਦਾ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਇੰਸਟਰੂਮੈਂਟਲੀ ਹੈਲਪਫੁਲ ਕਰ ਸਕਦੀ ਹੈ। ਉਹਨੂੰ ਤੁਸੀਂ ਡਰਾਇੰਗ ਰਾਹੀਂ ਸਾਰਾ ਜਦੋਂ ਬਣਾ ਕੇ ਚੰਗੀ ਪੇਸ਼ਕਸ਼ ਜਿਹੜੀ ਕਰਦੇ ਆ, ਤੇ ਇੰਟਰਸਟਿੰਗ ਜਿਹੜੇ ਕਾਫੀ ਕੇਸ ਹੁੰਦੇ ਆ ਉਹ ਪ੍ਰੂਵ ਹੋ ਜਾਂਦੇ ਆ। ਇਹਦੇ ਨਾਲ ਜਿਹੜਾ ਇੱਕ ਫਿਲਮ ਸੀਗੀ ਵਿਲ ਸਮਿਥ ਦੀ ਆਈ ਰੋਬੋਟ, ਉਹ ਪਤਾ ਨਹੀਂ ਹੁਣ ਕਿੰਨਿਆਂ ਨੇ ਵੇਖੀ ਆ ਨਹੀਂ ਵੇਖੀ ਆ। ਉਹਦੇ ਵਿੱਚ ਇੱਕ ਸੀਨ ਹੁੰਦਾ ਕਿ ਉਹ ਬੇਸਿਕਲੀ ਮੂਵੀ ਦਾ ਥੀਮ ਇਹ ਹੈ ਕਿ ਜਿਹੜਾ ਰੋਬੋਟ ਹੁੰਦਾ ਉਹ ਜ਼ਿਆਦਾ ਜਿਹੜਾ ਆਮ ਰੋਬੋਟ ਨਾਲੋਂ ਇੰਟੈਲੀਜੈਂਟ ਹੁੰਦਾ। ਜੇ ਸਾਰੇ ਕਿਸੇ ਨੇ ਨਹੀਂ ਦੇਖਿਓ ਵੀ, ਉਹਦੇ ਵਿੱਚ ਇੱਕ ਸੀਨ ਹੈ ਕਿ ਉਹ ਨਾ ਗੱਡੀ ਭਜਾਉਣ ਲੱਗ ਪੈਂਦਾ, ਉਹਨੂੰ ਜੋ ਵੀ ਫਿਲਮ ਦਾ ਸੀਨ ਪੈਂਦਾ ਉਹ ਮੈਨੂਅਲ ਤੇ ਚੱਲ ਜਾਂਦਾ, ਤੇ ਉਹਦੀ ਹੀਅਰਿੰਗ ਹੁੰਦੀ ਕਿ ਇਸ ਕਰਕੇ ਨਹੀਂ, ਜਿੱਦਾਂ ਹੁਣ ਤਾਂ ਆਪਾਂ ਭੱਜਦੇ ਆ ਨਾ ਕਿ ਨਹੀਂ ਯਾਰ ਮੈਂ ਆਟੋ ਪਾਇਲਟ ਤੇ ਟਰਸਟ ਨਹੀਂ ਕਰਦਾ, ਤਾਂ ਬੰਦਿਆਂ ਦੀ ਮੈਂ ਕਿਹਾ ਨੀਅਰ ਫਿਊਚਰ ਤਾਂ ਇਦਾਂ ਵੀ ਹੋ ਸਕਦਾ ਕਿ ਤੁਹਾਡੀ ਹੀਅਰਿੰਗ ਹੋਊਗੀ ਕਿ ਭਾਈ ਤੂੰ ਮੈਨੂਅਲ ਤੇ ਕਿਉਂ ਸ਼ਿਫਟ ਕੀਤਾ, ਇਦਾਂ ਦਾ ਪਹਿਲਾਂ ਤੂੰ ਜਸਟੀਫਾਈ ਕਰਕੇ ਹੁਣ ਤੇਰੇ ਕੋਲ ਮੈਨੂਅਲ ਤੇ ਐਕਸੀਡੈਂਟ ਹੋ ਗਿਆ। ਕਾਨੂੰਨ ਡਿਫਾਲਟ ਇਹ ਹੋ ਸਕਦਾ ਕਿ ਸਾਰੀਆਂ ਗੱਡੀਆਂ ਆਟੋ ਪਾਇਲਟ ਤੇ ਚੱਲੂਗੀਆਂ, ਮੈਨੂਅਲ ਤੇ ਕੋਈ ਨਹੀਂ ਚੱਲੂਗੀ। ਤੇ ਇਹ ਹੁਣ ਬੰਦਾ ਕਹਿੰਦਾ ਕਿ ਨਹੀਂ ਯਾਰ ਇਹ ਕਿੱਦਾਂ ਦੀ ਗੱਲ ਹੈ, ਇਦਾਂ ਕਦੀ ਨਹੀਂ ਹੋਣਾ। ਇਹ ਜਦੋਂ ਟੈਕਨੋਲੋਜੀ ਆਂਦੀ ਆ, ਇਦਾਂ ਦੀ ਅੱਗਾਂ ਗੋਂ ਫੈਲਦੀ ਆ ਨਾ, ਸਹੀ ਗੱਲ, ਇੰਡਸਟਰੀਆਂ ਜਿਹੜੀਆਂ ਉਹ ਚੇਂਜ ਹੋ ਜਾਂਦੀਆਂ। ਜੇ ਅਗਲੇ ਸੈਨ ਫਰਾਂਸਿਸਕੋ ਦੇ ਵਿੱਚ ਡਰਾਈਵਰਲੈਸ ਜਿਹੜੀ ਗੱਡੀ ਉਹ ਏਦੇ ਪਹਾੜੀ ਇਲਾਕੇ ਦੇ ਵਿੱਚ ਭੀੜ ਦੇ ਵਿੱਚ ਚਲਾ ਸਕਦੇ ਆ, ਤੇ ਤੁਸੀਂ ਕਹੋ ਕਿ ਨਹੀਂ ਜੀ ਟਰੱਕ ਕਦੀ ਵੀ ਆਟੋਮੇਟ ਨਹੀਂ ਹੋਣੇ, ਤਾਂ ਫਿਰ ਤੁਸੀਂ ਕਿਸੇ ਹੋਰ ਦੁਨੀਆ 'ਚ ਰਹਿ ਰਹੇ ਆ। ਬਿਲਕੁਲ। ਸੋ ਇਹ ਸਾਰੇ ਮਨ ਕ੍ਰਾਈਟੇਰੀਆ, ਇਹ ਸਾਰਾ ਜਿਹੜਾ ਟੌਪ ਟੈਲੈਂਟ ਜਿਹੜਾ ਅਮਰੀਕਾ ਦਾ ਜਿਹੜਾ ਸੀਕ੍ਰੇਟ ਵੈਪਨ ਆ, ਕਿ ਜਦੋਂ ਤੁਸੀਂ ਆਉਂਦੇ ਆ ਤਾਂ ਤੁਹਾਡਾ ਖੁੱਲਾ ਰਾਹ ਪਿਆ, ਤੁਸੀਂ ਜਿਹੜੇ ਇਦਾਂ ਦੇ ਹੁੰਨੇ ਆ ਤੇ ਤੁਸੀਂ ਫਿਰ ਵਕੀਲ ਨੂੰ ਕੰਟੈਕਟ ਕਰੋ, 15 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ I-140 ਜਿਹੜਾ ਉਹ ਅਪਰੂਵ ਹੋ ਸਕਦਾ। ਤੇ ਕੋਸ਼ਿਸ਼ ਫਿਰ ਮਹੀਨੇ ਸਾਲ ਦੇ ਵਿੱਚ ਬੰਦਾ ਫਿਰ ਪੱਕਾ ਗ੍ਰੀਨ ਕਾਰਡ। ਹਾਂਜੀ, ਤੇ ਜੇ ਕੋਈ ਨੈਸ਼ਨਲ ਸਿਕਿਉਰਿਟੀ ਇੰਪੋਰਟੈਂਸ ਲਈ ਉਦਾਂ ਦਾ ਹੈਗਾ, ਫਿਰ ਤਾਂ ਉਹਨੂੰ ਐਕਸਪੀਡਾਈਟ ਵੀ ਅਗਲੇ ਦਿਨ ਵੀ ਕਰ ਸਕਦੇ, ਉਹ ਤਾਂ ਮਰਜ਼ੀ ਆ ਫਿਰ ਉਹਨਾਂ ਦੀ। ਹਾਂਜੀ ਬਿਲਕੁਲ ਕਰ ਸਕਦੇ ਆ। ਬਿਲਕੁਲ। ਤੇ ਇਹਨਾਂ ਨੇ ਜਿਹੜੇ ਹੁਣ ਤੁਸੀਂ ਦੇਖੋ ਕਿ ਜਦੋਂ 올림픽ਸ ਹੋਏ ਸੀਗੇ ਪਿਛਲੀ ਵਾਰੀ, ਹਾਂਜੀ, ਇਹਨਾਂ ਨੇ ਕਿੰਨੇ ਇਰਾਨੀਅਨ ਆਏ ਸੀਗੇ, ਯਾਦ ਆ ਜਿੱਤੀਆਂ ਵੀ ਸੀਗੀਆਂ ਲੇਡੀਜ਼ ਆ ਕੇ, ਜਿਹੜੇ ਕਈ ਤਾਂ ਏਦਾਂ ਸੀਗੇ ਕਿ ਉਹ ਬੁਰਕੇ ਦੇ ਵਿੱਚ ਹੀ ਆਪਣੇ ਉਹਨਾਂ ਨੇ ਕੰਪੀਟ ਵੀ ਏਦਾਂ ਕੀਤਾ ਸੀਗਾ, ਤੇ ਉਹਨਾਂ ਨੇ ਵਰਲਡ ਰੈਕੋਰਡ ਜਿਹੜੇ ਤੋੜਤੇ ਸੀਗੇ, ਅਮਰੀਕਾ ਦੇ ਵੱਲੋਂ ਉਹ ਖੇਡੇ ਸੀਗੇ। ਹੁਣ ਜਦੋਂ ਏਦਾਂ ਦਾ ਬੰਦਾ ਹੈਗਾ, ਤੁਸੀਂ ਸਿੱਧਾ ਹੀ ਆਪਣੇ ਬੈਨਰ ਥੱਲੇ ਉਹਨੂੰ ਖੜਾ ਸਕਦੇ ਆ, ਜੇ ਤੁਹਾਡੇ ਦੇਸ਼ ਦਾ ਉਹ ਨਾਮ ਰੋਸ਼ਨ ਕਰ ਸਕਦਾ, ਅਮਰੀਕਾ ਕਿਉਂ ਨਹੀਂ ਇੰਟਰਸਟਿਡ ਹੋਊਗਾ ਉਹਦੇ ਵਿੱਚ। ਬਿਲਕੁਲ ਕਰਦਾ ਆ ਰਿਹਾ, ਕਰੂਗਾ। ਤੇ ਸਰੋਤੇ ਦੱਸਦੇ ਜਾਈਏ, ਕਾਲਸ ਨਹੀਂ ਅੱਜ ਲੈ ਸਕਾਂਗੇ, ਉਸ ਚੀਜ਼ ਦੇ ਲਈ ਮਾਫੀ ਆ, ਪਹਿਲੋਂ ਦੱਸਣ ਦਾ ਜਿਹੜਾ ਥੋੜਾ ਜਿਹਾ ਭੁੱਲ ਗਿਆ ਸੀ। ਤੇ ਅੱਜ ਕਾਲਸ ਜਿਹੜੀਆਂ ਅਸੀਂ ਤੁਹਾਡੀਆਂ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਮਾਫੀ ਆ। ਸੋ EB1A ਦੀ ਅੱਜ ਕਾਫੀ ਜਿਹੜੀ ਆਪਾਂ ਕ੍ਰਾਈਟੀਰੀਆ 10 ਕ੍ਰਾਈਟੀਰੀਆ ਜਿਹੜੇ ਉਹ ਦੱਸੇ, ਉਹਨਾਂ ਚੋਂ ਜੇ ਤੁਸੀਂ 3 ਪੂਰੇ ਕਰਦੇ ਆ ਤਾਂ ਤੁਸੀਂ EB1A ਦੇ ਅੰਡਰ ਜਿਹੜੇ ਉਹ ਆ ਸਕਦੇ ਆ ਅਮਰੀਕਾ ਦੇ ਵਿੱਚ। ਡਜ਼ ਨਾਟ ਮੈਟਰ ਤੁਸੀਂ ਕਿਹੜੇ ਮੁਲਕ ਦੇ ਵਿੱਚ ਫਿਰ ਜੰਮੇ ਆ, ਸੋ ਉਹ ਮੈਟਰ ਨਹੀਂ ਕਰਦਾ, ਤੁਸੀਂ ਐਕਸਟਰਾ ਆਰਡੀਨਰੀ ਹੋਣਾ ਚਾਹੀਦਾ। ਕਰੀਮ ਆਫ ਕਰੀਮ ਜਿੱਦਾਂ ਕਹਿ ਦਿੰਦੇ ਨਾ ਅਕਸਰ, ਇੱਦਾਂ ਸ਼ਬਦ ਵਰਤੇ ਜਾਂਦੇ, ਸੋ ਉੱਦਾਂ ਦੇ ਜੇ ਤੁਸੀਂ ਹੈਗੇ ਆ ਤੇ ਆਹ ਕ੍ਰਾਈਟੀਰੀਆ ਜਿਹੜਾ ਆ ਉਹ ਕਰ ਰਹੇ ਆ, ਤਾਂ ਉਹ ਫਿਰ ਤੁਸੀਂ ਅੱਗੇ ਵੱਧ ਸਕਦੇ ਆ। ਤੇ ਜਾਂਦੇ ਹਾਂਜੀ ਜ਼ਰੂਰ ਹਾਂਜੀ ਦੱਸੋ। ਜਿਹਨਾਂ ਨੂੰ ਮੈਂ ਕਿਹਾ ਨਹੀਂ ਪਤਾ ਕਈਆਂ ਨੂੰ, ਹੈ ਨਾ, ਸੋ ਐਕਚੁਅਲੀ ਹੁਣ ਅਸਾਈਲਮ ਦੇ ਲਾਇਰ ਕਰਕੇ ਜ਼ਿਆਦਾ ਆਪਾਂ ਜਾਣੇ ਜਾਂਦੇ ਆ ਆਬਵੀਅਸਲੀ, ਕਿਉਂਕਿ ਰੇਡੀਓ ਦੇ ਥਰੂ, ਸੋਸ਼ਲ ਮੀਡੀਆ ਦੇ ਥਰੂ, ਟਿਕਟੌਕ, ਇੰਸਟਾਗ੍ਰਾਮ, ਜਿਹੜੇ ਅੱਗੇ ਚਲੋ ਕਮਿਊਨਿਟੀ ਨੇ ਬਹੁਤ ਸਾਥ ਦਿੱਤਾ ਕਿ ਇਸ ਚੀਜ਼ ਦੇ ਕਰਕੇ। ਪਰ ਇਹ ਤੋਂ ਜਿਹੜੀ ਅਸਾਈਲਮ ਦੀ ਫੀਲਡ ਸੀਗੀ ਨਾ, ਉਹ ਆਪਣਾ ਮੇਰੇ ਖਿਆਲ 2021 ਜਾਂ 22
2020 ਚ, ਹਾਂਜੀ। ਉਸ ਤੋਂ ਬਾਅਦ ਹੀ ਜਿਹੜੇ ਆਪਣੇ ਉਸ ਤੋਂ ਪਹਿਲਾਂ ਤੁਸੀਂ ਜੇ ਮੇਰੇ ਕੋਲ ਪੁੱਛੋ ਕਿ 2008 ਤੋਂ ਲੈ ਕੇ 2020 ਤੱਕ ਤੇਰੇ ਪੰਜਾਬੀ ਕੇਸ ਕਿੰਨੇ ਸੀਗੇ? ਹੂੰ 0। ਮਤਲਬ ਕੋਈ 0 ਕੇਸ ਸੀਗਾ ਲਿਟਰਲੀ। ਉਹ 0 ਤੋਂ ਹੁਣ ਤੁਸੀਂ ਪੁੱਛੋ ਕਿੰਨੇ ਆ? 99% ਸ਼ਿਫਟ ਹੋ ਗਿਆ। ਪਰ ਜਿਹੜਾ ਮੇਨ ਕਹਿ ਲਓ ਕਿ ਕੋਰ ਜਿਹੜਾ ਸੀਗਾ ਕਿ ਜਿਹ 'ਚ ਮੈਂ ਕਹਿੰਦਾ ਸੀ ਯਾਰ ਮੈਨੂੰ ਬੜੀ ਐਕਸਪਰਟੀਜ਼ ਆ, ਮੈਂ ਸਾਰਿਆਂ ਤੋਂ ਜ਼ਿਆਦਾ ਮੈਨੂੰ ਪਤਾ, ਜਿੱਥੋਂ ਮਰਜ਼ੀ ਲਾਅ ਪੁੱਛ ਲਓ, ਜੋ ਮਰਜ਼ੀ ਪੁੱਛ ਲਓ। ਮੇਰੀ ਜਿਹੜੀ ਸਪੈਸ਼ਲਿਟੀ ਸੀਗੀ ਜਿਹੜੀ ਸੀਗੀ ਇੰਪਲੋਇਮੈਂਟ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਵਾਲਾ ਕੰਮ ਆ। ਤੇ ਉਹ ਲੋਕੀ change ਹੋ ਪੁੱਛਦੇ ਗਈ। ਯਾਰ ਸੈਨੋਜ਼ੇ ਕਿਉਂ ਦਫ਼ਤਰ ਪਾਇਆ ਵਾ, ਇੱਕ ਮਹਿੰਗਾ ਵਾ ਏਰੀਆ, ਸਟਾਫ ਕਹਿੰਦੇ ਯਾਰ ਇੱਥੇ ਕਿਉਂ ਆ, ਇੱਕ ਸਟਾਫ ਨਹੀਂ ਮਿਲਦਾ ਸਾਨੂੰ ਕਈ ਵਾਰੀ ਪੰਜਾਬੀ ਬੋਲਣ ਵਾਲਾ। ਜਿਹੜੀ ਇਹ ਵਾਲਾ ਏਰੀਆ ਸਿਲੀਕਨ ਵੈਲੀ ਇਹਨੂੰ ਕਹਿੰਦੇ ਆ। ਜਿਹਨਾਂ ਨੂੰ ਨਹੀਂ ਪਤਾ, ਇੰਜੀਨੀਅਰ ਸਾਰੇ ਜਿਹੜੇ ਜ਼ਿਆਦਾ ਉਰੇ ਹੁੰਦੇ ਆ। ਤੇ ਆਪਾਂ ਪਹਿਲਾਂ ਉਰੇ ਹੀ ਆਪਣਾ ਡੇਰਾ ਜਿਹੜਾ ਜਮਾਇਆ ਸੀਗਾ। ਤੇ ਮੇਨ ਜਿਹੜਾ ਕੰਮ ਸਾਡਾ ਕੰਪਨੀਆਂ ਵਾਲਾ, ਵੀਜ਼ਿਆਂ ਵਾਲਾ, ਜਿਹੜੇ ਇੰਜੀਨੀਅਰ, ਆਰਟਿਸਟ, ਐਂਟਰਟੇਨਰ, ਇਹ ਕਾਫੀ ਜਿਹੜਾ ਕਹਿ ਲਓ ਡਿਵਰਸ ਤਰੀਕੇ ਨਾਲ ਜਿਹੜਾ ਕੰਮ ਕੀਤਾ ਸੀਗਾ। ਤੇ ਕਾਫੀ ਸਾਲ ਜਿਹੜੇ ਇਹ ਫੀਲਡਸ ਦੇ ਵਿੱਚ ਜਿਹੜੇ ਗਾਲੇ ਆ। ਤੇ ਹੁਣ ਜਿਹੜਾ ਅਸਾਈਲਮ ਵਾਲਾ ਓਬਵੀਅਸਲੀ ਜ਼ਿਆਦਾ ਕੇਸ ਲੋਡ ਉਹੀ ਹੈ ਸਾਰਾ 99%। ਤੇ ਹੁਣ ਜਿਹੜਾ ਇੰਪਲੋਇਮੈਂਟ ਵਾਲਾ ਉਹਦਾ ਜਿਹੜਾ ਫੁੱਟਪ੍ਰਿੰਟ ਛੋਟਾ, ਸਿਰਫ ਇਸ ਕਰਕੇ ਕਿ ਕੋਰਟ ਵਾਲੇ ਬਹੁਤ ਧੱਕੇ ਪਵਾਉਂਦੇ ਆ, ਕਦੀ ਸੈਂਟਾਨਾ ਆ ਜਾਓ, ਕਦੀ LA ਆ ਜਾਓ, ਕਦੀ ਨਿਊਯਾਰਕ ਆ ਜਾਓ। ਤੇ ਪਰ ਜਿਹੜੀ ਸਾਡੀ ਇਮੀਗ੍ਰੇਸ਼ਨ ਸਰਵਿਸਿਜ਼ ਦਾ ਨਾ ਬਹੁਤ ਘੱਟ ਜਿਹੜੀਆਂ ਮਤਲਬ ਕਿ ਨੈਗਲੀਜੇਬਲ ਫਰਮਸ ਏਦਾਂ ਦੀਆਂ ਹੋ ਗਈਆਂ ਜਿਹੜੀਆਂ ਕਹਿ ਸਕਦੀਆਂ ਕਿ ਉਹ ਫੈਮਿਲੀ ਇਮੀਗ੍ਰੇਸ਼ਨ ਵੀ ਪੂਰੀ, ਇਹ ਨਹੀਂ ਕਿ ਸਿਰਫ ਫਾਰਮ ਭਰਤੇ ਐਡਜਸਟਮੈਂਟ ਵਾਲੇ, ਫੈਮਿਲੀ ਵੀ ਆਪਾਂ ਕੰਪਲੈਕਸ ਵਾਲੀ ਰੱਖੀ ਹੈ ਕਿ ਜਿਹੜੇ ਪੰਗੇ ਜਿੱਥੇ ਪੈ ਜਾਂਦੇ ਆ, ਕਿ ਟੈਕਨੀਕੈਲਿਟੀ ਦੀ ਲੋੜ ਪੈ ਗਈ, ਕਿ ਫੈਮਿਲੀ ਇਮੀਗ੍ਰੇਸ਼ਨ ਕੰਪਲੈਕਸ, ਬਿਜ਼ਨਸ ਇਮੀਗ੍ਰੇਸ਼ਨ, ਕਿ ਜਿਹੜੇ ਵੀਜ਼ੇ ਯਾਰ ਤੁਹਾਨੂੰ ਜਿਹੜੇ ਆਪਾਂ ਕਰਦੇ ਆ, ਮੇਰੇ ਖਿਆਲ ਵਕੀਲਾਂ ਨੂੰ ਪਤਾ ਵੀ ਨਹੀਂ ਹੋਣੇ ਕਿ ਜਿਹੜੇ ਅਸਾਈਲਮ ਰਿਮੂਵਲ ਵਾਲੇ ਜਿਹੜੇ ਹੈਗੇ ਆ ਉਹਦੇ ਨਾਲ ਜਿਹੜੀ ਅਸਾਈਲਮ ਰਿਮੂਵਲ ਦੀ ਪ੍ਰੈਕਟਿਸ ਕਿ ਥੱਲੜੇ ਲੈਵਲ ਤੇ ਕੋਰਟ ਤੱਕ ਹਰੇਕ ਕਰ ਦਿੰਦਾ, ਐਪੀਲੇਟ ਲੈਵਲ ਦੀ ਪ੍ਰੈਕਟਿਸ ਕਿ ਟੈਕਨੀਕੈਲਿਟੀ ਤੁਸੀਂ ਕਿੱਦਾਂ ਜੀ। ਤੇ ਇਹ ਕੋਸ਼ਿਸ਼ ਇਹ ਸੀਗੀ ਕਿ ਜਦੋਂ ਆਏ ਕਿ ਇੱਕ ਇਮੀਗ੍ਰੇਸ਼ਨ ਫਰਮ ਏਦਾਂ ਦੀ ਬਣਾਣੀ ਆ ਕਿ ਜਿਹਦੇ ਵਿੱਚ ਕਿ ਸਾਰੀ ਟੋਟਲ ਜਿਹੜੀ ਇਮੀਗ੍ਰੇਸ਼ਨ ਆ 100% ਜਿਹੜੀ ਇਮੀਗ੍ਰੇਸ਼ਨ ਆ ਉਹਦੀ ਨੌਲੇਜ ਹੋਵੇ, ਉਹਨੂੰ ਇਕੱਠੇ ਕਰਦੇ ਜਿਹੜੇ 2008 ਤੋਂ ਤੁਸੀਂ ਲਾ ਲਓ ਕਿ ਹੁਣ 2024 ਤੱਕ ਇਹਦੇ ਵਿੱਚ ਜਾ ਕੇ ਜਿਹੜੀ ਹੁਣ ਇਹ ਨੌਲੇਜ ਜਿਹੜੀ ਹੁਣ ਮਸਾਂ ਜਿਹੜੀ ਕਹਿ ਲਓ ਕਿ ਇਕੱਠੇ, ਕਦੀ ਆਹ ਚੀਜ਼ ਆ ਗਈ, ਕਦੀ ਉਹ ਚੀਜ਼ ਆ ਗਈ, ਇਕੱਠੀ ਹੋਈ। ਹੁਣ ਹੋਣਾ ਕੀ ਆ, ਨਵੰਬਰ 'ਚ ਇਲੈਕਸ਼ਨ ਆਣੇ ਆ, ਜੇ ਸਰਕਾਰ ਬਦਲ ਗਈ ਉਹਨੇ ਆ ਸਾਰੇ ਜਿਹੜੇ CLP ਇਹ ਉਹ ਲਾਅ ਲੂ ਜਿਹੜੇ ਸਾਰੇ ਚੇਂਜ ਕਰ ਦੇਣੇ। ਮਤਲਬ ਕਿ ਸਾਰੀ ਜਿਹੜੀ ਤੁਸੀਂ 4 ਸਾਲ 5 ਸਾਲ ਮਿਹਨਤ ਕਰਦੇ ਆ ਉਹ ਸਾਰਾ ਸਲੈਸ਼ ਹੋ ਜਾਂਦਾ। ਫਿਰ ਦੁਬਾਰਾ ਨਵੇਂ ਤੋਂ ਕਿ ਹੁਣ ਨਵਾਂ ਜਿਹੜਾ ਲਾਅ ਕੀ ਆ, ਉਹਨੂੰ ਕਿੱਦਾਂ ਕਰਨਾ, ਉਹਦੇ ਤੋੜ ਮਰੋੜ ਕੀ ਆ। ਪਹਿਲਾਂ ਜਿਹੜੇ ਕੇਸ ਚੱਲਦੇ ਸੀਗੇ, ਫਿਰ ਕਦੀ ਕਿਸਾਨੀ ਮੁੱਦਾ ਆ ਗਿਆ, ਕਦੀ ਫਾਰਮ ਯੂਨੀਅਨ ਵਾਲੇ ਕੇਸ ਆ ਗਏ, ਕਦੀ ਪੋਲੀਟੀਕਲ ਅਸਾਈਲਮ ਵਾਲੇ ਆ ਗਏ, ਕਦੀ ਮੈਟਰ ਆਫ AB ਆ ਗਿਆ, ਕਦੀ PD ਵਾਲੇ ਮਸਲੇ ਆ ਗਏ। ਸੋ ਇਹ ਜਿਹੜਾ ਲਾਅ ਦੀ ਫੀਲਡ ਆ ਇਹ ਵੀ ਬਹੁਤ ਜਿਹੜੀ ਕਹਿ ਲਓ ਕਿ ਡਾਇਨਾਮਿਕ ਆ। ਇਹਦੇ ਵਿੱਚ ਜਦੋਂ ਇਦਾਂ ਦੇ ਅਲੱਗ-ਅਲੱਗ ਜਿਹੜੇ ਡਿਫਰੈਂਟ ਤਰ੍ਹਾਂ ਦੇ ਕੇਸ ਆਉਂਦੇ ਆ ਕਿ ਰੂਟੀਨ ਨਾਲੋਂ ਜਦੋਂ ਹਟ ਕੇ ਆਉਂਦੇ ਆ, ਤੇ ਭਾਵੇਂ ਉਹ ਅਸਾਈਲਮ ਦੇ ਕੇਸ ਕਿਉਂ ਨਹੀਂ ਹੈਗਾ, ਤੇ ਉਹ ਕਰਨ 'ਚ ਵੀ ਬੜਾ ਮਜ਼ਾ ਆਉਂਦਾ। ਤੇ ਅੱਗੋਂ ਜੱਜ ਵੀ ਜਿਹੜੇ ਆ ਉਹ ਵੀ ਬੜੇ ਧਿਆਨ ਨਾਲ ਜਿਹੜੇ ਗੌਰ ਨਾਲ ਜਿਹੜੇ ਸੁਣਦੇ ਆ। ਕਿਉਂਕਿ ਇਹ ਜਿਹੜਾ ਕਹਿ ਲਓ ਕਿ ਲਾਅ ਫੀਲਡ ਦਾ ਪੈਸੇ ਤੋਂ ਬਿਯੋਂਡ, ਰਾਈਟ, ਕੰਮ ਬੰਦਾ ਪੈਸੇ ਲਈ ਕਰਦਾ। ਪਰ ਇੱਕ ਜਿਹੜੀ ਚੀਜ਼ ਹੁੰਦੀ ਆ ਕਿ ਕਈ ਵਾਰੀ ਬੰਦੇ ਨੂੰ ਕਈ ਜਿਹੜੇ ਕੇਸ ਹੁੰਦੇ ਨਾ ਕਰਕੇ ਨਵੀਂ ਜਿਹੜਾ ਚੀਜ਼ ਬੰਦਾ ਨਵੀਂ ਟੈਰੀਟਰੀ ਐਕਸਪਲੋਰ ਕਰਦਾ, ਉਹਦੇ ਵਿੱਚ ਜਿਹੜਾ ਮਜ਼ਾ ਉਹ ਆਪਣਾ ਹੀ ਇੱਕ ਅਲੱਗ ਮਜ਼ਾ। ਤੇ ਇਹ ਜਿਹੜਾ ਸੀਗਾ ਕੋਸ਼ਿਸ਼ ਕੀਤੀ ਕਿ ਮੈਨੂੰ ਪਤਾ ਕਿ ਇਹ EB1 ਇਹਦੇ ਕੋਈ ਏਦਾਂ ਨਹੀਂ ਕਿ ਰੇਡੀਓ ਦੇ ਥਰੂ ਪੰਜਾਬੀ ਦੀ ਆਡੀਅנס ਦੇ ਥਰੂ ਮੈਨੂੰ ਕੋਈ ਕਲਾਇੰਟ ਆਣਾ, ਨਾ ਹੀ ਮੇਰੀ ਕੋਈ ਐਕਸਪੈਕਟੇਸ਼ਨ ਆ। ਕਿਉਂਕਿ ਉਹ ਆਪਣਾ ਅਲੱਗ ਜਿਹੜਾ ਕਰਾਊਡ ਆ, ਉਹ ਤਾਂ ਜਿਹੜਾ EB1 ਵਾਲਾ ਉਹ ਇੰਗਲਿਸ਼ ਵੀ ਸੁਣਦਾ ਵਾ, ਉਹਨੂੰ ਇੰਗਲਿਸ਼ ਵੀ ਆਉਂਦੀ ਆ, ਉਹਨੇ ਆਲਰੇਡੀ ਆਪਣਾ ਸਾਰਾ ਚੁੱਕ ਸਾਰਾ ਕੁਝ ਸਰਚ ਕੀਤਾ ਹੀ ਹੈ ਹਨਾ, ਕੋਈ ਏਦਾਂ ਦਾ PhD ਆਉਂਦਾ ਨਹੀਂ। ਪਰ ਇਹ ਜਿਹੜਾ ਸ਼ੋਅ ਆ ਇਹਦੇ ਰਾਹੀਂ ਇਹ ਸੀਗਾ ਕਿ ਤੁਹਾਨੂੰ ਐਂਟਰਟੇਨਮੈਂਟ ਵੀ ਥੋੜੀ ਜਿਹੀ ਤੁਹਾਡੀ ਹੋਵੇ, ਤੁਹਾਨੂੰ ਪਤਾ ਲੱਗੇ ਕਿ ਯਾਰ ਆ ਵੀ ਇੱਕ ਜਿਹੜੀ ਚੀਜ਼ ਹੈਗੀ ਹੈ ਹਨਾ, ਕਿ ਪੰਜਾਬੀਆਂ ਨੂੰ ਜਿਹੜਾ ਨੌਲੇਜ ਜਿਹੜੀ ਪਹੁੰਚੇ, ਭਾਵੇਂ ਤੁਹਾਡੇ ਉਹ ਕੰਮ ਦਾ ਹੈਗਾ ਕਿ ਨਹੀਂ ਹੈਗਾ। ਮੈਨੂੰ ਵੀ ਕੋਈ ਇਹ ਨਹੀਂ ਕਿ ਅੱਜ ਤੁਹਾਡੇ ਨਾਲ ਗੱਲ ਕਰਕੇ ਕੋਈ ਆਹ ਚੀਜ਼ ਚੋਂ ਫਾਇਦਾ ਹੋਣਾ। ਪਰ ਇਹ ਆ ਕਿ ਹੁਣ ਸਿਟੀਜ਼ਨ ਵੀ ਸਾਡੇ ਕਈ ਸ਼ੋਅ ਸੁਣਦੇ ਆ, ਗ੍ਰੀਨ ਕਾਰਡ ਹੋਲਡਰ ਵੀ ਸੁਣਦੇ ਆ, ਉਹਨਾਂ ਨੂੰ ਇਮੀਗ੍ਰੇਸ਼ਨ ਨਾਲ ਨਹੀਂ ਕੋਈ ਲੈਣਾ ਦੇਣਾ। ਪਰ ਇਹ ਆ ਕਿ ਕਈ ਵਾਰੀ ਉਹ ਮਜ਼ੇ ਲਈ, ਜਾਣਕਾਰੀ ਲਈ ਜਿਹੜੇ ਸੁਣਦੇ ਆ। ਇਹੀ ਸਾਡੇ ਇਹ ਪੋਡਕਾਸਟ ਦਾ ਜਿਹੜਾ ਮੁੱਖ ਉਦੇਸ਼ ਸੀਗਾ ਕਿ ਤੁਹਾਡੇ ਤੱਕ ਪਹੁੰਚਣਾ, ਤੁਹਾਡੇ ਨਾਲ ਕਨੈਕਟ ਕਰਨਾ। ਤੇ ਆਹ ਤਾਂ ਕਰਕੇ ਤੁਹਾਨੂੰ ਅੱਜ ਜਿਹੜੀ EB1A ਦੀ ਜਿਹੜੀ ਪੇਸ਼ਕਸ਼ ਕੀਤੀ। ਬਿਲਕੁਲ, ਨਹੀਂ ਬਹੁਤ ਵਧੀਆ। ਸੋ ਨਵੀਆਂ ਚੀਜ਼ਾਂ ਦਾ ਜਿਹੜਾ ਦੇਖੋ ਪਤਾ ਲੱਗਾ, ਕਿੱਥੇ ਦੇ ਕਿੱਥੇ ਲੋਕ ਜਿਹੜੇ ਦੁਨੀਆ ਦੇ ਉੱਤੇ ਬੈਠੇ ਆ, ਕੀ ਦਿਮਾਗ 'ਚ ਸਮਾਈ ਬੈਠੇ ਆ, ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਬਿਲਕੁਲ, ਸੋ ਬਹੁਤ ਵਧੀਆ ਜਿਹੜੀ ਇਹ ਚੀਜ਼ ਆ। ਸੋ ਥੈਂਕ ਯੂ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ। ਤੇ ਜਾਂਦੇ ਅਟਾਰਨੀ ਟੇਕ ਕਹਿਣਾ ਜੀ, ਪੁੱਛਣਾ ਚਾਹੁੰਦੇ ਆ, ਹੁਣ ਜਿੱਦਾਂ ਤੁਸੀਂ ਕਿਹਾ ਵੀ ਹੁਣ 99% ਕੇਸ ਅਸਾਈਲਮ ਵਾਲੇ ਚੱਲ ਰਹੇ ਆ, ਤੇ ਅਸਾਈਲਮ ਵਾਲੇ ਅਕਸਰ ਅਦਾਲਤਾਂ ਦੇ ਵਿੱਚ ਹੁਣ ਪੂਰਾ
ਗਹਿਮਾ-ਗਹਿਮੀ ਸਰਗਰਮੀ ਜਿਹੜੀ ਉਹ ਚੱਲਦੀ ਰਹਿੰਦੀ ਆ। ਕਿੱਦਾਂ ਚੱਲ ਰਿਹਾ ਅੱਜ ਕੱਲ ਅਦਾਲਤਾਂ ਦੇ ਵਿੱਚ ਕੰਮ? ਕੀ ਕਿੱਦਾਂ ਦੇ ਰਵੱਈਆ ਜਿਹੜਾ ਦੇਖ ਰਹੇ ਆ ਆਪਾਂ ਪ੍ਰੋਸੀਕਿਊਟਰਸ ਦਾ, ਜਿਹੜੇ ਉਹਨਾਂ ਦਾ ਪਬਲਿਕ ਜਿਹੜੇ ਵਾਲੇ ਆ ਉਹਨਾਂ ਦਾ, ਤੇ ਜਿਹੜੇ ਵਕੀਲਾਂ ਦਾ, ਤੇ ਨਾਲ ਦੇ ਨਾਲ ਜਿਹੜੇ ਜੱਜਾਂ ਦਾ? ਕਾਫੀ ਜਿਹੜੇ ਸਟ੍ਰਿਕਟ ਇਹ ਹੋ ਗਏ ਆ ਹੁਣ, ਤੇ ਜੱਜਾਂ ਦੇ ਵੀ ਰਵੱਈਏ ਕਈਆਂ ਦੇ ਮੈਂ ਦੇਖਿਆ ਜਿਹੜੇ ਢਿੱਲੇ ਸੀਗੇ ਉਹ ਵੀ ਕਾਫੀ ਸਟ੍ਰਿਕਟ ਹੋ ਗਏ ਆ। ਨਵੇਂ ਜੱਜ ਕਈ ਵਾਰੀ ਜਿਹੜੇ ਆਉਂਦੇ ਆ ਉਹ ਜ਼ਰੂਰ ਹਮਦਰਦੀ ਦਿਖਾ ਜਾਂਦੇ ਆ। ਇੱਕ ਵਾਰੀ ਜਦੋਂ ਉਹਨਾਂ ਨੂੰ ਕੁਝ ਟਾਈਮ ਹੋ ਜਾਂਦਾ ਉਹ ਵੀ ਕਈ ਵਾਰੀ ਅੱਕ ਜਾਂਦੇ ਆ ਕਿ ਯਾਰ ਇਹ ਸੇਮ ਜਿਹੀਆਂ ਚੀਜ਼ਾਂ ਕਿਉਂ ਕਹੀ ਜਾ ਰਹੇ ਆ ਸਾਰੇ। ਠੀਕ ਹੈ। ਕਲਾਇੰਟਾਂ ਦੀ ਕੁਆਲਿਟੀ ਜਿਹੜੀ ਉਹ ਤੁਹਾਨੂੰ ਲੱਗਦਾ ਕਿ ਟਾਈਮ ਨਾਲ ਜਾਂ ਸ਼ੋਅ ਸੁਣ ਕੇ ਵਧੀਆ ਹੋ ਜਾਣੀ ਆ, ਕਿ ਤੁਹਾਨੂੰ ਹੋਰ ਐਵੀਡੈਂਸ ਮਿਲ ਜਾਣਾ, ਜਾਂ ਉਹ ਜ਼ਿਆਦਾ ਜਜ਼ਬੇ ਵਾਲੇ ਆਊਗੇ? ਕਲਾਇੰਟਾਂ ਦੀ ਵੀ ਜਿਹੜੀ ਕੁਆਲਿਟੀ ਆ, ਤੇ ਕੁਐਸਚਨੇਬਲ ਕੁਆਲਿਟੀ ਵਾਲੇ ਕਲਾਇੰਟ ਜਿਹੜੇ ਬੜੇ ਆ ਕੋਰਟ ਦੇ ਵਿੱਚ, ਜਿਹੜੇ ਆਪਣੇ ਕੇਸਾਂ ਤੇ ਮਿਹਨਤਾਂ ਨਹੀਂ ਕਰਕੇ ਰਾਜੀ। ਕਈ ਵਾਰੀ ਏਦਾਂ ਦੇ ਵੀ ਹੈ ਕਿ ਇੱਕ ਵੀ ਗਤੀਵਿਧੀ ਨਹੀਂ ਕੀਤੀ, ਬੰਦਾ 6-7 ਸਾਲ ਤੋਂ ਕੰਮ ਹੀ ਕਰੀ ਜਾ ਰਿਹਾ, ਡਾਲਰ ਹੀ ਬਣਾਈ ਜਾ ਰਿਹਾ, ਕਿ ਕੁਝ ਵੀ ਨਹੀਂ ਜਿਹੜਾ ਹੈਗਾ, ਕਿ ਜੱਜ ਜੇ ਉਦਾਂ ਹੀ ਪੁੱਛ ਲਵੇ ਕਿ ਤੂੰ ਕੀਤਾ ਕੀ ਹੈ, ਮੈਨੂੰ ਪ੍ਰੂਫ ਦਿਖਾ, ਤੇ ਕੁਝ ਵੀ ਨਹੀਂ, ਕਿ ਨਾ ਕੋਈ ਇੰਡੀਆ 'ਚ ਪ੍ਰੂਫ, ਨਾ ਕੋਈ US ਦੇ ਵਿੱਚ ਪ੍ਰੂਫ। ਸੋ ਇਹ ਹੈ ਕਿ ਜਿਹੜੀ ਕਚਹਿਰੀਆਂ ਵਾ ਉਹ ਅਦਾਲਤ 'ਚ ਚੱਲਦੀਆਂ। ਜੱਜ ਜਿਹੜੇ ਘੱਟੋ ਘੱਟ ਇਹ ਤਾਂ ਕਹਿੰਦੇ ਕਿ ਯਾਰ ਚੱਲ ਕੁਝ ਦਿਖਾ ਤੇ ਸਹੀ ਨਾ ਮੈਨੂੰ, ਜਿਹਦੇ ਬੇਸ ਤੇ ਮੈਂ ਕੇਸ ਅਪਰੂਵ ਕਰਾਂ। ਤੇ ਆਹ ਜਿਹੜੀ ਪ੍ਰੋਬਲਮ ਹੁਣ ਕਾਫੀ ਜਿਹੜੀ ਆ ਰਹੀ ਆ, ਕਿ ਕਾਫੀ ਸਾਰੇ ਲੋਕ ਇਦਾਂ ਦੇ ਆ ਜਿਨ੍ਹਾਂ ਦੇ ਕੋਲ ਕੁਝ ਹੈ ਨਹੀਂਗਾ, ਤੇ ਕਾਫੀ ਸਾਰੇ ਉਹ ਭੀੜ ਦਾ ਪਾਰਟ ਆ, ਕਿ ਉਹ ਭੀੜ ਦੇ ਵਿੱਚ ਰੈਲੀਆਂ ਅਟੈਂਡ ਕੀਤੀਆਂ, ਉਦਾਂ ਕੀਤਾ, ਤੇ ਜੱਜ ਕਹਿੰਦਾ ਕਿ ਯਾਰ ਅਟੈਂਡ ਤਾਂ ਹੋਰਾਂ ਨੇ ਵੀ ਕੀਤੀਆਂ, ਉਹਨਾਂ ਕਿਹੜਾ ਤੂੰ ਨਜ਼ਰਾਂ 'ਚ ਆ ਜਾਣਾ ਜਾਂ ਚਮਕ ਧਮਕ ਕੋਈ ਕੀਤੀ ਆ। ਤੇ ਜੱਜ ਪੁੱਛਦਾ ਕਿ ਕੋਈ ਸਪੀਚਾਂ ਦਿੱਤੀਆਂ, ਬੰਦਾ ਕਹਿੰਦਾ ਦਿੱਤੀਆਂ, ਉਹ ਕਹਿੰਦਾ ਫੋਟੋ ਦਿਖਾ ਕਿੱਥੇ ਆ, ਕਿਹਨੂੰ ਦਿੱਤੀਆਂ, ਜੇ ਕਹਿੰਦਾ ਨਹੀਂ ਦਿੱਤੀਆਂ ਤਾਂ ਬੰਦਾ ਉਹ ਕਹਿੰਦਾ ਤੂੰ ਲੋ ਲੈਵਲ ਦਾ ਵਰਕਰ ਆ। ਸੋ ਕਾਫੀ ਜਿਹੜੇ ਮੋਰ ਕਰੋੜ ਜਿਹੜੇ ਹੈਗੇ ਆ ਇਹਦੇ ਵਿੱਚ, ਤੇ ਜੱਜਾਂ ਦੇ ਵੀ ਆਪਣੀ ਆਪਣੀ ਕਹਿ ਲਓ ਪਰਸਨੈਲਿਟੀ ਆ, ਕਈ ਵਾਰੀ ਤੁਹਾਨੂੰ ਫਿਗਰ ਆਊਟ ਕਰਨੀ ਪੈਂਦੀ ਆ। ਕਈ ਜਿਹੜੇ ਸਟ੍ਰਿਕਟ ਹੁੰਦੇ ਆ ਨਹੀਂ ਅਪਰੂਵ ਕਰਦੇ ਆ, ਕਈ ਜਿਹੜੇ ਥੋੜੇ ਲਿਬਰਲ ਹੁੰਦੇ, ਜਿਹੜੇ 70-80% ਰੇਟਿੰਗ ਵਾਲੇ ਜੱਜ ਆ, ਜ਼ਿਆਦਾਤਰ ਉਹ ਗ੍ਰਾਂਟ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ। ਜਿਹੜੇ ਆਪਣੇ 20-30% ਵਾਲੇ ਆ, ਉਹ ਤੁਹਾਡਾ ਫਿਰ ਪਰਫਾਰਮੈਂਸ ਦੇ ਉੱਤੇ, ਤੁਹਾਡੀ ਪਾਰਟਿਸਿਪੇਸ਼ਨ ਦੇ ਉੱਤੇ ਜਿਹੜਾ ਉਹ ਡਿਪੈਂਡ ਕਰਦਾ। ਜੀ ਜੀ ਬਿਲਕੁਲ। ਸੋ ਥੈਂਕ ਯੂ ਅਟਾਰਨੀ ਟਿਰਕੈਣਾ ਜੀ, ਬੜੀ ਮਿਹਰਬਾਨੀ, ਤੁਸੀਂ ਅੱਜ ਸਾਡੇ ਨਾਲ ਜੁੜੇ। ਇਹਨਾਂ ਜਿਹੜੀ ਆ ਨਵੀਂ ਜਿਹੜੀ ਇੱਕ EB1 ਨੇ ਉਸ ਦੀਆਂ ਜਿਹੜੀਆਂ ਜਾਣਕਾਰੀਆਂ ਸਾਡੇ ਨਾਲ ਜਿਹੜੀਆਂ ਸ਼ੇਅਰ ਕੀਤੀਆਂ, ਸ਼ੁਕਰੀਆ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਤੇ ਇੱਕ ਵਾਰੀ ਫਿਰ ਮਾਫੀ ਮੰਗਦੇ, ਅੱਜ ਜਿਹੜੀਆਂ ਕਾਲਸ ਨਹੀਂ ਲੈ ਸਕਾਂਗੇ, ਅਗਲੀ ਵਾਰ ਫਿਰ ਕਾਲਸ ਦਾ ਸਿਲਸਿਲਾ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।